ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਤੁਹਾਡਾ ਸਾਰਿਆਂ ਦਾ ਹੀ ਸਵਾਗਤ ਕਰਦੇ ਹਾਂ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ। ਜਿਵੇਂ ਤੁਸੀਂ ਸਰੋਤਿਓ ਜਾਣਦੇ ਹੋ ਵੀ ਪ੍ਰੋਗਰਾਮ ਖਬਰ 'ਤੇ ਨਜ਼ਰ ਜਿਹੜਾ ਸਵੇਰ ਨੂੰ ਹੁੰਦਾ ਹੈ ਉਹ 9:30 ਵਜੇ ਤੁਹਾਡੇ ਲਈ ਆਪਾਂ ਮਿੰਟੂ ਗੁਰੂਸਰੀਆ ਜੀ ਦੇ ਨਾਲ ਪੇਸ਼ ਕਰਦੇ ਹਾਂ। ਪਰ ਤੁਹਾਨੂੰ ਪਿਛਲੇ ਕਾਫੀ ਦਿਨਾਂ ਤੋਂ ਆਪਾਂ ਦੱਸ ਰਹੇ ਹਾਂ ਵੀ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਜਿਹੜਾ ਚੋਣ ਦੰਗਲ ਪੰਜਾਬ ਚੋਣ ਦੰਗਲ 2017 ਉਸ ਦੇ ਵਿੱਚ ਜਿਹੜਾ ਜੀ ਸ਼ੁੱਕਰਵਾਰ ਦੇ ਦਿਨ ਸਾਡੇ ਨਾਲ ਮਿੰਟੂ ਜੀ ਜੁੜਿਆ ਕਰਨਗੇ, ਜਿਸ ਦੇ ਵਿੱਚ ਉਹ ਖਬਰ 'ਤੇ ਨਜ਼ਰ ਦੇ ਜਿਸ ਤਰੀਕੇ ਦੇ ਨਾਲ ਉਸ ਦੇ ਵਿੱਚ ਆਪਾਂ ਖਬਰਾਂ ਕਰਦੇ ਹਾਂ ਉਹ ਕਰਿਆ ਕਰਾਂਗੇ। ਅਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਲਈ ਜਿਹੜੀਆਂ ਫੋਨ ਲਾਈਨਸ ਆ ਉਹ ਓਪਨ ਕਰਾਂਗੇ। ਤੁਸੀਂ ਵੀ ਉਹਨਾਂ ਨੂੰ ਪੰਜਾਬ ਦੀ ਸਿਆਸਤ, ਭਾਰਤ ਦੀ ਸਿਆਸਤ ਨੂੰ ਲੈ ਕੇ ਜਿਹੜੇ ਵੀ ਕੋਈ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਉਹ ਤੁਸੀਂ ਪੁੱਛ ਸਕੋਗੇ। ਅਤੇ ਆਓ ਆਪਾਂ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਉਸ ਦੀ ਸ਼ੁਰੂਆਤ ਕਰਦੇ ਹਾਂ। ਅਤੇ ਆਪਣੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਅਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਅਤੇ ਬਿਲਕੁਲ ਸਰੋਤਿਓ, ਪ੍ਰੋਗਰਾਮ ਇਹ ਖਬਰ 'ਤੇ ਨਜ਼ਰ ਵੀ ਹੈ ਨਾਲ ਦੇ ਨਾਲ ਇਹ ਜਿਹੜਾ ਆ ਚੋਣ ਦੰਗਲ ਵੀ ਆ। ਸੋ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਜਿਹੜੇ ਸਪੋਂਸਰਸ ਆ ਉਹਨਾਂ ਨੂੰ ਅਸੀਂ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ, ਰਜਿੰਦਰ ਸਿੰਘ ਗੁਰਪ੍ਰੀਤ ਚੌਹਾਨ ਬੇਕਰਸਫੀਲਡ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਲਾਲੀ ਸਿੱਧੂ ਜੀ ਬੇਕਰਸਫੀਲਡ, ਜੱਸੀ ਗਿੱਲ ਜੀ ਬੇਕਰਸਫੀਲਡ, ਇੰਦਰ ਸੁਖਰਾਜ ਸਿੰਘ ਬਾਟ, ਈਸ਼ਰਦੀਪ ਕੌਰ ਮੈਲਬਰਨ ਆਸਟ੍ਰੇਲੀਆ ਤੋਂ, ਅਤੇ ਨਾਲ ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਆਪਾਂ ਆਪਣੀ ਅੱਜ ਦੀ ਜਿਹੜੀ ਖਬਰਾਂ ਦੀ ਗੱਲਬਾਤ ਜੇ ਆਪਾਂ ਸ਼ੁਰੂਆਤ ਕਰੀਏ ਵੀ ਧੁੰਦਾਂ ਵੀ ਪੈ ਰਹੀਆਂ ਨੇ, ਹਾਲਾਤ ਉੱਥੇ ਜੇ ਕਹਿ ਲਓ ਵੀ ਦਿਖਦਾ ਘੱਟ ਆ ਸੜਕਾਂ ਦੇ ਉੱਤੇ, ਅਤੇ ਜਿਹੜਾ ਸੜਕੀ ਅੱਤਵਾਦ ਆ ਉਸਨੇ ਦਰਜਨ ਅਧਿਆਪਕਾਂ ਸਮੇਤ 13 ਜਾਨਾਂ ਲਈਆਂ। ਦੇਖੋ, ਖਬਰਾਂ ਨਾਲ ਜਿਹੜੇ ਲੋਕ ਵਾਬਸਤਾ ਹੁੰਦੇ ਆ ਉਹ ਅਕਸਰ ਜਾਂ ਤੇ ਅਤੀ ਸੰਵੇਦਨਸ਼ੀਲ ਹੋ ਜਾਂਦੇ ਆ ਤੇ ਜਾਂ ਸੰਵੇਦਨਹੀਨ ਹੋ ਜਾਂਦੇ ਆ। ਪਰ ਅੱਜ ਵਾਲੀ ਖਬਰ ਨੇ ਦੋਨਾਂ ਹੀ ਕਿਰਦਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ। ਜੋ ਅਤੀ ਸੰਵੇਦਨਸ਼ੀਲ ਉਹ ਵੀ ਝੰਜੋੜੇ ਗਏ, ਜਿਹੜੇ ਸੰਵੇਦਨਹੀਨ ਸੀਗੇ ਉਹਨਾਂ ਨੂੰ ਵੀ ਬਹੁਤ ਵੱਡੀ ਚੋਟ ਲੱਗੀ ਇਹ ਖਬਰ ਸੁਣ ਕੇ। ਇੱਕ ਵਿਦਿਆਰਥੀ ਬਣ ਲੱਗਿਆ ਲੰਮਾ ਸਮਾਂ ਲੱਗਦਾ, ਤੇ ਇੱਕ ਅਧਿਆਪਕ ਨਿਰਮਿਤ ਹੋਣ ਲੱਗਿਆ ਬਹੁਤ ਲੰਮਾ ਸਮਾਂ ਲੱਗਦਾ। ਤੇ ਇਹ ਤੇ 12 ਅਧਿਆਪਕ ਇੱਕੋ ਵੇਲੇ ਮੌਤ ਦੇ ਮੂੰਹ 'ਚ ਜਾ ਪਏ। ਬੜੀ ਹੋਣੀ ਦਾ ਵੱਡਾ ਕਹਿਰ ਸੀਗਾ। ਇਹ ਘਟਨਾ ਵਾਪਰੀ ਆ ਫਾਜ਼ਿਲਕਾ ਦੇ ਲਾਗੇ ਪਿੰਡ ਆ ਚਾਂਦਮਾਰੀ, ਜਿੱਥੇ ਇੱਕ ਸਵਾਰੀਆਂ ਵਾਲੀ ਗੱਡੀ ਹੈ ਜਿਹੜੀ ਉਹ ਸਾਰੇ ਅਧਿਆਪਕਾਂ ਨੂੰ ਫਿਰੋਜ਼ਪੁਰ ਲੈ ਕੇ ਜਾ ਰਹੀ ਸੀ ਅਬੋਹਰ ਫਾਜ਼ਿਲਕਾ ਏਰੀਏ 'ਚੋਂ। ਤੇ ਫਾਜ਼ਿਲਕਾ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਉਹ ਪਿੰਡ ਪੈਂਦਾ ਵੱਡੀ ਸੜਕ ਤੇ ਚਾਂਦਮਾਰੀ, ਉੱਥੋਂ ਸਾਹਮਣੇ ਆਉਂਦਾ ਟਰੱਕ ਹੈ ਜਿਹੜਾ ਉਹ ਟਕਰਾ ਗਿਆ ਇਸ ਗੱਡੀ ਦੇ ਨਾਲ। ਸਾਰੇ ਜਣੇ ਤਕਰੀਬਨ ਲਗਭਗ ਉੱਥੇ ਥਾਂ ਮੁੱਕ ਗਏ ਸਨ। 4-5 ਜਣਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਜਵਾਬ ਮਿਲ ਗਿਆ, ਡੈਡ ਡਿਕਲੇਅਰ ਕਰ ਦਿੱਤਾ ਗਿਆ। ਇੱਕ ਇਹਨਾਂ ਦੇ ਵਿੱਚੋਂ ਅਧਿਆਪਕ ਹੈ ਜਿਹੜਾ ਹਾਲੇ ਜ਼ਿੰਦਗੀ ਤੇ ਮੌਤ ਦੇ ਵਿਚਾਲੇ ਝੂਲਦਾ ਪਿਆ। ਇਹ ਬਹੁਤ ਵੱਡੀ ਤਰਾਸਦੀ ਹੈ, ਔਰ ਤਰਾਸਦੀ ਜੇ ਕਹੀਏ ਤਾਂ ਇਹਦੇ ਅੱਗੇ ਕੋਈ ਜ਼ੋਰ ਤੇ ਹੈ ਨਹੀਂ। ਪਰ ਕੁਝ ਚੀਜ਼ਾਂ ਜਿਹੜੀਆਂ ਉਹ ਇਸ ਮੁਤਲਕ ਸੋਚਣ ਵਾਲੀਆਂ, ਵਿਚਾਰਨ ਵਾਲੀਆਂ। ਅਬੋਹਰ ਤੋਂ ਫਿਰੋਜ਼ਪੁਰ ਹੈ ਜਿਹੜਾ ਉਹ 100 ਕਿਲੋਮੀਟਰ ਪੈਂਦਾ, 100 ਤੋਂ ਵੱਧ ਹੋਣਾ, ਮੈਂ ਸਿੱਧਾ ਜਿਹਾ ਹਿਸਾਬ ਲਾਇਆ। 100 ਕਿਲੋਮੀਟਰ ਰੋਜ਼ਾਨਾ ਅਪ ਡਾਊਨ ਕਰਨਾ ਕਿਸੇ ਅਧਿਆਪਕ ਨੇ, ਔਰ ਸਾਰੇ ਨਵੇਂ ਅਧਿਆਪਕ ਸਨ ਜਿਹੜੇ ਹਾਲ ਹੀ ਦੇ ਵਿੱਚ ਭਰਤੀ ਹੋਏ, ਕੁਛ ਨੇ ਤੇ ਅੱਜ ਜੁਆਇਨਿੰਗ ਕਰਨੀ ਸੀ ਇਹਨਾਂ ਦੇ ਵਿੱਚੋਂ। ਸੋ ਇਹਨਾਂ ਨੂੰ ਸਟੇਸ਼ਨ ਦੇਖੋ 100 ਕਿਲੋਮੀਟਰ ਤੋਂ ਵੀ ਵੱਧ ਪੈਂਦਾ ਹੋਏਗਾ ਅਪ ਡਾਊਨ ਦਾ ਕਈਆਂ ਨੂੰ, ਕਿਉਂਕਿ ਅੱਗੇ ਪਿੰਡ ਸੀਗਾ ਇਹਨਾਂ ਦੇ ਵੱਖ ਵੱਖ ਇਲਾਕਿਆਂ 'ਚੋਂ। ਸੋ ਇਹ ਤੜਕੇ ਜਾਂਦੇ, ਸ਼ਾਮ ਨੂੰ ਆਪਣੇ ਘਰੇ ਆਉਂਦੇ, ਬਹੁਤ ਔਖਾ ਸੀ। ਤੇ ਧੁੰਦਾਂ ਦੇ ਵਿੱਚ ਤੇ ਇਹ ਸਫ਼ਰ ਹੈ ਸਗੋਂ ਜ਼ਿਆਦਾ ਖਤਰਨਾਕ ਹੋ ਗਿਆ। ਖਤਰਨਾਕ ਕਾਹਦਾ ਹੋ ਗਿਆ, ਸਮਾਪਤੀ ਹੋ ਗਿਆ ਹੁਣ ਤੇ ਸਫ਼ਰ। ਪਰ ਇਹ ਸੋਚਣ ਵਾਲੀ ਗੱਲ ਆ ਕਿ ਜੇ ਲਾਗੇ ਬੰਨੇ ਸਟੇਸ਼ਨ ਹੁੰਦਾ ਕੋਈ, ਕਿਉਂਕਿ ਅਧਿਆਪਕ ਤੇ ਕਿਸੇ ਵੀ ਇਲਾਕੇ ਦੇ ਵਿੱਚ ਪੂਰੇ ਨਹੀਂ ਪੰਜਾਬ ਦੇ ਅੰਦਰ, ਤੇ ਇਹਨਾਂ ਨੂੰ 100 ਕਿਲੋਮੀਟਰ ਜਾ ਕੇ ਸਟੇਸ਼ਨ ਮਿਲਣਾ, ਇਹ ਸੋਚਣ ਵਾਲਾ ਵਿਸ਼ਾ, ਵਿਚਾਰਨ ਵਾਲਾ ਵਿਸ਼ਾ। ਦੂਜੀ ਗੱਲ ਇਹ ਆ, ਦੇਖੋ ਧੁੰਦ ਕਿੰਨੀ ਪੈ ਰਹੀ ਹੈ ਇਸ ਸਮੇਂ। ਤੜਕੇ ਜਦੋਂ ਅਸੀਂ ਉੱਠਦੇ ਹਾਂ ਇੱਥੇ ਪੰਜਾਬ ਦੇ ਵਿੱਚ ਹੱਥ ਨੂੰ ਹੱਥ ਨਹੀਂ ਦੀਦਾ। ਜਦੋਂ ਇਹ ਹਾਦਸਾ ਹੋਇਆ ਉਸ ਸਮੇਂ ਵਿਜ਼ੀਬਿਲਿਟੀ ਬਿਲਕੁਲ ਘੱਟ ਸੀ, ਪਰ ਹਾਦਸੇ ਤੋਂ ਘੰਟੇ ਬਾਅਦ ਸਭ ਕੁਛ ਦਿਖਣ ਲੱਗ ਗਿਆ ਸੀ। ਯਾਨੀ ਜੇਕਰ ਧੁੰਦ ਤੋਂ ਅਗਾਊਂ ਥੋੜ੍ਹੇ ਜਿਹੇ ਪ੍ਰਬੰਧ ਕਰਕੇ ਇਹ ਸਮਾਂ ਹੀ ਬਦਲਿਆ ਆ ਜਾਂਦਾ,
ਸਮਾਂ ਹੀ ਬਦਲਿਆ ਜਾਂਦਾ, ਸਕੂਲ ਥੋੜ੍ਹਾ ਜਿਹਾ ਲੇਟ ਕਰ ਦਿੱਤੇ ਜਾਂਦੇ ਤਾਂ ਮੇਰੇ ਖਿਆਲ ਦੇ ਨਾਲ ਹਾਦਸਾ ਟਾਲਿਆ ਜਾ ਸਕਦਾ ਸੀਗਾ। ਇਹਨਾਂ ਚੀਜ਼ਾਂ ਨੂੰ ਸੋਚਣ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ, ਕਿਉਂਕਿ ਮੌਸਮ ਲਗਭਗ ਪੂਰੇ ਪੰਜਾਬ ਦੇ ਵਿੱਚ ਇੱਕਸਾਰ ਖਰਾਬ ਹੋ ਗਿਆ। ਹੁਣ ਸੋਚ ਰਹੇ ਹੈ ਕਿ ਸਕੂਲਾਂ ਦਾ ਟਾਈਮ ਹੈ ਜਿਹੜਾ ਲੇਟ ਫਿਟ ਕੀਤਾ ਜਾਵੇ, ਪਰ ਸਭ ਤੋਂ ਜ਼ਰੂਰੀ ਹੈ ਕਿ ਕਿਸੇ ਅਧਿਆਪਕ ਨੂੰ, ਖਾਸ ਤੌਰ 'ਤੇ ਨਵੇਂ ਅਧਿਆਪਕ ਨੂੰ, ਐਡੀ ਦੂਰ ਸਟੇਸ਼ਨ ਹੈ ਜਿਹੜਾ ਅਲਾਟ ਨਹੀਂ ਹੋਣਾ ਚਾਹੀਦਾ। ਜੀ ਪਰ ਅਧਿਆਪਕ ਹੈ ਜਿਹੜੇ, ਜਿਨ੍ਹਾਂ ਲਈ ਅਸੀਂ ਗੱਲ ਕਰਦੇ ਪਏ, ਇਹਨਾਂ ਦੇ ਵਿੱਚੋਂ ਕੁਝ ਅਧਿਆਪਕ ਇਹੋ ਜਿਹੇ ਵੀ ਆ ਜਿਨ੍ਹਾਂ ਨੇ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਜਿਹੜੀਆਂ ਅੱਜ ਸਿੱਕੇ ਟੰਗ ਦਿੱਤੀਆਂ। ਜਦੋਂ ਸਿੱਖਿਆ ਮੰਤਰੀ ਅਫਸੋਸ ਵਜੋਂ ਇਹਨਾਂ ਮ੍ਰਿਤਕ ਅਧਿਆਪਕਾਂ ਦੇ ਘਰਾਂ 'ਚ ਆਇਆ ਸੀਗਾ, ਜੀ ਉਸ ਸਮੇਂ 11-12 ਅਧਿਆਪਕ ਲਗਭਗ ਦਰਜਨ ਦੇ ਕਰੀਬ ਵਰਜੀਆਂ ਲੈ ਕੇ ਤੇ ਉਹਦੇ ਕੋਲ, ਮੰਤਰੀ ਕੋਲ ਪੁੱਜ ਗਏ। ਉਹ ਕਹਿੰਦੇ ਜੀ ਕਿ ਜਿਹੜੇ ਅੱਜ ਮਰੇ ਆ, ਤੁਸੀਂ ਐ ਕਰੋ ਸਾਨੂੰ ਇਹਨਾਂ ਦੇ ਸਟੇਸ਼ਨ ਅਲਾਟ ਕਰ ਦਿਓ, ਕਿਉਂਕਿ ਉਹ ਉਸ ਏਰੀਏ ਦੇ ਸਨ। ਸੋ ਉਹਨਾਂ ਨੇ ਗੈਰ ਮਨੁੱਖਤਾ ਵਾਲੀਆਂ ਜਿਹੜੀਆਂ ਸੀ ਸਾਰੀਆਂ ਹੱਦਾਂ ਟੱਪ ਦਿੱਤੀਆਂ, ਸ਼ਰਮਸਾਰ ਕਰ ਦਿੱਤਾ ਅਧਿਆਪਨ ਕਿਤੇ ਨੂੰ। ਇੱਕ ਬੀਬੀ ਨੇ ਤੇ ਇੱਥੋਂ ਤੱਕ ਕਹਿ ਦਿੱਤੀ ਕਿ ਜਿਹੜੀ ਫਲਾਣੀ ਬੀਬੀ ਮਰੀ ਅੱਜ, ਐ ਕਰੋ ਮੈਨੂੰ ਉਹਦੇ ਸਕੂਲ ਚ ਲਾ ਦਿਓ। ਫਿਰ ਉਹ ਉੱਥੇ ਮੰਤਰੀ ਸੀ, ਸਿੱਖਿਆ ਮੰਤਰੀ ਜਿਹੜਾ ਚੀਮਾ, ਉਹ ਥੋੜਾ ਜਿਹਾ ਭੜਕ ਗਿਆ। ਉਹਨੇ ਇਨਕੁਆਇਰੀ ਦੇ ਹੁਕਮ ਦਿੱਤੇ, ਪਰ ਬਹੁਤ ਗਲਤ ਗੱਲ ਕੀਤੀ ਇਹਨਾਂ ਨੇ ਕਿ ਉਹਨਾਂ ਦੇ ਤੇ ਵਿਚਾਰਿਆਂ ਦੇ ਹਾਲੇ ਤੱਕ ਸਿਵੇ ਨਹੀਂ ਸਨ ਬਲੇ, ਤੇ ਉਹ ਉਹਨਾਂ ਦੀ ਥਾਂ ਤੇ ਲੱਗਣ ਲਈ ਵੀ ਕਾਹਲੇ ਹੋ ਗਏ। ਪਰ ਕੁੱਲ ਮਿਲਾ ਕੇ ਜੇ ਦੇਖੀਏ, ਕਹਿਰ ਸੀਗਾ ਔਰ ਸਾਡੀ ਸੰਵੇਦਨਾ ਹੀ ਉਹਨਾਂ ਦੇ ਪਰਿਵਾਰਾਂ ਦੇ ਨਾਲ ਆ। ਪਰ ਇਹ ਜਿਹੜਾ ਸੜਕੀ ਅੱਤਵਾਦ ਆ, ਲਗਭਗ 1.5 ਦਰਜਨ ਜਾਨ ਹੈ ਜਿਹੜੀ ਉਹ ਇੱਕ ਦਿਨ 'ਚ ਖਾ ਜਾਂਦਾ ਪੰਜਾਬ ਦੇ ਵਿੱਚ। ਅਫਸੋਸ ਦੀ ਗੱਲ ਆ ਕਿ ਨਾ ਇਹ ਰੁਕ ਰਿਹਾ ਤੇ ਨਾ ਰੁਕਣ ਵਾਲੇ ਪਾਸੇ ਕੋਈ ਜਾ ਰਿਹਾ। ਜੀ ਜੀ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਸਾਬਕਾ ਹਵਾਈ ਫੌਜੀ ਮੁਖੀ CBI ਵੱਲੋਂ ਗ੍ਰਿਫਤਾਰ। ਇਹ ਉਹੀ ਅਗਸਤਾ ਏਅਰਲਾਈਨਸ ਦੇ ਉਹ ਜਿਹੜੇ ਜਹਾਜ਼ ਸੀਗੇ, ਅਗਸਤਾ ਵੇਸਟਲੈਂਡ ਦੇ ਜਹਾਜ਼ ਚੋਪਰ ਜਿਹਨਾਂ ਨੂੰ ਕਹਿ ਦਿੰਦੇ ਆ, ਉਹ ਸੌਦਾ ਸੀਗਾ ਜਿਹੜਾ, ਉਹਦੇ ਘੁਟਾਲੇ ਦੇ ਵਿੱਚ ਇਹਨੂੰ CP ਤਿਆਗੀ ਸੀਗਾ ਜਿਹੜਾ ਸਾਬਕਾ ਹਵਾਈ ਮੁਖੀ, ਉਹਨੂੰ ਗ੍ਰਿਫਤਾਰ ਕਰ ਲਿਆ ਅੱਜ CBI ਨੇ। ਇਹ ਸੌਦਾ ਸੀਗਾ ਜਿਹੜਾ 3600 ਕਰੋੜ ਰੁਪਈਏ ਦਾ ਸੀਗਾ। ਇਟਲੀ ਦੀ ਕੰਪਨੀ ਦੇ ਨਾਲ ਸੌਦਾ ਹੋਇਆ ਸੀਗਾ। ਵੈਸਟਲੈਂਡ ਜਿਹੜੇ ਹਵਾਈ ਜਹਾਜ਼ ਖਰੀਦਣੇ ਸੀਗੇ, VVIP ਲੋਕਾਂ ਲਈ ਇਹ ਜਹਾਜ਼ ਖਰੀਦਣੇ ਸਨ 12, 1 ਦਰਜਨ ਜਹਾਜ਼ ਖਰੀਦਣੇ ਸਨ। 3600 ਕਰੋੜ ਦਾ ਸੌਦਾ ਸੀਗਾ। ਪਰ ਹੋਇਆ ਕੀ ਕਿ ਇਹ ਜਿਹੜਾ ਤਿਆਗੀ ਸੀਗਾ, ਇਹਦੇ ਤੱਕ ਅਪਰੋਚ ਕੀਤੀ ਵਿਚੋਲੀਆਂ ਨੇ, ਇਹਦੇ ਭਤੀਜੇ ਨੂੰ ਪੱਟਿਆ, ਔਰ ਇਹਦਾ ਭਤੀਜਾ ਇੰਨੇ ਸਟੀਕ ਅੰਦਾਜ਼ੇ ਲਾਉਂਦਾ ਸੀ। ਹਾਲੇ ਉਦੋਂ ਤਿਆਗੀ ਹਵਾਈ ਫੌਜ ਦਾ ਮੁਖੀ ਨਹੀਂ ਸੀ ਬਣਿਆ, ਪਰ ਉਹਨੇ ਵਿਚੋਲੀਆਂ ਨੂੰ ਪਹਿਲਾਂ ਵਿਸ਼ਵਾਸ ਦਿੱਤਾ ਸੀਗਾ 2004 ਦੇ ਵਿੱਚ ਕਿ ਮੇਰਾ ਅੰਕਲ ਹੈ ਜਿਹੜਾ, ਉਹ ਹਵਾਈ ਸੈਨਾ ਦਾ ਮੁਖੀ ਬਣੇਗਾ, ਤੁਸੀਂ ਡੀਲ ਕਰੋ। ਫਿਰ ਇਹ ਚਲਦੀ ਡੀਲ ਹੈ ਜਿਹੜੀ, ਉਹ ਫਿਰ ਪੱਕੀ ਹੋ ਗਈ। 2010 ਦੇ ਵਿੱਚ ਇਹ ਸੌਦਾ ਜਿਹੜਾ ਤੋੜ ਚੜਿਆ। ਫਿਰ ਇਹਦੇ ਲਈ ਇਹਨਾਂ ਨੇ ਕੀ ਕੀਤਾ, ਕਿਉਂਕਿ ਉਸੇ ਕੰਪਨੀ ਤੋਂ ਜਹਾਜ਼ ਲੈਣੇ ਸਨ, ਗੱਫਾ ਮਿਲਿਆ ਸੀਗਾ। ਇਹਨਾਂ ਨੇ ਜਿਹੜੇ ਮਾਪਦੰਡ ਆ, ਜਿੱਦਾਂ ਮਸਲਨ ਕਿ ਕਿੰਨੇ ਮੀਟਰ, ਕਿੰਨੀ ਉਚਾਈ ਤੇ ਉਸ ਜਹਾਜ਼ ਨੇ ਉੱਡਣਾ, ਉਹਦਾ ਪੈਰਾਮੀਟਰ ਸੀਗਾ 6000 ਮੀਟਰ ਦਾ, ਸੀਲਿੰਗ ਜਿਹਨੂੰ ਕਹਿ ਦਿੰਦੇ ਆ। ਤਾਂ ਉਹ ਪੈਮਾਨਾ ਹੀ ਘਟਾ ਦਿੱਤਾ ਗਿਆ, 4500 ਕਰ ਦਿੱਤਾ ਗਿਆ, ਕਿ ਉਸ ਕੰਪਨੀ ਨੂੰ ਇਹਦਾ ਫਾਇਦਾ ਮਿਲਿਆ। ਫਿਰ ਹੌਲੀ ਹੌਲੀ ਜਿਹੜੀ ਹੈ ਇਹ ਰਿਸ਼ਵਤ ਪਹੁੰਚਦੀ ਗਈ। ਮੌਰੀਸ਼ੀਅਸ ਦੀ ਇੱਕ ਫਰਮ ਦੇ ਜ਼ਰੀਏ ਇਹਨੂੰ ਰਿਸ਼ਵਤ ਦਿੱਤੀ ਗਈ। ਉਹ ਸਾਰਾ ਕੁਛ ਹੁਣ ਪਰਤ ਦਰ ਪਰਤ ਖੁੱਲ੍ਹ ਗਿਆ। ਅੱਜ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਅਫਸੋਸ ਦੀ ਗੱਲ ਆ ਕਿ ਬੋਫੋਰਸ ਤੋਂ ਜੇ ਪਿੱਛੇ ਚਲੇ ਜਾਈਏ, ਬੋਫੋਰਸ ਤੇ ਬੜਾ ਮਸ਼ਹੂਰ ਕਪਲਾ ਹੈ, ਉਸ ਤੋਂ ਪਿੱਛੇ ਚਲੇ ਜਾਈਏ, ਜਿਉਂ ਉਹ ਜੀਪ ਘੁਟਾਲਿਆਂ ਦੀ ਜੀਪ ਤੁਰੀ ਹੈ, ਇਹ ਰੱਖਿਆ ਦੇ ਮਾਮਲੇ 'ਚ ਤੇ ਘੁਟਾਲੇ ਜਿਹੜੇ ਉਹ ਚੜ੍ਹਦੇ ਨਜ਼ਰ ਆਉਂਦੇ ਆ। ਕੋਈ ਵੀ ਰੱਖਿਆ ਦੇ ਨਾਲ ਜੁੜਿਆ ਸੌਦਾ ਜਿਹੜਾ, ਮੇਰੇ ਖਿਆਲ ਦੇ ਨਾਲ ਬੇਦਾਗ ਅਜੇ ਤੱਕ ਨੇਪਰੇ ਨਹੀਂ ਚੜਿਆ। ਹੁਣ ਇਹਦੇ 'ਚ ਗ੍ਰਿਫਤਾਰੀ ਹੋਈ ਹੈ, ਪਰ ਇਹਦੇ 'ਚ ਇਕੱਲਾ ਨਹੀਂ ਜਿਹਨੇ ਮਾਲ ਛਕਿਆ, ਇਹਦੇ 'ਚ 2-3 ਤੇ ਇੱਕ ਤੇ ਇਹਦਾ ਭਰਾ ਆ ਵਕੀਲ, ਇੱਕ ਇਹਦਾ ਭਤੀਜਾ ਹੈ, ਕੋੜਮੇ ਦੇ ਵਿੱਚੋਂ 3-4 ਨੇ, ਬਾਕੀ 14-15 ਹੋਰ ਵੀ ਨੇ ਜਿਹੜੇ, ਕੋਈ ਫੌਜ ਦਾ ਅਧਿਕਾਰੀ ਹੈ, ਕੋਈ ਇੱਧਰੋਂ, ਕੋਈ ਵਿਚੋਲੀਆ, ਕੋਈ ਇੱਧਰ ਲਾਗੇ ਬੰਨੇ ਦਾ। ਸੋ ਇਹਨਾਂ ਸਾਰਿਆਂ ਦੀ ਹੁਣ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਇਸ ਮਸਲੇ ਦੀ ਜਿਹੜੀ ਸਾਰੀ ਤਾਣੀ ਹੈ ਉਹ ਖਿਲ ਕੇ ਵਿੱਚੋਂ ਗੰਢਿਆਂ ਚੋਂ ਗਡੇਲ ਕੱਢਣਾ ਚਾਹੀਦਾ ਕਿ ਕਿੰਨੇ ਮਾਲ ਛਕਿਆ। ਪਰ ਹੁਣ ਜਿਹੜਾ ਕੁਛ ਇਸ ਮੁਲਕ ਦੇ ਵਿੱਚ ਦੇਖਦੇ ਪਏ, ਚੱਲਦਾ ਪਿਆ, ਉਹਦੇ 'ਚ ਲੋਕੀ ਕਹਿਣ ਲੱਗ ਪਿਆ ਕਿ ਭਾਰਤ ਵਿੱਚ ਘਪਲੇ ਨਹੀਂ ਚੱਲਦੇ, ਹੁਣ ਘਪਲਿਆਂ ਵਿੱਚ ਭਾਰਤ ਚੱਲਣ ਡਿਆ। ਜੀ ਜੀ, ਬਿਲਕੁਲ ਜੀ, ਬਿਲਕੁਲ। ਅੱਗੇ ਆਪਾਂ ਮਿੰਟੂ ਜੀ ਗੱਲਬਾਤ ਕਰਦੇ ਹਾਂ ਵੀ ਮਨਮੋਹਨ ਸਿੰਘ ਹੁਣਾਂ ਨੇ ਹੁਣ ਨੋਟਬੰਦੀ ਦੇ ਉੱਤੇ ਮੋਦੀ ਨੂੰ ਇੱਕ ਵਾਰੀ ਫੇਰ ਘੇਰਿਆ।
ਜੀ ਮਿੰਟੂ ਜੀ। ਰਾਜਕਰਮਵੀਰ ਸਿੰਘ ਜੀ, ਤੁਹਾਡੀ ਆਵਾਜ਼ ਕੱਟ ਗਈ ਸੀ ਜੀ। ਜੀ ਤੇ ਹਾਂਜੀ ਜੀ ਮੈਂ ਜੀ ਦੁਬਾਰਾ ਸਵਾਲ ਪੁੱਛਦਾ ਵੀ ਮਨਮੋਹਨ ਸਿੰਘ ਹੁਣਾਂ ਨੇ ਨੋਟਬੰਦੀ ਦੇ ਉੱਤੇ ਨਰਿੰਦਰ ਮੋਦੀ ਨੂੰ ਫੇਰ ਘੇਰਿਆ ਆ। ਜੀ, ਮੇਰੇ ਖਿਆਲ ਦੇ ਨਾਲ ਇੱਕ ਰਣਨੀਤਿਕ ਪੈਂਤੜਾ ਹੈ ਕਾਂਗਰਸ ਦਾ ਕਿ ਹੁਣ ਸਾਰੀ ਕਮਾਂਡ ਹੈ ਜਿਹੜੀ ਉਹ ਦੋ ਹੱਥਾਂ 'ਚ ਹੈ। ਇੱਕ ਤੇ ਰਾਹੁਲ ਗਾਂਧੀ ਹੈ, ਇੱਕ ਮਨਮੋਹਨ ਸਿੰਘ। ਮਨਮੋਹਨ ਜੀ ਸਿੰਘ ਦਾ ਅੱਗੇ ਆਉਣਾ ਉਹ ਸਾਰਿਆਂ ਲਈ ਹੈਰਾਨ ਕੁੰਨ ਆ, ਕਿਉਂਕਿ ਅਕਸਰ ਮਨਮੋਹਨ ਸਿੰਘ ਮੌਨ ਵੀ ਰਹਿੰਦੇ ਆ ਤੇ ਰਹਿੰਦੇ ਵੀ ਪਿੱਛੇ ਆ, ਪਰ ਇਸ ਲੜਾਈ 'ਚ ਹੁਣ ਹੌਲੀ 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 ਫਰੰਟੀਅਰ ਤੇ ਆ ਗਏ ਆ। ਜੀ ਉਹ ਤੁਹਾਨੂੰ ਪਤਾ ਹੋਣਾ ਕਿ ਉਹਨਾਂ ਨੇ ਸਦਨ ਦੇ ਵਿੱਚ ਵੀ ਇੱਕ ਬਹੁਤ ਤਾਬੜਤੋੜ ਸਪੀਚ ਕੀਤੀ ਸੀ, ਨਰਿੰਦਰ ਮੋਦੀ ਤੇ ਹਮਲੇ ਬੋਲੇ ਸੀਗੇ। ਅੱਜ ਉਹਨਾਂ ਨੇ ਦਾ ਹਿੰਦੂ ਅਖਬਾਰ ਦੇ ਵਿੱਚ ਇੱਕ ਲੇਖ ਲਿਖਿਆ, ਲੇਖ ਦੇ ਵਿੱਚ ਵੀ ਉਹਨਾਂ ਨੇ ਬੜੀਆਂ ਤੰਜ਼ਾਂ ਕੱਸੀਆਂ ਤੇ ਬੜੇ ਸ਼ਬਦੀ ਹੱਲੇ ਬੋਲੇ ਆ ਨਰਿੰਦਰ ਮੋਦੀ ਤੇ। ਉਹਨੇ ਇੱਥੋਂ ਤੱਕ ਉਹਨੇ ਆਖਿਆ ਕਿ 1 ਅਰਬ ਲੋਕਾਂ ਦਾ ਇਸ ਬੰਦੇ ਨੇ ਯਕੀਨ ਤੋੜ ਦਿੱਤਾ। ਨਾਲ ਹੀ ਜੀ ਉੱਗੇ ਅਰਥ ਸ਼ਾਸਤਰੀ ਮਨਮੋਹਨ ਸਿੰਘ ਦਾ ਕਹਿਣਾ ਵਾ ਕਿ GDP ਹੈ ਜਿਹੜੀ ਉਹ ਹੋਰ ਥੱਲੇ ਆ ਜਾਏਗੀ ਤੇ ਨੌਕਰੀਆਂ ਜਿਹੜੀਆਂ ਉਹ ਚਲਦੀਆਂ ਲੱਗਣਗੀਆਂ। ਇਹ ਦੋ ਚੀਜ਼ਾਂ ਉਹਨੇ ਪ੍ਰਮੁੱਖਤਾ ਦੇ ਤੌਰ ਤੇ ਕਹੀਆਂ ਨੇ ਕਿ ਇੱਕ GDP ਹੈ ਜਿਹੜੀ ਉਹ ਘਟੇਗੀ, ਦੂਜਾ ਕਿ ਬੇਰੁਜ਼ਗਾਰੀ ਜਿਹੜੀ ਵਧੇਗੀ। ਉਧਰ ਰਾਹੁਲ ਗਾਂਧੀ ਕਹਿੰਦਾ ਜੀ ਕਿ ਇਹ ਹਿਸਟਰੀ ਦਾ ਸਭ ਤੋਂ ਵੱਡਾ ਸਕੈਮ। ਉਹਦੇ ਕਹਿਣ ਦਾ ਮਤਲਬ ਜਿੰਨੇ ਕਾਂਗਰਸ ਨੇ ਕੀਤੇ ਆ 2G ਜਾਂ ਕੋਇਲ ਘੁਟਾਲਾ ਬੜੇ ਵੱਡੇ ਗਿਣੇ ਜਾਂਦੇ ਭਾਰਤ ਦੇ ਇਤਿਹਾਸ ਦੇ ਵਿੱਚ, ਉਹ ਕਹਿੰਦਾ ਜੀ ਕਿ ਇਹਦੇ ਨਾਲੋਂ ਵੀ ਇਹ ਹਿਸਟਰੀ ਦਾ ਸਭ ਤੋਂ ਵੱਡਾ ਹੋਏਗਾ ਘੁਟਾਲਾ। ਉਹ ਕਹਿੰਦਾ ਕਿ ਮੈਨੂੰ ਤੇ ਬੋਲਣ ਦਾ ਮੌਕਾ ਨਹੀਂ ਮਿਲਦਾ ਪਿਆ ਸਦਨ 'ਚ, ਜੇ ਮੈਂ ਬੋਲਿਆ ਤੇ ਭੁਚਾਲ ਆ ਜਾਊਗਾ। ਕਈ ਬੰਦੇ ਕਹਿੰਦੇ ਕਿ ਅੱਗੇ ਤੇ ਭੁਚਾਲ ਉਦੋਂ ਹੀ ਆਉਂਦਾ ਜਦੋਂ ਤੂੰ ਬੋਲਦਾ, ਤੇ ਆਉਂਦਾ ਕਾਂਗਰਸ ਦੇ ਵਿੱਚ ਹੀ ਹੈ। ਐਤਕੀ ਦੇਖਦੇ ਹਾਂ ਭੁਚਾਲ ਕਿੱਥੇ ਆਉਂਦਾ। ਜੀ ਪਰ ਜਿਹੜੇ ਮਨਮੋਹਨ ਸਿੰਘ ਦੇ ਸ਼ਬਦ ਆ, ਉਹਨਾਂ ਸ਼ਬਦਾਂ ਦੇ ਵਿੱਚ ਹਕੀਕਤ ਆ, ਸੱਚਾਈ ਆ। ਮਨਮੋਹਨ ਸਿੰਘ ਨੇ ਉਸ ਦਿਨ ਕਿਹਾ ਸੀ ਕਿ ਤੁਹਾਡੀ 2% GDP ਹੈ ਜਿਹੜੀ ਉਹ ਕੰਡ ਪਰਨੇ ਜਾ ਪੈਣੀ ਆ। ਤੇ ਹੋਇਆ ਵੀ ਕਿ RBI ਨੇ ਕੱਲ ਸਮੀਖਿਆ ਕੀਤੀ, ਆਪ ਮੰਨਿਆ ਕਿ 7.6 ਤੋਂ ਜਿਹੜੀ GDP ਸੀ ਉਹ ਡਿੱਗ ਕੇ ਘਟ ਕੇ 7.1 ਤੇ ਆ ਗਈ। ਇਹਦਾ ਮਤਲਬ ਕਿ ਅੱਧਾ ਫੀਸਦ ਤੇ ਉੱਡ ਗਈ 1 ਮਹੀਨੇ ਦੇ ਵਿੱਚ। ਤੇ ਜੇ ਤਿਮਾਹੀ ਦੀ ਗੱਲ ਕਰੀਏ ਆਪਾਂ, ਤਿਮਾਹੀ ਸ਼ੁਰੂ ਹੋਣੀ ਜਿਹੜੀ ਜਨਵਰੀ ਫਰਵਰੀ ਮਾਰਚ ਵਾਲੀ ਇਸ ਵਿੱਤੀ ਸਾਲ ਦੀ, ਚਾਲੂ ਵਿੱਤੀ ਸਾਲ ਦੀ ਜਿਹੜੀ ਆਖਰੀ ਤਿਮਾਹੀ ਹੈ, ਉਹਦੇ ਵਿੱਚ ਤੇ ਮੇਰੇ ਖਿਆਲ ਦੇ ਨਾਲ ਇਹ ਜਿਹੜੀ GDP ਆ, ਜੇ ਇਸੇ ਤਰੀਕੇ ਦੇ ਨਾਲ ਹੀ ਇਹਨਾਂ ਦੀਆਂ ਨੀਤੀਆਂ ਰਹੀਆਂ, ਉਹ ਬਹੁਤ ਥੱਲੇ ਚਲੇ ਜਾਏਗੀ। ਤੇ ਮਨਮੋਹਨ ਸਿੰਘ ਦੀ ਜਿਹੜੀ ਉਹ ਆਰਥਿਕਤਾ ਵਾਲੀ ਨਜ਼ਰ ਆ, ਆਰਥਿਕ ਮਾਹਰ ਵਾਲੀ ਨਜ਼ਰ ਆ, ਉਹ ਕਿਤੇ ਨਾ ਕਿਤੇ ਹਕੀਕਤ ਨੂੰ ਬਖੂਬੀ ਜਿਹੜੀ ਪਹਿਚਾਨ ਰਹੀ ਹੈ। ਪਰ ਇਹ ਸਿਆਸਤ ਆਪਣੀ ਥਾਂ ਤੇ ਹੋ ਰਹੀ ਹੈ। ਇੱਥੇ ਰਿਕਵਰੀਆਂ ਜਿਹੜੀਆਂ ਹੋ ਰਹੀਆਂ ਉਹ ਲੋਕਾਂ ਨੂੰ ਹੈਰਾਨ ਕਰਦੀਆਂ ਪਈਆਂ। ਅੱਜ ਵੀ ਰਕਮ ਫੜੀ ਗਈ ਐਕਸਿਸ ਬੈਂਕ ਦੇ ਵਿੱਚੋਂ, ਫਰਜ਼ੀ ਖਾਤੇ ਫੜੇ ਗਏ ਜਿਨ੍ਹਾਂ ਦੇ ਵਿੱਚ 400 ਕਰੋੜ ਰੁਪਈਆ ਸੀ। ਦਿੱਲੀ ਦੀ ਇੱਕ ਬ੍ਰਾਂਚ ਦੇ ਵਿੱਚ 15 ਜਾਲੀ ਖਾਤੇ ਸੀਗੇ, ਉਹਨਾਂ ਜਾਲੀ ਖਾਤਿਆਂ ਦੇ ਵਿੱਚ 400 ਕਰੋੜ ਰੁਪਈਆ ਪਾਇਆ ਗਿਆ। ਹੁਣ ਪਤਾ ਨਹੀਂ ਕਿਹੜੇ ਕਿਹੜੇ ਭਗਤ ਦੀ ਜਿਹੜੀ ਉਹ ਮਿਲੀ ਭੁਗਤ ਹੋਈ ਉੱਥੇ। ਹੁਣ ਸਮਝ ਤੋਂ ਪਰੇ ਹੋ ਰਹੀਆਂ ਨੇ ਕੁਝ ਗੱਲਾਂ, ਪਰ ਇਹਨਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਅੱਜ ਹੋਰ ਨਿਕਲ ਆਈ ਹੈ। ਜਿਹੜਾ ਸਾਡਾ ਫਾਈਨੈਂਸ਼ੀਅਲ ਰਾਜ ਮੰਤਰੀ ਹੈ ਅਰਜੁਨ ਮੇਘਵਾਲ, ਉਹਨੇ ਕਿਹਾ, ਕਹਿੰਦਾ ਜੀ ਅਸੀਂ ਪਲਾਸਟਿਕ ਵਾਲੀ ਕਰੰਸੀ ਲਿਆਵਾਂਗੇ। ਹੁਣ ਅਸੀਂ ਪਲਾਸਟਿਕ ਵਾਲੇ ਨੋਟ ਲਿਆਵਾਂਗੇ ਤਾਂ ਕਿ ਜਿਹੜੀ ਫੇਕ ਕਰੰਸੀ ਹੈ ਉਹ ਬਾਜ਼ਾਰ ਦੇ ਵਿੱਚ ਨਾ ਚੱਲ ਸਕੇ। ਹੁਣ ਅਰਜੁਨ ਮੇਘਵਾਲ ਕਹਿੰਦੇ ਆ ਜੀ ਕਿ ਅਸੀਂ ਪਲਾਸਟਿਕ ਵਾਲੀ ਕਰੰਸੀ ਚਲਾਵਾਂਗੇ। ਮੋਦੀ ਸਾਹਿਬ ਕਹਿੰਦੇ ਕਿ ਅਸੀਂ ਕੈਸ਼ਲੈਸ ਇਕਨੋਮੀ ਦੇਣੀ ਹੈ ਸੋਸਾਇਟੀ ਨੂੰ। ਸਮਝ ਤੋਂ ਬਾਹਰ ਆ ਕਿ ਕੀ ਕਹਿ ਰਹੇ, ਕੀ ਨਹੀਂ ਕਹਿ ਰਹੇ। ਨਰਿੰਦਰ ਮੋਦੀ ਤੇ ਇਹੋ ਜਿਹਾ, ਕਦੇ ਉਹ ਆਖ ਦਿੰਦਾ ਜੀ ਕਿ ਜਿਹੜੇ ਇਮਾਨਦਾਰ ਆ ਉਹ ਲੈਣਾ ਚ ਲੱਗੇ ਆ, ਕਦੇ ਆਖ ਦਿੰਦਾ ਉਹ ਜਿਹੜੇ ਚੋਰ ਆ ਵੇਖੋ ਮੈਂ ਲੈਣਾ ਚਲਾ ਰੱਖੇ ਆ। ਉਹਦਾ ਕੋਈ ਵੀ ਪਤਾ ਨਹੀਂ ਲੱਗਦਾ। ਕਦੇ ਆਖ ਦਿੰਦਾ ਮੈਂ ਫਕੀਰ ਆ, ਕਦੇ ਆਖ ਦਿੰਦਾ ਮੇਰੇ ਵਰਗਾ ਅੜਬ ਬੰਦਾ ਨਹੀਂ ਹੈਗਾ। ਉਹ ਸਮਝ ਤੋਂ ਪਰੇ ਆ ਗੱਲਾਂ ਇਹਨਾਂ ਦੀਆਂ ਜੋ ਇਹ ਕਰਦੇ ਪਏ ਆ। ਹੁਣ ਜੇ ਨੋਟ ਵਾਲੀ ਕਰੰਸੀ ਦੀ ਗੱਲ, ਪਲਾਸਟਿਕ ਨੋਟ ਵਾਲੀ ਕਰੰਸੀ ਦੀ ਗੱਲ ਕਰੀਏ, ਤੇ ਅੱਗੇ ਇਹਨਾਂ ਨੇ ਪੇਟੀਐਮ ਦਾ ਇੱਕ ਖੁਆਬ ਦਿਖਾਇਆ। ਉਹ ਅੱਜ ਪੇਟੀਐਮ ਦਾ ਵੀ ਭੇਤ ਖੁੱਲ ਗਿਆ। ਪੇਟੀਐਮ ਦਾ ਅੱਜ ਐਸਾ ਚੰਦ ਚੜਿਆ ਕਿ ਸਾਰਿਆਂ ਨੇ ਦੰਦਾਂ ਥੱਲੇ ਉਂਗਲ ਲੈ ਲਈ। ਇੱਕ ਸ਼ਾਹਦਰਾ ਇਲਾਕੇ ਦੇ ਵਿੱਚ ਲੋਕੇਸ਼ਨਾਂ ਦਾ ਕਾਰੋਬਾਰੀ ਸੀ, ਉਹਨੇ ਵੀ ਮੋਦੀ ਦੀ ਜਿਹੜੀ ਆ ਕੈਸ਼ਲੈਸ ਅਰਥ ਵਿਵਸਥਾ ਉਹਨੂੰ ਅਪਣਾ ਲਿਆ। ਪੇਟੀਐਮ ਦੇ ਵਿੱਚ ਉਹਨੇ 17-18 ਹਜ਼ਾਰ ਰੁਪਈਆ ਆਪਦਾ ਪਵਾ ਲਿਆ। ਉਹ ਬਿੱਲ ਭਰਨ ਗਿਆ ਬਿਜਲੀ ਦਾ, ਜਦੋਂ ਬਿੱਲ ਭਰਨ ਲੱਗਾ ਤੇ ਉਹ ਪੇਟੀਐਮ ਕਹਿੰਦੀ ਕਿ ਹੱਥ ਨਾ ਲਾ, ਉੱਥੇ ਉਹਦੇ ਰੰਗ ਉੱਡ ਗਏ। ਕਮਾਲ ਦੀ ਗੱਲ ਤੇ ਹੈ ਕਿ ਜਦੋਂ ਉਹਨੇ ਫਰੋਲੀ ਆਪਦੀ ਪੇਟੀਐਮ ਦੀ ਪੇਟੀ ਖਾਲੀ ਸੀ, ਉਹਦੇ ਚ ਕੁਛ ਵੀ ਨਹੀਂ ਸੀ, ਡਿਟੇਲ ਵੀ ਉੱਡ ਗਈ। ਉਹ ਸਾਰੇ ਹੁਣ ਇਸ ਗੱਲੋਂ ਹੈਰਾਨ ਆ ਕਿ ਪੇਟੀਐਮ ਹੈ ਜਿਹੜੀ, ਅੱਗੇ ਲੋਕੀ ਕਹਿੰਦੇ ਸੀਗੇ ਤੇ ਪੇਟੂ ਮੋਦੀ ਹੈ, ਕਿਤੇ ਉਹੀ ਗੱਲ ਤੇ ਨਹੀਂ ਹੋਣ ਡਈ ਕਿ ਇਹ, ਕਿਉਂਕਿ ਇਹਦੀ ਮਸ਼ਹੂਰੀ ਮੋਦੀ ਸਾਹਿਬ ਨੇ ਕੀਤੀ ਸੀ ਪੇਟੀਐਮ ਦੀ, ਤੇ ਇਹ ਸਾਰੇ ਚੰਦ ਚੜ੍ਹ ਲੱਗ ਪਏ ਆ। ਸੋ ਲੋਕੀ ਕਹਿੰਦੇ ਆ ਕਿ ਕੈਸ਼ਲੈਸ ਅਰਥ ਵਿਵਸਥਾ ਕਾਮਯਾਬ ਹੋਵੇ ਜਾਂ ਨਾ ਹੋਵੇ, ਲੋਕ ਕੈਸ਼ਲੈਸ ਜ਼ਰੂਰ ਹੋ ਗਿਆ।
ਬਿਲਕੁਲ ਬਿਲਕੁਲ। ਅਤੇ ਕੀ ਮਿੰਟੀ ਜੀ ਤੁਹਾਨੂੰ ਇਹ ਲੱਗ ਰਿਹਾ ਵੀ ਜਿਹੜਾ ਮਨਮੋਹਨ ਸਿੰਘ ਹੁਣ ਇੱਕ ਵਾਰੀ ਫੇਰ ਬਾਹਰ ਆਏ ਨੇ, ਇਹ ਆਉਣ ਵਾਲੀਆਂ ਲੋਕ ਸਭਾ ਦੇ ਲਈ ਕਾਂਗਰਸ ਵੱਲੋਂ ਤਿਆਰੀ ਹੈ ਵੀ ਹੋਰ ਤੇ ਕੋਈ ਚਿਹਰਾ ਕਿਸੇ ਨੂੰ ਨਜ਼ਰ ਆਉਂਦਾ ਨਹੀਂ ਵੀ ਇੱਕ ਵਾਰੀ ਫੇਰ ਮਨਮੋਹਨ ਸਿੰਘ ਨੂੰ ਹੀ ਅੱਗੇ ਕੀਤਾ ਜਾਵੇ? ਹਾਂ ਬਿਲਕੁਲ ਵਾਜਬ ਆ ਤੁਹਾਡੀ ਗੱਲ। ਮੈਂ ਤਾਂ ਹੀ ਕਿਹਾ ਨਾ ਕਿ ਇਹਨੂੰ ਰਣਨੀਤਿਕ ਪੈਂਤੜੇ ਦੇ ਤਹਿਤ ਹੀ ਅੱਗੇ ਲਿਆਂਦਾ ਜਾ ਰਿਹਾ। ਮੇਰੇ ਖਿਆਲ ਦੇ ਨਾਲ ਚਿਹਰਾ ਬਣਾ ਲਿਆ ਜਾਏਗਾ, ਕਿਉਂਕਿ ਇਹਨਾਂ ਕੋਲ ਚਿਹਰਾ ਨਹੀਂ। ਰਾਹੁਲ ਗਾਂਧੀ ਦਾ ਚਿਹਰਾ ਤੇ ਇਹੋ ਜਿਹਾ ਚਿਹਰਾ ਹੈ ਕਿ ਉਹਨੂੰ ਵੇਖ ਕੇ ਇਹਨਾਂ ਦੇ ਆਪਦੇ ਚਿਹਰੇ ਪਾਸੇ ਨੂੰ ਚਿਹਰਾ ਕਰ ਲੈਂਦੇ ਆ, ਜੀ ਕਿਉਂਕਿ ਜੀ ਇਹਨਾਂ ਦੇ ਆਪਦੇ ਅੱਧੇ ਲੀਡਰ ਹੈ ਜਿਹੜੇ ਰਾਹੁਲ ਨੂੰ ਲੀਡਰ ਨਹੀਂ ਮੰਨਦੇ। ਤਾਂ ਮੇਰੇ ਖਿਆਲ ਦੇ ਨਾਲ ਪਹੁੰਚ ਚੌਂਕੇ ਸੂਈ ਟਿਕੇਗੀ ਮਨਮੋਹਨ ਸਿੰਘ ਤੇ ਮਨਮੋਹਨ ਸਿੰਘ ਨੂੰ ਜਿਹੜਾ ਇਹਨਾਂ ਨੇ ਅੱਗੇ ਲਿਆਂਦਾ, ਉਹਦਾ ਕਿਉਂਕਿ ਅਕਸਰ ਉਹ ਹੁਣ ਬਹੁਤ ਦੂਰ ਰਹਿੰਦੇ ਸੀ ਸਿਆਸਤ ਤੋਂ, ਜੀ 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 ਸੁਰਖੀਆਂ 'ਚ ਨਹੀਂ ਸਨ, ਸਮਾਗਮਾਂ 'ਚ ਵੀ ਘੱਟ ਆਉਂਦੇ ਸਨ। ਜਿਸ ਤਰੀਕੇ ਨਾਲ ਉਹਨਾਂ ਨੇ ਸਦਨ 'ਚ ਪਹੁੰਚ ਕੇ ਸਪੀਚ ਕੀਤੀ, ਉਸ ਤੋਂ ਬਾਅਦ ਆਰਟੀਕਲ ਲਿਖਣੇ ਸ਼ੁਰੂ ਕਰ ਦਿੱਤੇ। ਇਹਦਾ ਮਤਲਬ ਆ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਤੇ ਸਰਕਾਰ ਨੂੰ ਘੇਰਨ ਲਈ ਇਹ ਕਾਂਗਰਸ ਦੇ ਦਲ ਦੇ ਮੋਹਰੀ ਹੋਣਗੇ। ਜੀ ਜੀ। ਅਤੇ ਆਪਾਂ ਅਗਲੀ ਗੱਲ ਕਰੀਏ ਵੀ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਪੂਰੇ ਸੈਸ਼ਨ ਲਈ ਸੰਸਦ ਤੋਂ ਬਾਹਰ। ਦੇਖੋ, ਭਗਵੰਤ ਮਾਨ ਨੇ ਜੋ ਕੀਤਾ ਉਹਨੂੰ ਸਹੀ ਨਹੀਂ ਆਖਿਆ ਜਾ ਸਕਦਾ, ਪਰ ਜੋ ਉਹਨਾਂ ਨੇ ਕੀਤਾ ਉਹ ਵੀ ਸਹੀ ਨਹੀਂ ਜਾਂਦਾ। ਭਗਵੰਤ ਮਾਨ ਨਾਲ ਕਿਤੇ ਨਾ ਕਿਤੇ ਧੱਕਾ ਹੋਇਆ। ਧੱਕਾ ਇਸ ਕਰਕੇ ਹੋਇਆ ਕਿ ਭਗਵੰਤ ਮਾਨ ਦੇ ਦੋਵੇਂ ਸੈਸ਼ਨ ਇਹਨਾਂ ਨੇ ਖਰਾਬ ਕਰ ਦਿੱਤੇ। ਦੇਖੋ, ਜੇ ਆਹੀ ਕੁਛ ਕਰਨਾ ਸੀ ਪਹਿਲੇ ਸੈਸ਼ਨ 'ਚ ਫੈਸਲਾ ਕਰ ਦਿੰਦੇ, ਪਹਿਲੇ ਸੈਸ਼ਨ 'ਚ ਇਹਨੂੰ ਸਜ਼ਾ ਜਿਹੜੀ ਉਹ ਸੁਣਾ ਦਿੰਦੇ। ਆਹ ਜਿਹੜਾ ਸੈਸ਼ਨ ਸੀ ਜਿਹੜਾ ਇਹਦਾ ਅਜਾਈ ਨਾ ਜਾਂਦਾ, ਜਿਹੜਾ ਬੜਾ ਮਹੱਤਵਪੂਰਨ ਸੈਸ਼ਨ ਸੀ ਆਮ ਆਦਮੀ ਪਾਰਟੀ ਦੀ ਦ੍ਰਿਸ਼ਟੀ ਤੋਂ। ਇਹਨਾਂ ਨੇ ਬੇੜਾ ਗਰਕ ਕਰ ਦਿੱਤਾ ਆਮ ਆਦਮੀ ਪਾਰਟੀ ਦਾ। ਉੱਥੇ ਕੋਈ ਦੇਖ ਲਓ ਰਿਪਰੈਜ਼ੈਂਟੇਟਿਵ ਨਹੀਂ ਸੀਗਾ, 2 ਸਸਪੈਂਡ ਆ, ਇੱਕ ਸਾਧੂ ਸਿੰਘ ਰੁੱਸ ਕੇ ਘਰੇ ਬੈਠਾ, ਇਕੱਲਾ ਭਗਵੰਤ ਮਾਨ 1.25 ਲੱਖ ਸੀ, ਉਹ ਜਾਣਾ ਸੀ ਉੱਥੇ, ਇਹਦੇ ਕੋਲ ਹੁਣ ਕੋਈ ਮੌਕਾ ਨਹੀਂ ਰਿਹਾ, ਇਹਨੂੰ ਰਹਿੰਦੇ ਟਾਈਮ ਲਈ ਆਊਟ ਕਰ ਦਿੱਤਾ। ਹੁਣ ਸਦਨ ਹੈ ਜਿਹੜਾ 16 ਤਰੀਕ ਤੱਕ ਚੱਲਣਾ ਵਾ, ਤੇ ਜੇ ਮੰਨ ਲਈਏ ਤੇ 14 ਤੱਕ ਛੁੱਟੀਆਂ, 2 ਦਿਨ ਚੱਲਣਾ, ਉਹਦੇ ਵਿੱਚ ਕੋਈ ਵੀ ਹੁਣ ਪਹਿਲੀ ਗੱਲ ਭਗਵੰਤ ਮਾਨ ਲਈ ਤੇ ਜਗ੍ਹਾ ਹੀ ਨਹੀਂ ਬਚੀ। ਤੇ ਹੁਣ ਵੈਸੇ ਵੀ ਉੱਥੇ ਕੋਈ ਇਹੋ ਜਿਹੀ ਬਹਿਸ ਨਹੀਂ ਬਚੀ ਜਿਹਦੇ ਤੋਂ ਆਪਾਂ ਕਹਿ ਸਕਦੇ ਹਾਂ ਕਿ ਕੋਈ ਬਹੁਤ ਵੱਡੀ ਉੱਥੇ ਬਹਿਸ ਵੇਖਣ ਨੂੰ ਮਿਲੇਗੀ, ਕੋਈ ਬਹੁਤ ਵੱਡਾ ਨਤੀਜਾ ਵੇਖਣ ਨੂੰ ਮਿਲੇਗਾ, ਨਿਚੋੜ ਵੇਖਣ ਨੂੰ ਮਿਲੇਗਾ। ਪਰ ਭਗਵੰਤ ਮਾਨ ਨਾਲ ਧੱਕਾ ਜੋ ਹੋਇਆ ਉਹ ਇਹ ਹੋਇਆ ਕਿ ਸੈਸ਼ਨ ਇਹਨਾਂ ਨੇ ਪਿਛਲਾ ਵੀ ਉਹਦਾ ਗਵਾ ਦਿੱਤਾ। ਦੂਜਾ ਜਿਹੜਾ ਇਹਨਾਂ ਨੇ ਇਹ ਕੀਤਾ ਕਿ ਇਸ ਰਹਿੰਦੇ ਸੈਸ਼ਨ ਦੇ ਲਈ ਮੁਲਤਵੀ ਆ, ਇਹਨੂੰ ਮੇਰੇ ਖਿਆਲ ਦੇ ਨਾਲ ਇੱਕ ਹੋਰ ਬਦਲ ਦੇ ਤਹਿਤ ਥੋੜਾ ਜਿਹਾ ਬਦਲਿਆ ਜਾ ਸਕਦਾ ਸੀ। ਸਪੀਕਰ, ਕਿਉਂਕਿ ਸਾਡੇ ਇੱਥੇ ਮੈਂ ਅੱਗੇ ਕਹਿੰਦਾ ਹੁੰਦਾ ਕਿ ਸਪੀਕਰ ਹੋਏ, ਗਵਰਨਰ ਹੋਏ, ਇਹਦੇ ਹੱਥ ਠੋਕੇ ਜੇ ਬਣਦੇ ਪਏ ਆ। ਹਾਕਮ ਧਿਰ ਦੇ ਬਿਲਕੁਲ ਸੰਵਿਧਾਨਕ ਅਹੁਦਿਆਂ ਤੇ ਏਡੇ ਵੱਡੇ ਵੱਡੇ ਅਹੁਦਿਆਂ ਤੇ ਵਿਰਾਜਮਾਨ ਵੱਡੇ ਵੱਡੇ ਲੋਕ ਆ ਜਿਹੜੇ ਹੱਥ ਠੋਕੇ ਜੇ ਬਣ ਕੇ ਰਹਿ ਗਏ ਆ। ਦੇਖੋ, ਭਗਵੰਤ ਮਾਨ ਨੂੰ ਇਸ ਆਧਾਰ ਤੇ ਛੱਡਿਆ ਜਾ ਸਕਦਾ ਸੀ ਕਿ ਪਹਿਲਾ ਸੈਸ਼ਨ ਹੈ ਜਿਹੜਾ ਉਹ ਭਗਵੰਤ ਮਾਨ ਦਾ ਗਿਆ, ਤੇ ਭਗਵੰਤ ਮਾਨ ਦੋਸ਼ੀ ਹੈ, ਠੀਕ ਆ, ਜਿਹੜੀ ਉਹਨੇ ਸਜ਼ਾ ਭੁਗਤ ਲਈ ਉਹ ਠੀਕ ਆ, ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਉਹਨੂੰ ਹਿੱਸਾ ਲੈਣ ਦਿਓ, ਇੱਥੇ ਗੱਲ ਮੁੱਕ ਜਾਂਦੀ ਸੀ। ਭਗਵੰਤ ਮਾਨ ਦੋਸ਼ੀ ਦਾ ਦੋਸ਼ੀ ਸੀ, ਉਹ ਆਪਣਾ ਸੈਸ਼ਨ ਜਿਹੜਾ ਸੀਗਾ ਰਹਿੰਦਾ, ਉਹਦੇ ਵਿੱਚ ਹਿੱਸਾ ਲੈਂਦਾ, ਜੋ ਗੱਲਬਾਤ ਉਹਨੇ ਕਰਨੀ ਸੀ ਉਹਦਾ ਵੀ ਹੱਕ ਬਣਿਆ ਰਹਿੰਦਾ, ਉਹਦਾ ਵੀ ਹੱਕ ਨਾ ਮਰਦਾ। ਪਰ ਇਸ ਤਰੀਕੇ ਦਾ ਜਿਹੜਾ ਇਹਨਾਂ ਨੇ ਇਹ ਸੁਣਾਇਆ ਫੈਸਲਾ, ਉਹ ਬਹੁਤੇ ਲੋਕਾਂ ਨੂੰ ਹਜਮ ਨਹੀਂ ਹੋਇਆ, ਚਾਹੇ ਉਹ ਭਗਵੰਤ ਦੇ ਸਮਰਥਕ ਆ, ਚਾਹੇ ਉਹ ਭਗਵੰਤ ਦੇ ਵਿਰੋਧੀ। ਉਹ ਕਹਿੰਦੇ ਕਿਤੇ ਨਾ ਕਿਤੇ ਭਗਵੰਤ ਦੇ ਨਾਲ ਇਹ ਜਿਹੜਾ ਕਰੜਾ ਧੱਕਾ ਹੋਇਆ। ਦੇਖੋ, ਕਈ ਵਾਰੀ ਕੀ ਹੁੰਦਾ ਹੈ ਕਿ ਆਮ ਬੰਦਾ ਜਿਹੜਾ ਛੋਟੀ ਉਮਰ 'ਚ ਕੋਈ ਗੁਨਾਹ ਕਰ ਬੈਂਦਾ, ਉਹ 10 ਸਾਲ 15 ਸਾਲ ਭੁਗਤਦਾ ਰਹਿੰਦਾ, ਕੇਸ ਅੰਤ ਨੂੰ ਹਾਈ ਕੋਰਟ ਚਲਾ ਜਾਂਦਾ, ਉਹਨੂੰ 1-2 ਸਾਲ ਜੇਲ੍ਹ ਜਿਹੜੀ ਉਹ ਕੱਟੀ ਹੁੰਦੀ ਹੈ। ਉਹ ਜਦੋਂ ਹਾਈ ਕੋਰਟ 'ਚ ਜਾਂਦਾ ਤੇ ਉੱਥੇ ਜਦੋਂ ਸੁਣਵਾਈ ਹੁੰਦੀ ਹੈ, ਕੋਰਟ ਬਹੁਤੇ ਮੌਕਿਆਂ ਤੇ ਇਹੋ ਚੀਜ਼ ਵਹਿੰਦੀ ਹੈ ਕਿ ਜਿਸ ਸਮੇਂ ਇਹਨੇ ਗੁਨਾਹ ਕੀਤਾ ਸੀ ਉਸ ਸਮੇਂ ਸਥਿਤੀਆਂ ਕੀ ਸੀ ਤੇ ਅੱਜ ਸਥਿਤੀਆਂ ਕੀ ਹੈ, ਉਸ ਖੱਪੇ ਦੇ ਵਿੱਚ ਇਹਨੇ ਕਿੰਨੇ ਧੱਕੇ ਖਾ ਲਏ ਆ। ਜਿੰਨੀ ਕੱਟ ਲਈ ਉਹ ਠੀਕ ਆ, ਉਹਨੂੰ ਅੰਡਰਗਰਾਊਂਡ ਕਹਿ ਦਿੰਦੇ, ਅੰਡਰਗਰਾਊਂਡ ਸ਼ਬਦ ਵਰਤਿਆ ਜਾਂਦਾ ਕਿ ਭਾਈ ਤੈਨੂੰ ਕੱਟੀ ਕਟਾਈ 'ਚ ਛੱਡਿਆ, ਬਰੀ ਤੈਨੂੰ ਕਰ ਨਹੀਂ ਸਕਦੇ, ਜੇਲ੍ਹ 'ਚ ਤੈਨੂੰ ਭੇਜਦੇ ਨਹੀਂ। ਤੇ ਮੇਰੇ ਖਿਆਲ ਦੇ ਨਾਲ ਉਹ ਫਾਰਮੂਲਾ ਭਗਵੰਤ ਮਾਨ ਤੇ ਲਾਗੂ ਕੀਤਾ ਜਾ ਸਕਦਾ ਸੀ, ਪਰ ਨਹੀਂ ਕੀਤਾ ਗਿਆ। ਕਿਤੇ ਨਾ ਕਿਤੇ ਪੱਖਪਾਤ ਦੀ ਬੋ ਆਉਂਦੀ ਹੈ ਇਸ ਫੈਸਲੇ 'ਚ। ਜੀ ਜੀ ਬਿਲਕੁਲ। ਤੇ ਅੱਗੇ ਮਿੰਟੂ ਜੀ ਗੱਲ ਕਰੀਏ ਕਣਕ ਤੇ ਦਰਾਮਦ ਟੈਕਸ ਹਟਾਉਣ ਨੂੰ ਲੈ ਕੇ, ਕਿਸਾਨਾਂ ਤੇ ਸਿਆਸਤ ਦੇ ਵਿੱਚ ਉਬਾਲ। ਦੇਖੋ, ਕਿਸਾਨ ਦਾ ਤੇ ਮੈਨੂੰ ਲੱਗਦਾ ਕਿ ਇਹਨਾਂ ਨੇ ਗਲ ਘੁੱਟ ਦੇਣਾ। ਜਿਸ ਤਰੀਕੇ ਨਾਲ ਅਰੁਣ ਜੇਤਲੀ ਪੰਜਾਬ ਦੀ ਧਰਤੀ ਤੇ ਖੜ ਕੇ ਆ ਗਿਆ ਸੀ ਕਿ ਹੁਣ ਕਿਸਾਨੀ ਚੋਂ ਬਾਹਰ ਆਉਣ ਦਾ ਵੇਲਾ ਆ ਗਿਆ, ਉਦੋਂ ਹੀ ਮੱਥਾ ਸੂਝਵਾਨਾ ਤਾਂ ਉਦੋਂ ਹੀ ਮੱਥਾ ਠਣਕਿਆ ਸੀ ਕਿ ਇਹ ਕਿਸੇ ਹੋਰ ਪਾਸੇ ਨੂੰ ਤੁਰਦੇ ਪਏ ਆ। ਇਹਨਾਂ ਨੇ ਅਪ੍ਰੈਲ ਦੇ ਵਿੱਚ ਕਿਹਾ ਸੀ ਅਸੀਂ ਦਰਾਮਦ ਟੈਕਸ ਹੈ ਜਿਹੜਾ ਨਹੀਂ ਹਟਾਵਾਂਗੇ ਜੀ। ਦੇਖ ਲਓ, ਅਪ੍ਰੈਲ ਜਿਹੜਾ ਉਹ 7 ਮਹੀਨੇ ਅਜੇ ਗਏ ਆ ਉਹਨੂੰ, ਤੇ 7 ਮਹੀਨਿਆਂ ਬਾਅਦ ਫੈਸਲਾ ਬਦਲ ਗਿਆ। 25% ਦਰਾਮਦ ਟੈਕਸ ਸੀ, ਪਹਿਲਾਂ ਇਹਨਾਂ ਨੇ ਘਟਾ ਕੇ 10% ਕੀਤਾ, 15% ਘੱਟ ਕਰ ਦਿੱਤਾ। ਹੁਣ ਇਹਨਾਂ ਨੇ ਜਿਹੜਾ ਰਹਿੰਦਾ ਸੀ 10% ਵੀ ਉਹ ਵੀ ਘਟਾ ਦਿੱਤਾ। ਇਹਦਾ ਮਤਲਬ ਕਿ ਹੁਣ ਬਾਹਰੋਂ ਕਣਕ ਮੰਗਾਉਣੀ ਹੈ ਇਹਨਾਂ ਨੂੰ ਜਿਹੜੀ ਉਹ ਬਿਲਕੁਲ ਸੌਖੀ ਹੋ ਗਈ, ਆਸਾਨ ਹੋ ਗਈ ਹੈ। ਵਪਾਰੀ ਅੱਗੇ ਇਸ ਟੈਕਸ ਤੋਂ ਡਰਦਾ
ਉਦੋਂ ਨਹੀਂ ਸੀ ਲੈਂਦਾ। ਹੂੰ ਹੁਣ ਵਪਾਰੀ ਨੇ ਜਿਹੜੇ ਵਿਚੋਲੀਏ ਨੇ ਉਹ ਆਰਾਮ ਦੇ ਨਾਲ ਬਾਹਰੋਂ ਕਣਕ ਲਿਆ ਸਕਦੇ ਤੇ ਇੱਥੇ ਅੱਗੇ ਮਾਰਕੀਟਿੰਗ ਕਰ ਸਕਦੇ ਆ। ਹੁਣ ਜਦੋਂ ਖੁੱਲੀ ਮਾਰਕੀਟ ਖੁੱਲ ਗਈ ਤੇ ਇਹਦੇ ਚ ਨੁਕਸਾਨ ਕਿਹਦਾ? ਇਹਦੇ ਚ ਨੁਕਸਾਨ ਹੈ ਕਿਸਾਨ ਦਾ, ਔਰ ਖਾਸ ਤੌਰ ਤੇ ਵੱਡਾ ਨੁਕਸਾਨ ਹੈ ਹਰਿਆਣੇ ਤੇ ਪੰਜਾਬ ਦੇ ਕਿਸਾਨ ਦਾ, ਕਿਉਂਕਿ ਇਹ ਦੋ ਹੀ ਸੂਬੇ ਆ ਜਿਨ੍ਹਾਂ ਨੂੰ ਜਿਹੜਾ ਮਿੱਥਿਆ ਭਾਅ ਉਹ ਮਿਲਦਾ। ਬਾਕੀ ਜੀ ਸਟੇਟ ਦੇ ਵਿੱਚ ਇਹ ਸੁਵਿਧਾ ਨਹੀਂ ਹੈ, ਇਹ ਬਦਲ ਨਹੀਂ ਹੈ। ਸਾਡੇ ਪੰਜਾਬ ਤੇ ਹਰਿਆਣੇ ਦਾ ਕਿਸਾਨ ਹੈ ਜਿਹੜਾ ਉਹ ਇਹਦੇ ਨਾਲ ਪ੍ਰਭਾਵਿਤ ਹੋਏਗਾ। ਪਰ ਕਮਾਲ ਦੀ ਗੱਲ ਇਹ ਹੈ ਕਿ ਸਾਡੇ ਇੱਥੇ ਫੇਸਬੁੱਕ ਹੀ ਲਾਣੇ ਵਾਲੇ ਆ ਜਿਹੜੇ ਉਹ ਵੀ ਚੁੱਪ ਨੇ, ਕਿਸੇ ਨੇ ਇਸ ਮੁੱਦੇ ਤੇ ਚੂੰ ਚਾਂ ਨਹੀਂ ਕੀਤੀ। ਇੱਥੋਂ ਤੱਕ ਕਿ ਜਿਹੜੇ ਕਿਸਾਨਾਂ ਦੇ ਮਸੀਹ ਫਕਰੇ ਕੌਮ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨੇ ਕੋਈ ਬਿਆਨ ਹੀ ਨਹੀਂ ਦਿੱਤਾ ਇਸ ਮੁੱਦੇ ਤੇ। ਆ ਸਾਡੇ ਲਖੋਵਾਲ, ਫਲਾਣਾ ਵਾਲਾ, ਫਲਾਣੀ ਯੂਨੀਅਨ, ਕਿਸਾਨ ਯੂਨੀਅਨ, ਨੁਕਸਾਨ ਯੂਨੀਅਨ, ਪਤਾ ਨਹੀਂ ਕਿੰਨੀਆਂ ਕੋਈ ਯੂਨੀਅਨ ਹੈ, ਕੋਈ ਬੋਲੇ ਨਹੀਂ ਇਸ ਮੁੱਦੇ ਤੇ, ਜਦ ਕਿ ਇਹ ਬਹੁਤ ਮਹੱਤਵਪੂਰਨ ਮੁੱਦਾ ਹੈ। ਇਹਦੇ ਨਾਲ ਕਿਸਾਨ ਦੀ ਜਿਹੜੀ ਇੱਥੋਂ ਦੀ ਘਰੇਲੂ ਪੈਦਾਵਾਰ ਆ ਉਹਨੂੰ ਖਤਰਾ ਹੋ ਜਾਏਗਾ, ਕਿਉਂਕਿ ਬਾਹਰਲੀ ਚਾਹੇ ਯੂਕਰੇਨ ਦੀ ਕਣਕ ਹੈ ਚਾਹੇ ਆਸਟ੍ਰੇਲੀਆ ਦੀ ਕਣਕ, ਉਹ ਸਸਤੀ ਪਵੇਗੀ। ਜਦੋਂ ਸਸਤੀ ਪਵੇਗੀ ਨਾਲੇ ਵਿੱਚੋਂ ਕਮਿਸ਼ਨ ਖਾਣਗੇ, ਉਹਨਾਂ ਨੂੰ ਕੀ ਲੋੜ ਆ ਇੱਥੋਂ ਦੇ ਕਿਸਾਨਾਂ ਨੂੰ ਮੁੱਲ ਦੇਣ ਦੀ। ਦੂਜੀ ਗੱਲ ਜਿਹੜੀ ਮੈਂ ਕਰਨ ਜਾ ਰਿਹਾ ਉਹ ਬੜੀ ਗੌਰ ਕਰਨ ਵਾਲੀ ਗੱਲ ਆ ਜਿਹੜੀ ਅਸੀਂ ਵੇਖਦੇ ਪਏ ਹਾਂ, ਕਿਉਂਕਿ ਇਹਨਾਂ ਨੇ ਜਿਹੜਾ WTO ਦਾ ਸਮਝੌਤਾ ਕੀਤਾ ਉਹਦਾ ਹੈ ਆਖਰੀ ਸਾਲ। ਮੇਰੇ ਖਿਆਲ ਦੇ ਨਾਲ ਇਹ ਉਸ ਦਿਸ਼ਾ ਵੱਲ ਵਧਦੇ ਪਿਆ ਜਿੱਥੇ ਇਹਨਾਂ ਨੇ ਸਮਝੌਤੇ ਦੇ ਮੁਤਾਬਕ ਜਾ ਕੇ ਇਹ ਜਿਹੜਾ ਮਿੱਥਿਆ ਭਾਅ ਦਿੰਦੇ ਆ ਫਸਲਾਂ ਦਾ ਇਹ ਖਤਮ ਕਰਨਾ। ਇੱਕ ਦੂਜਾ ਕਿ ਜਿਹੜੀਆਂ ਸਬਸਿਡੀਆਂ ਇਹ ਇਹਨਾਂ ਨੇ ਬੰਦ ਕਰਨੀਆਂ। ਇਹ ਜਿਹੜੇ ਦੋ ਇਸ ਸਮਝੌਤੇ ਦੇ ਅਹਿਮ ਨੁਕਤੇ ਆ, ਮੇਰੇ ਖਿਆਲ ਦੇ ਨਾਲ ਇਹਨਾਂ ਨੇ ਬੰਦੋਬਸਤ ਕਰ ਲਿਆ। ਆਉਣ ਵਾਲੇ ਸਮੇਂ ਦੇ ਵਿੱਚ ਇਹ ਦੋਵੇਂ ਚੀਜ਼ਾਂ ਵਾਪਰਨਗੀਆਂ। ਜੇ ਇਹ ਦੋਵੇਂ ਚੀਜ਼ਾਂ ਵਾਪਰਦੀਆਂ ਤੇ ਫਿਰ ਭਾਣੇ ਜਿਹੜੇ ਉਹ ਹੋਰ ਵੀ ਸਖਤ ਵਾਪਰਨਗੇ, ਖਾਸ ਤੌਰ ਤੇ ਪੰਜਾਬ ਦੇ ਵਿੱਚ। ਪੰਜਾਬ ਲਈ ਬਹੁਤ ਮੁਸ਼ਕਲ ਸਥਿਤੀ ਹੋਏਗੀ। ਇਸ ਕਰਕੇ ਇਕਮੁੱਠ ਹੋਣ ਦਾ ਵੇਲਾ ਸੀ, ਇਕਮਤ ਹੋਣ ਦਾ ਵੇਲਾ ਸੀ, ਪਰ ਇੱਥੇ ਦੇ ਲੋਕ, ਇੱਥੋਂ ਦੇ ਸਿਆਸਤਦਾਨ ਹੈ ਜਿਹੜੇ ਉਹ ਇਸ ਪਾਸੇ ਗੰਭੀਰ, ਜਿਹੜਾ ਕਿ ਆਉਣ ਵਾਲਾ ਸਮਾਂ ਗੰਭੀਰ ਹੈ, ਇਸ ਗੰਭੀਰ ਪਾਸੇ ਵੱਲ ਗੰਭੀਰਤਾ ਦੇ ਨਾਲ ਨਹੀਂ ਵੇਖ ਰਹੇ। ਜੀ ਜੀ ਜੀ। ਤੇ ਮਿੰਟੂ ਜੀ ਅੱਗੇ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਡਾਂਸਰ ਕਤਲकांड ਦੇ ਵਿੱਚ ਜਿਹੜੀ ਡਾਂਸਰ ਦੀ ਸਾਥਣ ਕੁੜੀ ਆ ਉਸਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਆ ਵੀ ਉਸਨੂੰ ਧਮਕੀਆਂ ਮਿਲ ਰਹੀਆਂ ਨੇ। ਰਾਜਕਰਮਵੀਰ ਜੀ ਤੁਹਾਡੀ ਆਵਾਜ਼ ਕੱਟ ਗਈ। ਮੈਂ ਪੁੱਛ ਰਿਹਾ ਸੀਗਾ ਵੀ ਡਾਂਸਰ ਕਤਲकांड ਦੇ ਵਿੱਚ ਜਿਹੜੀ ਡਾਂਸਰ ਦੀ ਸਾਥਣ ਕੁੜੀ ਸੀ ਉਸਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਆ ਵੀ ਉਸਨੂੰ ਧਮਕੀਆਂ ਮਿਲ ਰਹੀਆਂ ਨੇ। ਦੇਖੋ ਕਮਾਲ ਦੀ ਗੱਲ ਹੈ ਕਿ ਇੱਕ ਕੁੜੀ ਦੀ ਜਾਨ ਅਜਾਈ ਚਲੇ ਗਈ, ਵਿਅਰਥ ਚਲੀ ਗਈ, ਬਿਨਾਂ ਗੱਲ ਤੋਂ ਨਿਰਦੋਸ਼ ਕੁੜੀ ਮਾਰ ਦਿੱਤੀ। ਉਹਦੇ ਤੇ ਮੰਨ ਸਕਦੇ ਹਾਂ ਕਿ ਕਿਸੇ ਦਾ ਵੀ ਉਸ ਸਮੇਂ ਜ਼ੋਰ ਨਹੀਂ ਸੀ ਉਸ ਘਟਨਾ ਨੂੰ ਰੋਕਣ ਲਈ, ਕਿਉਂਕਿ ਜਿਹੜਾ ਕੁਛ ਹੋਇਆ ਸਭ ਨੂੰ ਪਤਾ ਹੀ ਆ, ਕਿਸ ਤਰ੍ਹਾਂ ਚੱਲੀ ਗੋਲੀ, ਕਿਸ ਤਰ੍ਹਾਂ ਉਹ ਸ਼ਿਕਾਰ ਹੋਈ। ਪਰ ਕਮਾਲ ਦੀ ਗੱਲ ਇਹ ਆ ਕਿ ਹਾਲੇ 4 ਦਿਨ ਨਹੀਂ ਪਏ, ਉਹ ਬੰਦਾ ਤੇ ਮੇਰੇ ਖਿਆਲ ਦੇ ਨਾਲ ਜਿਹਨੇ ਗੋਲੀ ਚਲਾਈ ਹੈ ਉਹ ਚੰਗੀ ਤਰ੍ਹਾਂ ਜੇਲ੍ਹ 'ਚ ਜਾ ਕੇ ਨਹਾਤਾ ਨਹੀਂ ਹੋਣਾ, ਤੇ ਉਸ ਕੁੜੀ ਜਿਹੜੀ ਮਰੀ ਹੈ ਉਹਦੀ ਕੁੜੀ ਦੀ ਜਿਹੜੀ ਮੁੱਖ ਗਵਾਹ ਹੈ ਕੇਸ ਦੀ, ਉਹਨੂੰ ਧਮਕੀਆਂ ਵੀ ਮਿਲਣ ਲੱਗ ਪਈਆਂ। ਦੇਖੋ ਇਹ ਤੋਂ ਜ਼ਾਹਰ ਹੁੰਦਾ ਹੈ ਕਿ ਅਮਨ ਕਾਨੂੰਨ ਦੀ ਵਿਵਸਥਾ ਜਿਹੜੀ ਉਹ ਕਿੰਨੀ ਬਦਹਾਲ ਆ, ਕਾਨੂੰਨ ਕਿੰਨਾ ਲਾਚਾਰ ਆ। ਵੈਸੇ ਤਾਂ ਕਾਨੂੰਨ ਕਹਿੰਦੇ ਕਿ ਦੂਜਿਆਂ ਨੂੰ ਭੈਭੀਤ ਕਰਦਾ ਹੈ, ਇੱਥੇ ਕਾਨੂੰਨ ਆਪ ਭੈਭੀਤ ਹੋਇਆ ਪਿਆ ਜ਼ੋਰਾਵਰਾਂ ਤੋਂ, ਕਿਉਂਕਿ ਇੱਥੇ ਜਿਹੜੇ ਬੰਦੇ ਨੇ ਗੋਲੀ ਚਲਾਈ ਆ ਉਹ ਦੱਸਦੇ ਅਕਾਲੀਆਂ ਦਾ ਕਾਉਂਸਲਰ ਹੁੰਦਾ ਸੀ ਕਿਸੇ ਟਾਈਮ, ਉਹਨਾਂ ਦਾ ਹੱਥ ਪੈਂਦਾ। ਇਹ ਕੁੜੀਆਂ ਗਰੀਬ ਕਰਵਾਉਂਦੀਆਂ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਸ਼ੁਬਾ ਨਹੀਂ, ਤੇ ਗਰੀਬ ਤੇ ਜ਼ੋਰ ਤੁਹਾਨੂੰ ਪਤਾ ਡਾਢਿਆਂ ਦਾ ਚੱਲਦਾ ਹੀ ਹੈ। ਇਸ ਕੁੜੀ ਦਾ ਇਹ ਜਿਹੜਾ ਮਸਲਾ ਪੁਲਿਸ ਤੱਕ ਪਹੁੰਚਿਆ, ਉਸ ਮਸਲੇ ਦੇ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਆ ਕਿ ਇਸ ਕੁੜੀ ਨੂੰ ਧਮਕੀਆਂ ਮਿਲਦੀਆਂ ਕਿ ਤੂੰ ਗਵਾਹੀ ਤੋਂ ਹਟ ਜਾ, ਗਵਾਹੀ ਤੋਂ ਆਪਦਾ ਗਵਾਹੀ ਕਟਵਾ ਲਾ, ਗਵਾਹੀ ਤੋਂ ਨਾ ਕਟਵਾ ਲਾ, ਜੇ ਤੈਨੂੰ ਪੈਸਾ ਟਕਾ ਚਾਹੀਦਾ ਤੇ 4 ਲੱਖ ਰੁਪਈਆ ਦੇ ਦਿੰਦੇ ਆ। ਨਾਲ ਉਹਨਾਂ ਨੇ ਇਹ ਵੀ ਕਿਹਾ ਤੂੰ ਜਿੱਥੇ ਭੱਜ ਲੇਗੀ ਅਸੀਂ ਤੈਨੂੰ ਲੱਭ ਕੇ ਮਾਰਾਂਗੇ ਬਠਿੰਡੇ ਦੇ ਵਿੱਚੋਂ, ਜੇ ਤੂੰ ਇਸ ਤਰ੍ਹਾਂ ਨਾ ਕੀਤਾ। ਸੋ ਇਹ ਧਮਕੀਆਂ ਦਾ ਮਿਲਣਾ ਇਹ ਤੇ ਬਿਲਕੁਲ ਹੀ ਪੋਲ ਖੋਲਦਾ ਹੈ ਕਿ ਸਾਡੀ ਪੁਲਿਸ ਦਾ, ਸਾਡੇ ਇੱਥੋਂ ਦਾ ਕਾਨੂੰਨ ਦਾ, ਜੁਡੀਸ਼ਰੀ ਦਾ ਕਿਸੇ ਨੂੰ ਕੋਈ ਡਰ ਨਹੀਂ ਹੈ। ਹੁਣ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੁਲਜ਼ਮ ਜੇਲ੍ਹ ਦੇ ਵਿੱਚ ਬੈਠਾ ਹੈ, ਧਮਕੀਆਂ ਦੇ ਕੌਣ ਰਿਹਾ? ਹੁਣ ਜਾਂ ਤੇ ਉਹ ਜੇਲ੍ਹ ਦੇ ਵਿੱਚ ਫੋਨ ਕਰਨ ਡਿਆ ਤੇ ਜਾਂ ਉਹ ਕਰਵਾ ਰਿਹਾ ਕਿਸੇ ਤੋਂ। ਦੋਹਾਂ ਹੀ ਸੂਰਤਾਂ ਦੇ ਵਿੱਚ ਗਵਾਹ ਦੀ ਜਿਹੜੀ ਸੁਰੱਖਿਆ ਉਹ ਸਿੱਧੇ ਤੌਰ ਤੇ ਸਾਡੀ ਸਟੇਟ ਦਾ ਇੱਕ ਕਹਿ ਲਈਏ ਮੁੱਢਲਾ ਫਰਜ਼ ਆ। ਜੇ ਇਸ ਫਰਜ਼ ਦਾ ਇਹ ਨਿਰਵਾਹ ਨਹੀਂ ਕਰ ਸਕਦੇ ਤੇ ਫਿਰ ਇਹ ਕੁਰਸੀਆਂ ਤੇ ਬਹਿਣ ਦੇ ਲਾਇਕ ਹੀ ਨਹੀਂ, ਨਲਾਇਕ ਨੇ। ਸੋ ਇਸ ਕੁੜੀ ਨੂੰ ਸੁਰੱਖਿਆ ਦੇਣੀ ਚਾਹੀਦੀ ਹੈ, ਪ੍ਰੋਟੈਕਟ ਕਰਨਾ ਚਾਹੀਦਾ, ਗਵਾਹੀ ਹੋਣੀ ਚਾਹੀਦੀ ਹੈ। ਮੇਰੇ ਖਿਆਲ ਦੇ ਨਾਲ ਇਹ ਉਹ ਜਿਹੜਾ ਬੰਦਾ ਜਿਹਨੇ ਗੋਲੀ ਚਲਾਈ ਹੈ, ਵੈਸੇ ਉਹਦੀ ਵਕਾਲਤ ਇਸ ਆਪਾਂ ਨਹੀਂ ਕਰ ਸਕਦੇ ਕਿਉਂਕਿ ਉਹਦਾ ਗੁਨਾਹ ਬਹੁਤ ਵੱਡਾ ਹੈ, ਪਰ ਉਹ ਜਿਸ ਤਰ੍ਹਾਂ ਦੀਆਂ ਉਹਦੀਆਂ ਵੀਡੀਓ ਆਈਆਂ
ਉਹਦੇ ਚੋਂ ਮੈਨੂੰ ਲੱਗਦਾ ਕਿ ਉਹ ਬਚ ਸਕਦਾ ਸੀ, ਉਹਦੇ ਕੋਲ ਇੱਕ ਰਸਤਾ ਸੀ। ਪਰ ਜਿਸ ਤਰੀਕੇ ਦੇ ਨਾਲ ਉਹਨੇ ਕੀਤਾ ਹੈ, ਇਹ ਹੁਣ ਉਹ ਇਸ ਕੁੜੀ ਦਾ, ਜਿਹੜੀ ਕੁੜੀ ਮਹਿਰੂਮ ਕੁੜੀ ਜਿਹੜੀ ਮਰੀ ਹੈ, ਉਸ ਕੁੜੀ ਦਾ ਕੇਸ ਮਜ਼ਬੂਤ ਹੁੰਦਾ ਹੈ ਜੇਕਰ ਪੁਲਿਸ ਇਸ ਚੀਜ਼ ਨੂੰ, ਇਹਦੇ ਬਿਆਨਾਂ ਨੂੰ ਜਿਹੜੇ ਆ ਹੁਣ ਇਹਨੇ ਦਰਜ ਕਰਵਾਏ ਕਿ ਮੈਨੂੰ ਧਮਕੀਆਂ ਮਿਲਦੀਆਂ, ਜੇ ਲਾ ਦਿੰਦੀ ਹੈ ਨਾਲ, ਕਿਉਂਕਿ ਵੈਸੇ ਉਮੀਦ ਘੱਟ ਆ, ਇਹ ਤੁਹਾਨੂੰ ਪਤਾ ਕਿਹੜੇ ਪਲੜੇ 'ਚ ਤੁਲਦੇ ਹੁੰਦੇ ਆ, ਜੇ ਵੀ ਚੀਜ਼ ਨਾ ਲੱਗ ਜਾਂਦੀ ਹੈ ਤੇ ਫਿਰ ਉਹਦੇ ਬਚਣ ਦੇ ਜਿਹੜੇ ਇਮਕਾਨ ਹੈ ਬਹੁਤ ਘੱਟ ਜਾਣਗੇ। ਜੀ ਜੀ ਮਿੰਟੂ ਜੀ, ਬਿਲਕੁਲ ਜੀ। ਇਹ ਆਖਿਰ ਦੇ ਵਿੱਚ ਲੋਕ ਕਈਆਂ ਦੇ ਲਈ ਜਦੋਂ ਇਕੱਠੇ ਹੁੰਦੇ ਆ ਤੇ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਕਈ ਉਹਨਾਂ ਪਰਿਵਾਰਾਂ ਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਜੋ ਮਨਵਾ ਲਿਆ ਜਾਂਦਾ ਹੈ ਜਾਂ ਮਨਾ ਲਿਆ ਜਾਂਦਾ ਹੈ। ਅਤੇ ਮਿੰਟੂ ਜੀ, ਜੇ ਆਪਾਂ ਅਗਲੀ ਗੱਲ ਕਰੀਏ ਵੀ ਸਿਆਸੀ ਗਤੀਵਿਧੀਆਂ ਦਾ ਜੇ ਜੋੜ ਤੋੜ ਦੇਖੀਏ ਵੀ ਥਾਣੇ ਨੂੰ ਕਹਿੰਦੇ ਜਲਾਲਾਬਾਦ ਹਲਕੇ 'ਚ ਸ਼ਾਮਿਲ ਕੀਤਾ। ਇਹ ਸੁਖਬੀਰ ਦੀ ਸਿਆਸਤ ਹੈ ਜੀ। ਦੇਖੋ ਸੁਖਬੀਰ ਦੀ ਸਿਆਸਤ ਦੇ ਰੰਗ ਦੇਖੋ, ਥਾਣਾ ਹੀ ਬਦਲ ਕੇ ਜਿਹੜਾ ਸਬ ਡਿਵੀਜ਼ਨ ਦੂਜੀ ਚਲਾ ਲਿਆ। ਦੇਖੋ ਇਹ ਅਮੀਰ ਖਾਸ ਥਾਣਾ ਸੀਗਾ, ਇਹਨਾਂ ਨੇ 2015 ਚ ਬਣਾਇਆ ਸੀ, ਨਵਾਂ ਹੀ ਥਾਣਾ ਬਣਿਆ, ਹਲੇ ਤੇ ਮੁਨਸ਼ੀਆਂ ਦੇ ਚਾਰ ਨਹੀਂ ਲੱਥੇ ਹੋਣੇ ਨਵੇਂ ਥਾਣੇ ਦੇ। ਉਹ ਗੁਰੂ ਹਰਸਾਏ ਸਬ ਡਿਵੀਜ਼ਨ ਦੇ ਨਾਲ ਸੀ। ਇਹਨਾਂ ਨੇ ਕੀ ਕੀਤਾ ਕਿ ਰਾਤੋਂ ਰਾਤ ਉਹਦੀ ਸਬ ਡਿਵੀਜ਼ਨ ਹੀ ਬਦਲਤੀ, ਮੂੰਹ ਹੀ ਘੁਮਾ ਦਿੱਤਾ ਉਹਨੂੰ, ਜਲਾਲਾਬਾਦ ਦੇ ਨਾਲ ਜੋੜ ਦਿੱਤਾ। ਹੁਣ ਜਲਾਲਾਬਾਦ ਦੇ ਨਾਲ ਕੱਲਾ ਥਾਣਾ ਨਹੀਂ ਜੁੜਿਆ, ਥਾਣੇ ਦੇ ਨਾਲ ਜਿੰਨੇ ਉਹ ਪਿੰਡ ਪੈਂਦੇ ਆ ਉਹ ਵੀ ਸਾਰੇ ਆ ਗਏ, ਉਹ ਵੀ ਆ ਗਏ। ਹੁਣ ਉੱਥੋਂ ਦੇ ਜਿਹੜੇ ਵਕੀਲ ਆ, ਲੋਕਾਂ ਨੇ ਤੇ ਕੀ ਬੋਲਣਾ, ਲੋਕਾਂ ਨੂੰ ਤੇ ਪਤਾ ਹੀ ਉਦੋਂ ਲੱਗਣਾ ਕਿ ਹਾਂਜੀ ਤੁਹਾਡੀ ਵੋਟ ਇੱਧਰ ਕਰ ਦਿੱਤੀ ਆ, ਤੁਸੀਂ ਹੁਣ ਇਸ ਬੂਥ 'ਚ ਜਾਣਾ। ਜਿਹੜੇ ਵਕੀਲ ਆ ਉਹ ਰੌਲਾ ਪਾਉਂਦੇ, ਵਕੀਲਾਂ ਦਾ ਕਿਉਂਕਿ ਕੰਮਕਾਰ ਹੈ ਜਿਹੜਾ ਉਹ ਥਾਣਿਆਂ ਤੋਂ ਚੱਲਦਾ, ਜਿੰਨੇ ਕੇਸ ਹੋਣਗੇ, ਜਿੰਨੇ ਕੇਸ ਜ਼ਿਆਦਾ ਹੋਣਗੇ ਉਹਨਾਂ ਦਾ ਰੋਟੀ ਪਾਣੀ ਵਧੀਆ। ਵਕੀਲ ਹੁਣ ਇਸ ਮੁੱਦੇ ਨੂੰ ਪ੍ਰਮੁਖਤਾ ਦੇ ਨਾਲ ਉਠਾਉਂਦੇ ਆ ਕਿ ਤੁਸੀਂ ਤੇ ਸਾਡੇ ਕਈ ਦਰਜਨ ਪਿੰਡਾਂ ਦਾ ਕੰਮਕਾਰ ਹੀ ਉਧਰ ਲੈ ਗਏ ਹੋ, ਉਸ ਸਬ ਡਿਵੀਜ਼ਨ ਦੇ ਵਕੀਲਾਂ ਨੂੰ ਫਾਇਦਾ, ਸਾਡੀ ਰੋਟੀ ਤੇ ਤੁਸੀਂ ਲੱਤ ਮਾਰਨ ਡਏ ਹੋ, ਜਿਹੜਾ ਕਿ ਬਿਲਕੁਲ ਉਹ ਕਹਿੰਦੇ ਕਿ ਗੈਰ ਕਾਨੂੰਨੀ ਕੰਮ ਹੈ। ਇਹਨਾਂ ਨੇ ਬਿਲਕੁਲ ਨਿਯਮਾਂ ਤੋਂ ਬਾਹਰ ਜਾ ਕੇ ਕੰਮ ਕੀਤਾ ਹੈ। ਹੁਣ ਇਹ ਜੇ ਦੇਖੀਏ ਜਿਸ ਤਰੀਕੇ ਦੇ ਨਾਲ ਇਹ ਜਿਹੜਾ ਥਾਣਾ ਬਦਲਿਆ ਗਿਆ, ਸਬ ਡਿਵੀਜ਼ਨ ਬਦਲੀ ਗਈ ਹੈ, ਇਹ ਤੋਂ ਜਾਪਦਾ ਕਿ ਜਿਹੜਾ ਜੋੜ ਤੋੜ ਹੋ ਰਿਹਾ, ਜਿਵੇਂ ਸੰਗਤ ਦਰਸ਼ਨ ਵੀ ਕਰ ਆਇਆ ਸੁਖਬੀਰ ਸਿੰਘ ਬਾਦਲ, ਇਹ ਤੋਂ ਜਾਪਦਾ ਇਹ ਹੈ ਕਿ ਭਗਵੰਤ ਮਾਨ ਦੇ ਜਿਹੜੇ ਲਲਕਾਰੇ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਸੁਖਬੀਰ ਸਿੰਘ ਬਾਦਲ ਉੱਥੋਂ ਜਾਣ ਵਾਲਾ ਨਹੀਂ। ਸੁਖਬੀਰ ਸਿੰਘ ਬਾਦਲ ਉੱਥੇ ਪੈਰ ਆਪਦੇ ਜਮਾਉਣ ਡਿਆ, ਜਿਵੇਂ ਸੰਗਤ ਦਰਸ਼ਨ 'ਚ ਇਹਨੇ ਪੈਸੇ ਵੰਡੇ ਜਾ ਕੇ ਤੇ 4 ਦਿਨ ਪਹਿਲਾਂ, ਉਸ ਤੋਂ ਬਾਅਦ ਥਾਣਾ ਬਦਲ ਦਿੱਤਾ ਜਾ ਕੇ, ਨਾਲੇ ਉਹ ਜਿਹੜਾ ਰਾਧਾ ਸਵਾਮੀਆਂ ਦਾ ਮੁਖੀ ਹੈ ਉਹਦੇ ਨਾਲ ਮੁਲਾਕਾਤ ਕਰ ਲਈ। ਸੋ ਇਹ ਸਾਰਾ ਕੁਛ ਇਹ ਤੈਅ ਕਰਦਾ ਹੈ ਕਿ ਇੱਥੇ ਜਿਹੜੀ ਟੱਕਰ ਆ, ਮੇਰੇ ਖਿਆਲ ਦੇ ਨਾਲ ਭਗਵੰਤ ਮਾਨ ਤੇ ਸੁਖਬੀਰ ਸਿੰਘ ਬਾਦਲ ਜਿਹੜੀ ਟੱਕਰ ਨੂੰ ਵੇਖਣਾ ਲੋਚਦੇ ਆ ਲੋਕ, ਉਹ ਲੋਚਾ ਪੂਰੀ ਹੋਣ ਵਾਲੀ ਹੈ। ਕਿਉਂਕਿ ਜੇ ਇਹਨੇ ਇੱਥੋਂ ਕੋਈ ਆਪਣਾ ਇਲਾਕਾ ਬਦਲਣਾ ਹੁੰਦਾ, ਸੀਟ ਬਦਲਣੀ ਹੁੰਦੀ, ਤੇ ਫਿਰ ਇਹ ਜੋੜ ਤੋੜ ਨਹੀਂ ਸੀ ਕਰਦਾ। ਵੈਸੇ ਇਹ ਬਾਦਲੀਆਂ ਦੀ ਇੱਕ ਬਹੁਤ ਵੱਡੀ ਰਣਨੀਤੀ ਰਹੀ ਹੈ, ਚਾਹੇ ਹਲਕਾ ਬੰਦੀ ਹੋਵੇ, ਚਾਹੇ ਇਸ ਤਰ੍ਹਾਂ ਦੀਆਂ ਜੋੜਾਂ ਤੋੜਾਂ ਹੋਣ, ਇਹ ਬਾਖੂਬੀ ਕਰਦੇ ਆ। ਹੁਣ ਸਾਡੇ ਇੱਥੇ ਮਲੋਟ ਦੀ ਜਿਹੜੀ ਵਿਧਾਨ ਸਭਾ ਸੀਟ ਆ, ਇਹਦੇ ਵਿੱਚ ਲੱਖੇ ਵਾਲੀ ਜ਼ੋਨ ਪੈਂਦੀ ਹੈ। ਲੱਖੇ ਵਾਲੀ ਮਲੋਟ ਤੋਂ ਮੇਰੇ ਖਿਆਲ ਦੇ ਨਾਲ ਹੋਣੀ ਹੈ ਲਗਭਗ 50 ਕਿਲੋਮੀਟਰ ਲੱਖੇਵਾਲ, ਤੇ ਮੁਕਤਸਰ ਦੇ ਬਿਲਕੁਲ ਨੇੜੇ, ਉਹ ਮਲੋਟ ਦੇ ਨਾਲ ਜੋੜ ਦਿੱਤੀ ਸੀ। ਲੰਬੀ ਬਠਿੰਡੇ 'ਚ ਕਰ ਦਿੱਤਾ, ਕਿੱਥੇ ਫਰੀਦਕੋਟ ਨਾਲ ਸੀ। ਇਸ ਤਰ੍ਹਾਂ ਇਹ ਜੋੜ ਤੋੜ ਬੜੇ ਕਰ ਲੈਂਦੇ ਆ, ਤੇ ਉਹ ਇਹ ਇਹਨਾਂ ਦੀ ਰਣਨੀਤੀ ਦਾ ਹਿੱਸਾ। ਪਰ ਜਲਾਲਾਬਾਦ ਦੇ ਵਿੱਚ ਐਤਕੀ ਚੰਗਾ ਕੁਛ ਨਹੀਂ ਹੋ ਰਿਹਾ, ਥਾਣੇ ਦਾ ਵੀ ਰੌਲਾ ਪੈ ਗਿਆ। ਪਿੱਛੇ ਜੇ ਜਿਹੜਾ ਸੰਗਤ ਦਰਸ਼ਨ ਕੀਤਾ ਸੀ, ਉਹਦੇ 'ਚ ਵੀ ਸੁਖਬੀਰ ਨੂੰ ਖਾਲੀ ਕੁਰਸੀਆਂ ਟੱਕਰੀਆਂ, ਟੱਕਰਾਂ ਮਾਰ ਕੇ ਤੇ ਆ ਗਿਆ। ਤੀਜੇ ਨੰਬਰ ਤੇ ਇਹ ਜਦੋਂ ਰਾਧਾ ਸਵਾਮੀਆਂ ਦੇ ਡੇਰਾ ਮੁਖੀ ਨੂੰ ਮਿਲਿਆ, ਉਸ ਮੁਲਾਕਾਤ ਤੋਂ ਬਾਅਦ ਵੀ ਇੱਕ ਵਿਵਾਦ ਹੋ ਗਿਆ। ਉਹ ਜਿਹੜੀਆਂ ਸੰਗਤਾਂ ਨੇ ਡੇਰਾ ਮੁਖੀ ਦੇ ਨਾਲ ਜੁੜੀਆਂ, ਉਹ ਕਹਿੰਦੇ ਕਿ ਅਸੀਂ ਤੈਨੂੰ ਆਪਣਾ ਮੁਖੀ ਮੰਨਦੇ ਹਾਂ, ਤੈਨੂੰ ਆਪਣਾ ਮੁਰਸ਼ਦ ਮੰਨਦੇ ਹਾਂ, ਪਰ ਇਹ ਜਿਹੜੇ ਤੂੰ ਦੋ ਸੱਜੇ ਖੱਬੇ ਲੈ ਕੇ ਸਾਡੇ ਇੱਥੇ ਵਿੱਚ ਉੱਤੇ ਥਾਣੇਦਾਰਾਂ ਨੂੰ ਕੀੜੇ ਕੱਢਦੇ ਫਿਰਦੇ ਸੀ, ਅਸੀਂ ਇਹਨਾਂ ਦਾ ਕੀ ਦੇਣਾ। ਸੋ ਸੰਗਤ ਵੀ ਕਿਤੇ ਨਾ ਕਿਤੇ ਦੱਸਦੀ ਹੈ, ਇਸ ਗੱਲ ਦਾ ਬੁਰਾ ਮਨਾ ਰਹੀ ਹੈ ਕਿ ਜਿਵੇਂ ਇਹਨਾਂ ਨੇ ਉੱਥੇ VIP ਰਾਉਂਡ ਲਾਇਆ, ਉਹਦੇ ਤੋਂ ਸੁਨੇਹਾ ਜਿਹੜਾ ਲੋਕਾਂ ਦੇ ਵਿੱਚ ਜੋ ਦੇਣ ਗਏ ਸਨ, ਪ੍ਰਭਾਵ ਦੇਣ ਗਏ ਸਨ, ਉਹ ਚੰਗਾ ਨਹੀਂ ਗਿਆ। ਜੀ ਜੀ ਜੀ। ਅਤੇ ਮਿੰਟੂ ਜੀ, ਜੇ ਆਪਾਂ ਇੱਕ ਹੋਰ ਜੇ ਗੱਲ ਕਰੀਏ, CPI ਵੱਲੋਂ ਜਿਹੜੀ ਉਹਨਾਂ ਦੂਜੀ ਸੂਚੀ ਜਾਰੀ ਕੀਤੀ ਗਈ ਆ, ਆਧਾਰ ਹੈ ਅਦਰ ਦੈਨ ਇਹ 3 ਪਾਰਟੀਆਂ ਤੋਂ ਇਸ ਟਾਈਮ ਪੰਜਾਬ ਦੀ ਸਿਆਸਤ ਦੇ ਵਿੱਚ ਕਿਸੇ ਹੋਰ ਪਾਰਟੀ ਲਈ? ਨਹੀਂ, ਕਾਮਰੇਡਾਂ ਦਾ ਦੇਖੋ ਕਈ ਸੀਟਾਂ ਤੇ ਪ੍ਰਭਾਵ ਸੀ ਪਹਿਲਾਂ, ਬਹੁਤ ਸਾਡੇ ਇੱਥੋਂ ਮਲੋਟੋਂ ਵੀ ਕਾਮਰੇਡ ਜਿੱਤਦੇ ਰਹੇ ਆ। ਮੇਰੇ ਖਿਆਲ ਦੇ ਨਾਲ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਇਹਨਾਂ ਦਾ ਚੰਗਾ ਆਧਾਰ ਸੀ। ਪਰ ਹੁਣ ਇਹ ਹੈ ਕਿ ਕਾਮਰੇਡ ਵੀ ਪੱਟ ਉਤਾਪ ਦਾ ਸ਼ਿਕਾਰ ਹੋ ਗਏ। ਇਹਨਾਂ ਦੀਆਂ 2 ਤੇ ਪਾਰਟੀਆਂ ਮੁੱਖ ਬਣ ਗਈਆਂ, ਗਾ ਉਹਨਾਂ ਦੇ ਵਿੱਚੋਂ ਵੀ ਪਾਰਟੀਆਂ ਨਿਕਲ ਗਈਆਂ।
ਇਸ ਕਰਕੇ ਇਹਨਾਂ ਦਾ ਜਿਹੜਾ ਸਿਆਸੀ ਰੁਤਬਾ ਸੀ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੋਇਆ, ਤੇ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਹੁਣ ਉਹ ਸਮੀਕਰਨਾਂ ਤੇ ਪ੍ਰਭਾਵ ਨਹੀਂ ਪਾ ਸਕਦਾ। ਹਾਂ, ਹਾਜ਼ਰੀ ਕੁਝ ਸੀਟਾਂ ਤੇ ਦਰਜ ਜ਼ਰੂਰ ਕਰਾਉਣਗੇ, ਕਿਉਂਕਿ ਕਾਮਰੇਡ ਵੋਟ ਹੈ ਜਿਹੜੀ ਤੁਹਾਨੂੰ ਪਤਾ ਪੱਕੀ ਹੁੰਦੀ ਹੈ, ਜਿਹੜੀ ਪੱਕੀ ਵੋਟ ਜਿੱਤੇ ਆ ਉਹ ਕਾਮਰੇਡਾਂ ਨੂੰ ਪਏਗੀ। ਜੀ ਜੀ। ਤੇ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਜਿਹੜੀਆਂ ਖਬਰਾਂ, ਜਿਨ੍ਹਾਂ ਬਾਰੇ ਸਾਨੂੰ ਜਿਹੜੇ ਜੀ ਜਾਣਕਾਰੀ ਦੇ ਰਹੇ ਸੀਗੇ ਮਿੰਟੂ ਜੀ। ਤੇ ਮਿੰਟੂ ਗੁਰਸਰੇ ਜੀ, ਆਪਾਂ ਇੱਥੇ ਛੋਟੀ ਜੀ ਬ੍ਰੇਕ ਲੈਣੀ ਆ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਆਪਣੇ ਸਰੋਤਿਆਂ ਨੂੰ ਦੱਸ ਜਾਈਏ ਵੀ ਤੁਸੀਂ ਵੀ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਪੰਜਾਬ ਦੀ ਸਿਆਸਤ ਦੇ ਬਾਰੇ, ਭਾਰਤ ਦੀ ਸਿਆਸਤ ਨੂੰ ਲੈ ਕੇ, ਤਾਂ ਤੁਸੀਂ ਹੁਣ ਸਾਡੇ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 408 272 5200 4082725200। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰੋ, ਤੇ ਕਾਲ ਕਰਕੇ ਜਿਹੜਾ ਵੀ ਕੋਈ ਤੁਹਾਡਾ ਸਵਾਲ ਆ, ਚਾਹੇ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਆ ਕੋਈ ਸਵਾਲ ਪੰਜਾਬ ਦੀ ਸਿਆਸਤ ਨੂੰ ਲੈ ਕੇ, ਉਹ ਜ਼ਰੂਰ ਤੁਸੀਂ ਕਰ ਸਕਦੇ ਹੋ 408 272 5200 ਦੇ ਉੱਤੇ। ਤੇ ਮਿੰਟੂ ਜੀ, ਆਪਾਂ ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਦੇ ਵਿੱਚ, ਤੇ ਮੁੜ ਵਾਪਸ ਆਉਂਦੇ ਹਾਂ ਜੀ। मेरा नाम है रमनी कोटामी। आओ जी आओ, बाता पाओ, नच्चो टप्पो, सामने साओ। आप सुनो, दूसरों को सुनाओ। पंजाबी रेडियो यूएसए। ਪੰਜਾਬੀ ਰੇਡੀਓ USA ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਚੋਣ ਦੰਗਲ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ, ਤੇ ਆਪਣੇ ਨਾਲ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਭ ਨੂੰ ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਜੇਕਰ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਜੀ ਮਿੰਟੂ ਜੀ ਨੂੰ ਪੰਜਾਬ ਦੀ ਸਿਆਸਤ ਨੂੰ ਲੈ ਕੇ, ਭਾਰਤ ਦੀ ਸਿਆਸਤ ਨੂੰ, ਤਾਂ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ 408 272 5200 4082725200 ਦੇ ਉੱਤੇ। ਮਿੰਟੂ ਜੀ, ਆਪਣੇ ਕਾਲਰਸ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਪਹਿਲੇ ਕਾਲਰ ਆਪਣੇ ਨੇ ਜੁੜ ਚੁੱਕੇ ਨੇ ਸੁੱਚਾ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰਨਵੀਰ ਸਿੰਘ ਜੀ। ਮਿੰਟੂ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਪਹਿਲੀ ਗੱਲ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕ। ਤੁਹਾਡੇ ਨਾਲ ਅੱਜ ਮੈਂ ਹੈਪੀ ਹਾਂ ਕਿ ਤੁਹਾਡੇ ਨਾਲ ਮੇਰੀ ਗੱਲਬਾਤ ਹੋ ਰਹੀ ਹੈ। ਤੁਸੀਂ ਬੜੇ ਸਿਆਣੇ ਸੱਜਣ ਹੋ, ਗੱਲ ਇੰਨੀ ਕੁ ਸੋਚ ਸਮਝ ਕੇ ਕਰਦੇ ਹੋ, ਮਨ ਬਹੁਤ ਖੁਸ਼ ਹੁੰਦਾ ਜਦੋਂ ਤੁਸੀਂ ਤੁਹਾਡਾ ਪ੍ਰੋਗਰਾਮ ਰੋਜ਼ ਸੁਣੀਦਾ ਹੈ, ਬੜਾ ਮਨ ਖੁਸ਼ ਹੁੰਦਾ ਹੈ। ਤੇ ਸੱਚੇ ਪਾਤਸ਼ਾਹ ਤੁਹਾਡੀ ਹੋਰ ਵੀ ਚੜ੍ਹਦੀ ਕਲਾ ਕਰੇ। ਆਉਣਾ ਇੰਡੀਆ ਐਤਕੀ, ਤੁਹਾਨੂੰ ਮਿਲ ਕੇ ਆਉਣਾ ਜ਼ਰੂਰ, ਮਲੋਟ ਮਿਲਾਂਗੇ ਤੁਹਾਨੂੰ ਜੀ। ਦੂਸਰੀ ਰਹੀ ਗੱਲ ਜੀ, ਵੀ ਭਗਵੰਤ ਮਾਨ ਵਿਚਾਰੇ ਦਾ ਪਤਾ ਨਹੀਂ ਹੁਣ ਮਾੜੇ ਦਿਨ ਜ਼ਿਆਦਾ ਹੀ ਚੱਲ ਰਹੇ ਨੇ। ਜਿਵੇਂ ਇੱਕ ਸਾਹਾ ਕਹਿੰਦੇ ਨਹੀਂ ਭੱਜਦਾ, ਉਹਦੇ ਪਿੱਛੇ 20-25 ਕੁੱਤੇ ਛੱਡ ਦਿੰਦੇ ਨੇ, ਉਹੀ ਕੰਮ ਹੋਇਆ ਭਗਵੰਤ ਮਾਨ ਨਾਲ। ਇੱਕ ਪਾਸਿਓਂ ਛੱਡਦੇ ਨੇ, ਦੂਜੇ ਪਾਸੇ ਉਹਨੂੰ ਜੋੜ ਲੈਂਦੇ ਨੇ, ਇੱਕ ਪਾਸੇ ਛੱਡਦੇ ਨੇ। ਕੀ ਬਣੇਗਾ ਇਹਦਾ ਜੀ? ਕੁਛ ਬਣੇਗਾ ਕੁਛ ਕਿ ਨਹੀਂ ਬਣੇਗਾ ਜੀ? ਥੈਂਕ ਯੂ ਜੀ। ਬੰਦ ਨਾ ਕਰੇ ਜੀ, ਸੁਣ ਲਓ ਜੀ ਜੀ। ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਜੀ, ਤੇ ਮੇਰੇ ਧੰਨ ਪਾ ਗਿਆ। ਬਾਕੀ ਮੈਂ ਐਡਾ ਸਿਆਣਾ ਸੋਹਣਾ ਕੋਈ ਨਹੀਂ, ਮੈਂ ਵੀ ਆਉਣਾ ਪਾਉਣਾ ਹੀ ਆ। ਬੜੀਆਂ ਗਲਤੀਆਂ ਹੋ ਜਾਂਦੀਆਂ ਮੇਰੇ ਤੋਂ ਵੀ, ਤੇ ਬੜੇ ਔਕੜਿਆਂ ਦੇ ਵਿੱਚ। ਦੂਜੀ ਗੱਲ ਜਿਹੜੀ ਭਗਵੰਤ ਮਾਨ ਦੀ, ਉਹਦਾ ਵੀ ਮੇਰੇ ਨਾਲ ਹੀ ਮਿਲਦਾ ਜੁਲਦਾ ਸੁਭਾਅ, ਉਹਦੇ ਤੋਂ ਵੀ ਗਲਤੀਆਂ ਹੋ ਜਾਂਦੀਆਂ ਜੀ। ਗਲਤੀਆਂ ਵਾਰ-ਵਾਰ ਦੁਹਰਾਈਆਂ ਜਾਂਦੀਆਂ, ਉਹ ਵੀ ਭਗਵੰਤ ਮਾਨ ਦੀ ਇੱਕ ਠੀਕ ਕਰਨ ਵਾਲੀ ਜਿਹੜੀ ਚੀਜ਼ ਆ, ਜਿਹੜੀ ਕਿ ਹੱਲ ਜਾਪਦੀ ਨਹੀਂ ਕਿ ਉਹਨੇ ਠੀਕ ਕੀਤੀ ਆ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਗਵੰਤ ਮਾਨ ਲਈ ਇਹ ਟਾਈਮ ਹੈ ਜਿਹੜਾ ਕਰੂਸ਼ਲ ਹੈ। ਇਹੀ ਉਹਦਾ ਟਾਈਮ ਆ ਇਮਤਿਹਾਨ ਦਾ। ਜਿੱਦਾਂ ਕੋਠਾਲੀ 'ਚ ਸੋਨਾ ਪੈ ਕੇ ਖਰਾ ਹੁੰਦਾ ਨਿਕਲਦਾ, ਉਹੀ ਪਰਖ ਦੀ ਘੜੀ ਹੈ। ਜੇ ਇਸ ਸਮੇਂ ਨੂੰ ਭਗਵੰਤ ਫੇਸ ਕਰ ਜਾਂਦਾ ਹੈ, ਇਹਦੇ 'ਚੋਂ ਨਿਕਲ ਜਾਂਦਾ ਹੈ, ਉਹ ਜਿੱਤ ਹਾਰ ਮਾਇਨੇ ਨਹੀਂ ਰੱਖਦੀ। ਬੰਦੇ ਦਾ ਵਿਅਕਤਿਤਵ ਹੈ, ਜਿਹੜਾ ਕਿਰਦਾਰ ਆ ਬੰਦੇ ਦਾ, ਬੰਦੇ ਦੀ ਸਹਿਣਸ਼ੀਲਤਾ ਜਿਹੜੀ, ਉਹੀ ਇਹ ਇਮਤਿਹਾਨਾਂ ਦੀ ਘੜੀ ਦੇ ਵਿੱਚ, ਪਰਖ ਦੀ ਘੜੀ ਦੇ ਵਿੱਚ ਉਹੀ ਇੱਕ ਮਿਸਾਲ ਬਣਦੀ ਹੈ। ਤੇ ਮੇਰੇ ਖਿਆਲ ਦੇ ਨਾਲ ਭਗਵੰਤ ਮਾਨ ਲਈ ਵੀ ਵੇਲਾ ਹੈ ਮਿਸਾਲ ਬਣਾਉਣ ਦਾ। ਠੀਕ ਆ ਕਿ ਸਾਰੇ ਪਾਸੇ ਉਹ ਹਵਾਵਾਂ ਉਲਟ ਨੇ, ਰੁਖ ਉਲਟ ਨੇ। ਜੇ ਭਗਵੰਤ ਮਾਨ ਇਹ ਆਪਣੇ ਆਪ ਨੂੰ ਥੋੜਾ ਜਿਹਾ ਸੁਧਾਰ ਕੇ ਸ਼ਬਦ ਮੈਂ ਇਸ ਕਰਕੇ ਵਰਤਦਾ, ਮੇਰੇ ਨਾਲ ਤੇ ਬਹੁਤ ਸਿਆਣਾ ਹੈ ਕਿ ਕਈ ਮਾਮਲਿਆਂ 'ਚ ਉਹ ਜਜ਼ਬਾਤੀ ਹੋ ਜਾਂਦਾ, ਭਾਵਨਾਤਮਕ ਤੌਰ ਤੇ ਕਈ ਵਾਰ ਗਲਤੀਆਂ ਕਰ ਜਾਂਦਾ ਹੈ। ਉਹਨਾਂ ਚੀਜ਼ਾਂ ਤੋਂ ਸਬਕ ਲੈ ਕੇ ਜੇ ਚੱਲੇ ਤੇ ਭਗਵੰਤ ਮਾਨ ਦਾ ਹਾਲੇ ਵਿਗੜਿਆ ਕੁਛ ਨਹੀਂ। ਬਹੁਤ ਵੱਡਾ ਤਬਕਾ ਹੈ ਜਿਹੜਾ ਭਗਵੰਤ ਮਾਨ ਨੂੰ ਆਪਣਾ ਲੀਡਰ ਅੱਜ ਵੀ ਮੰਨਦਾ ਹੈ। ਜੀ ਜੀ। ਤੇ ਬਹੁਤ ਬਹੁਤ ਧੰਨਵਾਦ ਸੁੱਚਾ ਸਿੰਘ ਜੀ ਸਵਾਲ ਦੇ ਲਈ। ਤੇ ਅਗਲੇ ਜਿਹੜੇ ਕਾਲਰ ਆ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ ਜੀ। ਜੁੜੇ ਨੇ ਰਮਨ ਜੀ ਕੈਨੇਡਾ ਤੋਂ। ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ।
ਹਾਂਜੀ ਵੀਰ ਜੀ, ਆਪ ਜੀ ਨੂੰ ਤੇ ਮਿੰਟੂ ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਵੀਰ ਜੀ, ਮੇਰਾ ਇਹ ਕੁਐਸਚਨ ਆ ਕਿ ਜਿੱਦਾਂ ਨੋਟਬੰਦੀ ਦੇ ਉੱਤੇ ਮੋਦੀ ਨੇ ਕੀਤਾ ਤੇ ਕੱਲ ਮਮਤਾ ਜੀ ਨੇ ਟਵਿੱਟਰ ਤੇ ਵੀ ਭੇਜਿਆ ਸੀ ਕਿ 90 ਤੋਂ ਜ਼ਿਆਦਾ ਜਾਨਾਂ ਜਾ ਚੁੱਕੀਆਂ। ਇਹਦੇ ਉੱਤੇ ਕੋਈ ਪਟੀਸ਼ਨ ਦਾਖਲ ਹੋ ਸਕਦੀ ਹੈ ਜੀ? ਪਹਿਲਾ ਕੁਐਸਚਨ ਮੇਰਾ ਇਹ ਆ। ਤੇ ਦੂਜਾ ਕੁਐਸਚਨ ਇਹ ਆ ਕਿ ਜਿਹੜੇ ਇਹ ਆਪਣੇ ਕਾਨੂੰਨ ਬਣਾਈ ਜਾ ਰਹੇ ਨੇ, ਜਿੱਦਾਂ ਹੁਣ ਦਿੱਲੀ 'ਚ ਆਮ ਆਦਮੀ ਨੂੰ ਕੰਮ ਨਹੀਂ ਕਰਨ ਦੇ ਰਹੇ ਤੇ ਪੰਜਾਬ 'ਚ ਆਮ ਆਦਮੀ ਦੀ ਸਰਕਾਰ ਆਉਣੀ ਹੈ, ਉਹਦੇ ਲਈ ਰਸਤੇ ਰੋਕ ਰਹੇ ਜੀ ਜੀ। ਇਹ ਦੋ ਕੁਐਸਚਨ ਜੀ ਮੇਰੇ। ਥੈਂਕ ਯੂ ਰਮਨ ਜੀ। ਜੀ ਰਾਜਕਰਮਵੀਰ ਸਿੰਘ ਜੀ, ਪਹਿਲਾ ਸਵਾਲ ਤੇ ਮੈਂ ਇਹਨਾਂ ਦਾ ਸੁਣ ਲਿਆ, ਦੂਜਾ ਸਵਾਲ ਮੈਨੂੰ ਚੰਗੀ ਤਰ੍ਹਾਂ ਸੁਣ ਨਹੀਂ ਹੋਇਆ। ਦੂਜਾ ਸਵਾਲ ਪੁੱਛ ਰਹੇ ਸੀਗੇ ਵੀ ਜਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਆ, ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੰਮ ਨਹੀਂ ਕਰਨ ਦਿੰਦੀ, ਰੋਕ ਟੋਕ ਲਾ ਰਹੀ ਹੈ, ਤੇ ਉਹਨਾਂ ਦੇ ਕਹਿਣ ਮੁਤਾਬਕ ਪੰਜਾਬ 'ਚ ਇਹਨਾਂ ਦੀ ਸਰਕਾਰ ਆ ਰਹੀ ਹੈ ਤੇ ਇਹਦੇ ਉੱਤੇ ਵੀ ਉਹ ਰੋਕ ਟੋਕ ਲਾ ਰਹੇ ਨੇ ਹੁਣ ਤੋਂ ਹੀ। ਦੇਖੋ, ਪੰਜਾਬ ਦੇ ਵਿੱਚ ਤੇ ਹਾਲੇ ਇਹ ਸਾਰਾ ਕੁਝ ਭਵਿੱਖ ਦੀ ਗਰਭ ਦੇ ਵਿੱਚ ਹੈ ਕਿ ਕਿਹਦੀ ਸਰਕਾਰ ਆਉਣੀ ਆ। ਪਰ ਇਹ ਗੱਲ ਤੈਅ ਆ ਕਿ ਜੇ ਆਮ ਆਦਮੀ ਪਾਰਟੀ ਜਿਹੜੀ ਪਾਵਰ ਦੇ ਵਿੱਚ ਆਉਂਦੀ ਹੈ ਪੰਜਾਬ ਦੇ ਵਿੱਚ, ਰਸਤੇ ਇੱਥੇ ਵੀ ਰੋਕੇ ਜਾਣਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਜੇ ਅਰੁਣਾਚਲ ਦੇ ਵਿੱਚ ਤਖਤਾ ਪਲਟਿਆ ਜਾ ਸਕਦਾ ਸਰਕਾਰ ਦਾ, ਜੇ ਉੱਤਰਾਖੰਡ ਦੇ ਵਿੱਚ ਸਰਕਾਰ ਹੈ ਜਿਹੜੀ ਬਦੋ ਬਦੀ ਡੇਗ ਦਿੱਤੀ ਜਾ ਸਕਦੀ ਹੈ, ਤੇ ਪੰਜਾਬ ਦੇ ਨੂੰ ਤੇ ਉਹ ਪੈਣਗੇ ਹੱਲੇ ਕਰ ਕਰਕੇ, ਇੱਥੇ ਵੀ ਰਸਤੇ ਰੋਕੇ ਜਾਣਗੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਪੰਜਾਬ ਦੇ ਵਿੱਚ ਦਿੱਲੀ ਦੇ ਨਾਲੋਂ ਸਥਿਤੀ ਥੋੜ੍ਹੀ ਜਿਹੀ ਮੈਂ ਕਹਾਂਗਾ ਕਿ ਇਹਨਾਂ ਦੇ ਅਨੁਕੂਲ ਆ, ਜਿੱਥੇ ਸਟੈਂਡ ਲੈ ਸਕਦੇ ਆ, ਇਹਨਾਂ ਦੇ ਕੋਲ ਅਧਿਕਾਰ ਵੱਧ ਆ। ਇਹ ਚੀਜ਼ ਜਿਹੜੀ ਆ ਉਹ ਇਹਨਾਂ ਲਈ ਬੈਨੀਫੀਸ਼ੀਅਲ ਆ। ਦੂਜੇ ਪਾਸੇ ਤੁਸੀਂ ਜਿਹੜੀ ਗੱਲ ਕੀਤੀ ਨੋਟਬੰਦੀ ਤੇ, ਮੈਂ ਸਰਦਾਰ ਸਾਹਿਬ ਤੁਹਾਨੂੰ ਦੱਸ ਦਿਆਂ ਕਿ ਇਸ ਮਸਲੇ ਤੇ ਆਲਰੇਡੀ ਰਿਟਾਂ ਕਈ ਪਈਆਂ ਜੀ। ਕਈ ਰਿਟਾਂ ਹਾਈ ਕੋਰਟ ਦੇ ਵਿੱਚ ਨੇ, ਕੁਝ ਸੁਣਵਾਈਆਂ ਸੁਪਰੀਮ ਕੋਰਟ ਦੇ ਵਿੱਚ ਹੋ ਰਹੀਆਂ। ਕੇਂਦਰ ਨੇ ਸੁਪਰੀਮ ਕੋਰਟ ਨੂੰ ਆਖਿਆ ਸੀ ਕਿ ਸਾਰੀਆਂ ਜਿਹੜੀਆਂ ਰਿਟਾਂ ਆ ਉਹ ਤੁਸੀਂ ਇੱਥੇ ਮੰਗਾ ਲਓ ਤੇ ਇੱਥੇ ਇੱਕੋ ਵੇਲੇ ਸੁਣਵਾਈ ਕਰ ਦਿਓ। ਸੁਪਰੀਮ ਕੋਰਟ ਨੇ ਆਖਿਆ ਸੀ ਨਹੀਂ, ਜਿਸ ਖੇਤਰ ਦੇ ਵਿੱਚ ਰਿਟਾਂ ਪਾਈਆਂ ਗਈਆਂ ਉੱਥੇ ਸੁਣਵਾਈ ਹੋਣ ਦਿਓ। ਸੁਣਵਾਈ ਆਲਰੇਡੀ ਚੱਲਦੀ ਪਈ ਅਦਾਲਤ ਦੇ ਵਿੱਚ, ਪਰ ਮਸਲਾ ਜਿਹੜਾ ਉਹ ਇਸ ਕਰਕੇ ਉਲਝਦਾ ਜਾ ਰਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਕਹਿੰਦਾ ਜੀ ਕਿ ਤੇ ਰਾਸ਼ਟਰੀ ਭਗਤ ਜਿਹੜੇ ਲਾਈਨਾਂ ਦੇ ਵਿੱਚ ਖੜੇ ਆ, ਪਰ ਜਦੋਂ ਮਰਦੇ ਆ ਉਦੋਂ ਕੋਈ ਵੀ ਮੁਆਵਜ਼ਾ ਨਹੀਂ ਐਲਾਨਦਾ। ਪਰ ਇਹਨਾਂ ਦੇ ਨਾਲੋਂ ਅਖਿਲੇਸ਼ ਯਾਦਵ ਹੈ ਜਿਹੜਾ ਅੱਗੇ ਗਿਆ, ਉਹਨੇ ਮੁਆਵਜ਼ਾ ਵੀ ਦਿੱਤਾ ਤੇ ਉਹ ਪ੍ਰਬੰਧ ਵੀ ਕਰਦਾ ਪਿਆ ਅਖਿਲੇਸ਼ ਯਾਦਵ। ਦੂਜੀਆਂ ਸਟੇਟਾਂ ਇਸ ਮਸਲੇ ਤੇ ਆਪ ਵੀ ਨਹੀਂ ਕੁਛ ਕਰਦੀਆਂ ਪਈਆਂ ਤੇ ਕੇਂਦਰ ਨੂੰ ਵੀ ਨਹੀਂ ਕੁਛ ਕਰਦੀਆਂ ਕਿ ਜਿਹੜਾ ਕੋਈ ਗਰੀਬ ਮਰਦਾ ਲਾਈਨ ਦੇ ਵਿੱਚ, ਕੋਈ ਉੱਥੇ ਪ੍ਰਬੰਧਾਂ ਦੇ ਘਾਟ ਤੋਂ ਜਿਹੜਾ ਬੰਦਾ ਮੌਤ ਦੇ ਘਾਟ ਚਲਾ ਜਾਂਦਾ, ਉਹਦੇ ਲਈ ਕੋਈ ਮੁਆਵਜ਼ਾ ਤੇ ਐਲਾਨਿਆ ਜਾਵੇ ਘੱਟੋ ਘੱਟ। ਹੁਣ ਦੇਖੋ, ਇੱਕ ਪ੍ਰੈਗਨੈਂਟ ਔਰਤ ਹੈ ਜਿਹੜੀ, ਉਹ ਖੜੀ ਉੱਥੇ ਉਹਦੀ ਡਿਲੀਵਰੀ ਹੋ ਜਾਂਦੀ ਹੈ, ਇਹਦੇ 'ਚ ਹੁਣ ਪ੍ਰਬੰਧਾਂ ਦੀ ਘਾਟ ਆ ਕਿ ਪ੍ਰੈਗਨੈਂਟ ਔਰਤ ਨੂੰ ਵੀ ਉੱਥੇ ਕੋਈ ਪ੍ਰਬੰਧ ਨਹੀਂ ਦਿੱਤਾ ਜਾ ਰਿਹਾ। ਸੋ ਇਹ ਜ਼ਰੂਰ ਆ, ਪਰ ਮਸਲਾ ਇੱਥੇ ਆ ਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ। ਸੁਪਰੀਮ ਕੋਰਟ ਨੇ ਆਖਿਆ ਕਿ ਜੀ ਤੁਸੀਂ ਜਿਹੜੀ ਹੱਦ ਨਿਕਾਸੀ ਹੈ ਉਹ ਪੂਰੀ ਕਿਉਂ ਨਹੀਂ ਦਿੰਦੇ, ਪੂਰੀ ਰਕਮ ਕਿਉਂ ਨਹੀਂ ਦਿੰਦੇ। ਪਰ ਇਹ ਜਿਹੜੀ ਮੌਤਾਂ ਵਾਲੀ ਗੱਲ ਆ, ਇਹ ਤੁਹਾਡੀ ਗੱਲ ਬਿਲਕੁਲ ਵਾਜਬ ਆ, ਇਹਦੀ ਸੁਣਵਾਈ ਸੁਪਰੀਮ ਕੋਰਟ 'ਚ ਹਾਲੇ ਨਹੀਂ ਹੋਈ। ਮੇਰੇ ਖਿਆਲ ਦੇ ਨਾਲ ਪਹਿਲਾਂ ਇਸ ਮਸਲੇ ਤੇ ਸੁਣਵਾਈ ਹੋ ਜਾਣੀ ਚਾਹੀਦੀ ਸੀ। ਜੀ ਜੀ ਜੀ। ਮਿੰਟੂ ਜੀ, ਅਗਲੇ ਕਾਲਰ ਬਲਬੀਰ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਪੁੱਛਣਾ ਸੀਗਾ ਵੀ ਜਿੱਦਾਂ ਬੈਂਸ ਭਰਾ ਆਇਆ, ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਕਿੰਨਾ ਕੁ ਫਾਇਦਾ ਹੋਊਗਾ, ਆਮ ਆਦਮੀ ਪਾਰਟੀ ਨੂੰ ਉਹਨਾਂ ਦਾ? ਠੀਕ ਹੈ ਜੀ, ਥੈਂਕ ਯੂ ਜੀ। ਦੇਖੋ ਫਾਇਦਾ ਦੋਨਾਂ ਨੂੰ ਹੈ ਜੀ, ਦੋਨਾਂ ਨੂੰ ਫਾਇਦਾ। ਫੁਲਕਾ ਸਾਹਿਬ ਚੋਣ ਹਾਰੇ ਸਨ, ਉਹ ਇਸ ਕਰਕੇ ਹਾਰੇ ਸੀ ਕਿਉਂਕਿ ਦੋਨੇ ਉਦੋਂ ਉਲਟ ਖੇਮੇ 'ਚ ਖੜੇ ਸਨ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਤੇ ਫੁਲਕਾ ਸਾਹਿਬ ਬੜੇ ਆਰਾਮ ਦੇ ਨਾਲ ਉੱਥੇ ਲੋਕ ਸਭਾ ਦੀ ਸੀਟ ਜਿੱਤਦੇ ਸਨ, ਸਾਰੇ ਆਪਾਂ ਜਾਣਦੇ ਹਾਂ। ਤੇ ਉੱਥੇ ਲੁਧਿਆਣੇ ਏਰੀਏ ਦੇ ਵਿੱਚ ਤੇ ਇਹਨਾਂ ਨੂੰ ਬਹੁਤ ਵੱਡਾ ਫਾਇਦਾ, ਕਿਉਂਕਿ ਜੇ ਦੋਨੇ ਉਲਟ ਖੜਦੇ ਤੇ ਹੋ ਸਕਦਾ ਸੀ ਉਹ ਜਿਹੜਾ ਪਿਛਲਾ ਇਤਿਹਾਸ ਐਤਕੀ ਫਿਰ ਦੁਹਰਾਇਆ ਜਾਂਦਾ। ਐਤਕੀ ਹੋ ਸਕਦਾ ਕਿ ਇਤਿਹਾਸ ਆਪਦਾ ਬਣਾ ਦੇਣ ਰਲ ਮਿਲ ਕੇ। 5-6 ਸੀਟਾਂ ਉਹਨਾਂ ਦੇ ਕੋਲ ਆ, ਕੁਛ ਇਹ ਸਪੋਰਟ ਕਰਨਗੇ। ਮੇਰੇ ਖਿਆਲ ਦੇ ਨਾਲ ਫਾਇਦਾ ਦੋਨਾਂ ਨੂੰ ਹੀ ਆ, ਪਰ ਬਹੁਤਾ ਫਾਇਦਾ ਕੌਣ ਖੱਟੇਗਾ ਇਹ ਤੇ ਸਮਾਂ ਦੱਸੇਗਾ। ਹਾਲ ਦੀ ਘੜੀ ਤੁਸੀਂ ਕਹਿ ਸਕਦੇ ਹੋ ਕਿ ਬੈਂਸ ਭਰਾ ਲੁਧਿਆਣੇ ਏਰੀਏ ਦੇ ਵਿੱਚ ਜਾਂ ਲੁਧਿਆਣੇ ਦੇ ਆਸ-ਪਾਸ ਦੇ ਵਿੱਚ ਬਹੁਤ ਵੱਡਾ ਇੱਕ ਕਹਿ ਲਈਏ ਆਪਣਾ ਵੋਟ ਬੈਂਕ ਰੱਖਦੇ ਆ। ਵੋਟ ਬੈਂਕ, ਉਸ ਵੋਟ ਬੈਂਕ ਨੂੰ ਕਿਤੇ ਖਾਸ ਖੇਤਰਾਂ ਦੇ ਵਿੱਚ ਅੱਗੇ ਜਾ ਕੇ ਭੁਗਤਾਉਂਦੇ ਆ ਇਹਨਾਂ ਦੇ ਹੱਕ 'ਚ, ਜਿੱਥੇ ਉਹ ਨਹੀਂ ਖੜੇ ਇਹ ਉੱਥੇ ਭੁਗਤਾਉਂਦੇ, ਜਿੱਥੇ ਇਹ ਨਹੀਂ ਖੜੇ। ਸਭ ਮੇਰੇ ਖਿਆਲ ਦੇ ਨਾਲ ਉਸ ਇਲਾਕੇ ਦੇ ਵਿੱਚ ਖਾਸ ਤੌਰ ਤੇ ਜਿਹੜਾ ਲੁਧਿਆਣਾ ਜਾਂ ਥੋੜ੍ਹਾ ਜਿਹਾ ਸੰਗਰੂਰ ਏਰੀਆ ਆ ਜਾਂਦਾ ਜਾਂ ਹੋਰ ਲੁਧਿਆਣੇ ਤੋਂ ਪਰਲੇ ਪਾਸੇ, ਇਹਨਾਂ ਇਲਾਕਿਆਂ ਦੇ ਵਿੱਚ ਦੋਨਾਂ ਨੂੰ ਹੀ ਫਾਇਦਾ ਹੈ। ਹੁਣ ਜਦੋਂ ਤੁਰ ਹੀ ਪਿਆ ਤੇ ਫਾਇਦਾ ਖੱਟਣ ਲਈ ਤੁਰੇ। ਜੀ ਜੀ, ਬਿਲਕੁਲ ਜੀ, ਬਿਲਕੁਲ। ਸੋ ਸੁਣ ਰਹੇ ਹੋ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਪ੍ਰੋਗਰਾਮ ਵਿਸ਼ੇਸ਼ ਚੋਣ ਦੰਗਲ, ਤੇ ਅੱਜ ਸਾਡੇ ਨਾਲ ਜੁੜੇ ਹੋਏ ਨੇ ਮਿੰਟੂ ਜੀ, ਤੇ ਤੁਸੀਂ ਵੀ ਉਹਨਾਂ ਦੇ ਕੋਲੋਂ
ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408-272-52 ਦੇ ਉੱਤੇ। ਪੰਜਾਬੀ ਰੇਡੀਓ USA ਨੂੰ ਇਸ ਟਾਈਮ ਤੁਸੀਂ ਵੱਖ-ਵੱਖ ਸਾਧਨਾਂ ਦੇ ਨਾਲ ਸੁਣ ਰਹੇ ਹੋ। ਸਾਡੀ ਵੈਬਸਾਈਟ www.punjabiradio.usa.com, ਉਸ ਦੇ ਨਾਲ KWRU Fresno 1300 AM, KIID Sacramento 1470 AM, KOBO Yuba City 1450 AM ਤੇ 96.5 FM ਦੇ ਉੱਤੇ, ਤੇ ਨਾਲ ਹੀ ਐਂਡਰੋਇਡ ਆਈਫੋਨ ਦੀਆਂ ਐਪਸ ਤੇ ਕਾਲ ਨੰਬਰਸ ਦੇ ਜ਼ਰੀਏ। ਮਿੰਟੂ ਜੀ, ਅਗਲੇ ਕਾਲਰਸ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਸੁਰਿੰਦਰ ਸਿੰਘ ਜੀ ਜੁੜੇ ਨੇ, ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਹਾਂਜੀ, ਸਭਨਾਂ ਨੂੰ ਮੇਰਾ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰੀ ਬੇਨਤੀ ਹੈ ਭਈ ਜਿਸ ਤਰ੍ਹਾਂ ਇਹਨਾਂ ਬਾਦਲਾਂ ਨੇ ਪੰਜਾਬ ਨੂੰ ਖੂਬ ਰੱਜ ਕੇ ਲੁੱਟਿਆ ਵੀ ਹੈ ਤੇ ਲੋਕਾਂ ਨੂੰ ਖੂਬ ਦਬਾ ਕੇ ਕੁੱਟਿਆ ਵੀ ਹੈ, ਕੀ ਹੋਰ ਵੀ ਕਿਸੇ ਪਾਰਟੀ ਨੇ ਇਹਨਾਂ ਤੋਂ ਪਹਿਲਾਂ ਇਸੇ ਤਰ੍ਹਾਂ ਦੇ ਕੰਮ ਕੀਤੇ ਆ? ਤੇ ਦੂਸਰਾ ਇਹ ਹੈ ਕਿ ਕੀ ਆਉਣੇ ਵਾਲੇ ਟਾਈਮ ਦੇ ਵਿੱਚ ਲੋਕਾਂ ਦੀ ਇਹਨਾਂ ਦੇ ਕੋਲੋਂ ਕਿਸ ਤਰ੍ਹਾਂ ਸੰਭਾਵਨਾ ਹੈ ਕਿ ਜਾਨ ਛੁੱਟ ਜਾਏਗੀ? ਚੰਗਾ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਲੁੱਟਣ ਤੇ ਕੁੱਟਣ ਵਾਲੀ ਗੱਲ ਹੈ। ਜਿੱਥੋਂ ਤੱਕ ਸਰਦਾਰ ਸਾਹਿਬ ਗੁਰਬਾਣੀ ਕਹਿੰਦੀ ਹੈ, ਜਿਸ ਹੱਥ ਜ਼ੋਰ ਕਰ ਵੇਖੇ ਸੋਈ। ਜਿਹਦੇ ਹੱਥ 'ਚ ਜ਼ੋਰ ਹੈ, ਕੱਟ ਕੋਈ ਵੀ ਨਹੀਂ ਕਰਦਾ ਇੱਥੇ, ਕੱਟ ਕੋਈ ਵੀ ਨਹੀਂ। ਆ ਜਿਹੜੀ ਬੀਬੀ ਜੈ ਲਲਿਤਾ ਥੋੜੇ ਦਿਨ ਪਹਿਲਾਂ ਪੂਰੀ ਹੋਈ ਹੈ, ਇਹਨੇ ਕਰੁਣਾ ਨਿਧੀ ਨੂੰ ਰਾਤ ਨੂੰ 2 ਵਜੇ ਖਿੱਚ ਕੇ ਲਿਆਂਦਾ ਸੀ, ਬੰਦ ਕੀਤਾ ਸੀ ਜੇਲ੍ਹ ਦੇ ਵਿੱਚ, ਕਿਉਂਕਿ ਉਹ ਤੋਂ ਪਹਿਲਾਂ ਕਰੁਣਾ ਨਿਧੀ ਨੇ ਬੀਬੀ ਦੀਆਂ ਸਾੜੀਆਂ ਕਢਾਈਆਂ ਸੀ ਅਲਮਾਰੀਆਂ ਦੇ ਵਿੱਚੋਂ। 12,000 ਸਾੜੀ ਜਿਹੜੀ ਹੈ ਉਹ ਗਣਾ ਲਈ ਸੀਗੀ। ਸੋ ਇੱਥੇ ਇਹ ਸਾਰਾ ਕੁਛ ਤੇ ਚੱਲਦਾ ਹੀ ਹੈ। ਜਿਹਦੇ ਹੱਥ ਡੰਡਾ ਆ ਉਹ ਉਹਨਾਂ ਕੋਲ ਵਰਤਦਾ ਹੈ। ਪਰ ਜਿੱਥੋਂ ਤੱਕ ਤੁਸੀਂ ਕਿਹਾ ਕਿ ਬਾਦਲ ਸਰਕਾਰ ਦਾ ਜਿਹੜੇ ਤੁਸੀਂ ਸ਼ਬਦ ਵਰਤੇ, ਮੈਂ ਉਹਨੇ ਭਾਰੇ ਸ਼ਬਦ ਨਹੀਂ ਵਰਤ ਸਕਦਾ, ਪਰ ਫਿਰ ਵੀ ਤੁਹਾਡੀ ਗੱਲ ਦਾ ਜਵਾਬ ਦੇਣਾ ਕਿ ਬਾਦਲ ਸਰਕਾਰ ਲਈ ਰਿਪੀਟ ਹੋਣ ਦਾ ਰਾਹ ਆ ਜਿਹੜਾ ਬੜਾ ਮੁਸ਼ਕਿਲ ਆ। ਜੇ ਆਪਾਂ ਧਰਾਤਲ ਤੇ ਸਮੀਕਰਨ ਦੇਖੀਏ, ਬੜਾ ਮੁਸ਼ਕਿਲ ਆ, ਕਿਉਂਕਿ ਸਥਾਪਤੀ ਵਿਰੋਧੀ ਜਿਹੜੀ ਲਹਿਰ ਹੁੰਦੀ ਹੈ ਉਹ ਕਿਸੇ ਲਈ ਵੀ ਬਹੁਤ ਵੱਡੀ ਚੁਣੌਤੀ ਹੁੰਦੀ ਹੈ। ਉਸ ਚੁਣੌਤੀ ਤੋਂ ਕਿਸ ਤਰ੍ਹਾਂ ਪਾਰ ਪਾਉਂਦੇ ਆ ਸਮਾਂ ਦੱਸੇਗਾ। ਪਰ ਹਾਲਾਤ ਆ ਜਿਹੜੇ ਉਹ ਇੰਨੇ ਜ਼ਿਆਦਾ ਗੁੰਝਲਦਾਰ ਆ ਬਾਦਲ ਪਾਰਟੀ ਲਈ, ਅਕਾਲੀ ਦਲ ਲਈ, ਕਿ ਉਹਨਾਂ ਦੇ ਵਿੱਚੋਂ ਨਿਕਲ ਕੇ ਉਭਾਰ ਕੇ ਰਿਪੀਟ ਕਰਨੀ ਸਰਕਾਰ ਬਹੁਤ ਮੁਸ਼ਕਿਲ ਹੈ। ਪਰ ਜੇ ਇਹ ਵੀ ਮੰਨ ਲਈਏ ਕਿ ਉਹ ਮੁਕਾਬਲੇ 'ਚੋਂ ਬਾਹਰ ਹੋ ਗਏ ਆ, ਮੇਰੇ ਖਿਆਲ ਦੇ ਨਾਲ ਫਿਰ ਇਹ ਵੀ ਵਾਜਬ ਨਹੀਂ ਹੈ ਗੱਲ। ਹਾਲੇ ਮੁਕਾਬਲੇ ਦੇ ਵਿੱਚ ਵੀ ਹਨ, ਪਰ ਇੰਨੇ ਵੀ ਮੁਕਾਬਲੇ ਦੇ ਵਿੱਚ ਹਨ ਨਹੀਂ ਕਿ ਉਹ ਸਰਕਾਰ ਹੈ ਜਿਹੜੀ ਰਿਪੀਟ ਕਰ ਲੈਣਗੇ। ਇਹ ਹਕੀਕਤ ਆ ਜੀ। ਅਤੇ ਮਿੰਟੂ ਜੀ, ਜੇ ਇਸੇ ਚੀਜ਼ ਦੇ ਨਾਲ ਮੈਂ ਜੁੜੀ ਹੋਈ ਨਾਲ ਜੇ ਗੱਲ ਕਰਾਂ ਵੀ ਕੀ ਇਹਨਾਂ ਦੀ ਇਹ ਪੈਂਤੜਾ ਤਾਂ ਨਹੀਂ ਵੀ ਸਰਬੱਤ ਖਾਲਸਾ ਨਾ ਹੋਣ ਦਿੱਤਾ ਜਾਵੇ? ਜਿੰਨੇ ਵੀ ਉਹ ਲੋਕ ਨੇ ਵੀ ਉਹ ਇਹਨਾਂ ਦੇ ਅਗੇਂਸਟ ਉਹ ਵੋਟ ਪਾਉਣੀ ਸੀ ਵੀ ਉਹ ਕਿਤੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਨੂੰ ਨਾ ਵੋਟ ਪਾ ਕੇ ਜਿਹੜੇ ਮਾਨ ਧੜੇ ਨੂੰ ਵੋਟ ਪਾਉਣ ਤੇ ਉਹ ਵੋਟ ਜਿਹੜੀ ਹੋਰ ਵੰਡੀ ਜਾਵੇ ਤੇ ਉਹਨਾਂ ਦੀ ਸਰਕਾਰ ਕਿਸੇ ਤਰੀਕੇ ਦੇ ਨਾਲ ਨਾ ਬਣੇ। ਕੀ ਇਹ ਵੀ ਉਹਨਾਂ ਪਿੱਛੇ ਸੋਚ ਸੀਗੀ? ਹੋ ਸਕਦਾ ਸੋਚ, ਵੈਸੇ ਤੇ ਕਿਉਂਕਿ ਬਾਦਲ ਸਾਹਿਬ ਕਿੱਥੋਂ ਸੋਚਦੇ ਆ, ਕਿੱਥੋਂ ਸੋਚ ਨੂੰ ਛੱਡਦੇ ਆ, ਉਹ ਤੇ ਬਹੁਤ ਉਹਨਾਂ ਨੂੰ ਤੇ ਪੜ੍ਹਨਾ ਜਿਹੜਾ ਮੇਰੇ ਖਿਆਲ ਦੇ ਨਾਲ ਇੱਕ ਸੌਫਟਵੇਅਰ ਹੀ ਤਿਆਰ ਕਰਨਾ ਪਊਗਾ ਜੇ ਉਹਨਾਂ ਦੇ ਸੋਚ ਨੂੰ ਪੜ੍ਹਨਾ। ਪਰ ਜਾਪਦਾ ਇਹੋ ਹੀ ਆ ਕਿ ਬਾਦਲ ਪਰਿਵਾਰ ਸੀ ਜਿਹੜਾ ਕਿਤੇ ਨਾ ਕਿਤੇ ਡਰਦਾ ਵੀ ਸੀ ਕਿ ਸਾਡੇ ਖਿਲਾਫ ਕੋਈ ਇਹੋ ਜਿਹੀ ਗੱਲ ਨਾ ਕਰ ਦੇਣਾ, ਕੋਈ ਇਹੋ ਜਿਹਾ ਇਹ ਨੁਕਤਾ ਨਾ ਲੈ ਆਉਣ ਜੋ ਸਾਡੇ ਗੱਲ ਦਾ ਫਾਹ ਬਣ ਜਾਵੇ। ਜਿਸ ਤਰ੍ਹਾਂ ਕਿ ਬਾਈਕਾਟ ਹੋ ਗਿਆ, ਇਹ ਵੀ ਤੇ ਇੱਕ ਬਹੁਤ ਵੱਡਾ ਸੋਸ਼ਲ ਮੁੱਦਾ ਬਣ ਜਾਣਾ ਹੈ ਨਾ। ਚਾਹੇ ਦੇਖੋ, ਚਾਹੇ ਉੱਥੇ ਇਕੱਠ ਕੋਈ ਇੰਨਾ ਬਹੁਤ ਵਿਸ਼ਾਲ ਨਹੀਂ ਸੀ ਸਰਬੱਤ ਖਾਲਸਾ ਦਾ, ਪਰ ਸਰਬੱਤ ਖਾਲਸਾ ਤੇ ਸਰਬੱਤ ਖਾਲਸਾ ਹੀ ਵੱਜਿਆ ਨਾ। ਉਹਦੇ ਵਿੱਚ ਜਿਹੜੇ ਲੋਕ ਜਜ਼ਬਾਤੀ ਤੌਰ ਤੇ ਜਾਂ ਸਿਧਾਂਤਕ ਤੌਰ ਤੇ ਸ਼ਮੂਲੀਅਤ ਰੱਖਦੇ ਆ, ਉਹ ਤੇ ਕਦੇ ਵੀ ਉਸ ਮਤੇ ਤੋਂ ਪਾਸੇ ਨਹੀਂ ਜਾਣਗੇ। ਦੂਜੀ ਗੱਲ ਜਿਹੜੀ ਤੁਸੀਂ ਗੱਲ ਵੋਟ ਦੀ ਕਹੀ ਹੈ, ਜੋੜ ਤੋੜ ਲਾਉਣ ਦੇ ਵਿੱਚ, ਮੈਂ ਜਿਵੇਂ ਅੱਗੇ ਕਿਹਾ ਕਿ ਜੋੜ ਤੋੜ ਲਾਉਣ ਦੇ ਵਿੱਚ ਤੇ ਬਹੁਤ ਮਾਸਟਰ ਲੋਕ ਨੇ, ਜੋੜ ਤੋੜ ਲਾਉਂਦੇ ਆ। ਔਰ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਸ਼ਾਇਦ ਇਹ ਵੀ ਇਹਨਾਂ ਦੇ ਦਿਮਾਗ ਦੇ ਵਿੱਚ ਨੁਕਤਾ ਚੱਲਦਾ ਹੋਏਗਾ, ਪਰ ਬਹੁਤਾ ਇਹਨਾਂ ਨੂੰ ਡਰ ਇਹੋ ਹੀ ਸੀਗਾ ਕਿ ਸਿਮਰਨਜੀਤ ਸਿੰਘ ਮਾਨ ਕੁਛ ਇਹੋ ਜਿਹਾ ਨਾ ਕਰ ਦੇਵੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਅੱਗੇ ਰਾਹ ਔਖਾ, ਉਹਦੇ ਵਿੱਚ ਹੋਰ ਉਖਲੀਆਂ ਪੱਟ ਦੇਣ। ਜੀ। ਅਗਲੇ ਕਾਲਰ ਜੁੜੇ ਨੇ ਸਾਡੇ ਨਾਲ, ਬੱਲ ਜੀ। ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਹੈਲੋ ਬਾਈ ਜੀ, ਸਤਿ ਸ੍ਰੀ ਅਕਾਲ। ਮਿੰਟੂ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਬੱਲ ਸਾਹਿਬ, ਸਤਿ ਸ੍ਰੀ ਅਕਾਲ। ਮਿੰਟੂ ਜੀ, ਫਰੀਦਕੋਟ ਦਾ SSP ਜਿਹੜਾ ਦਰਸ਼ਨ ਡੇਲੋ ਆ ਨਾ ਜੀ, ਹਾਂਜੀ, ਦਰਸ਼ਨ ਮਾਨ ਦੇ ਨਾਂ ਨਾਲ ਜਾਣਿਆ ਜਾਂਦਾ। ਹਾਂਜੀ, ਮੈਨੂੰ ਨੌਲੇਜ ਨਹੀਂ ਹੈ ਜੀ ਉੱਥੇ ਕੌਣ ਹੈ SSP ਜ਼ਿਲ੍ਹਾ ਪੁਲਿਸ? ਦਰਸ਼ਨ ਡੇਲੋ ਆ ਜੀ, ਇਹ ਦਰਸ਼ਨ ਮਾਨ ਦੇ ਨਾਲ ਹੁਣ ਜਾਣਿਆ ਜਾਂਦਾ। ਮੈਂ ਤੁਹਾਨੂੰ ਉਹਦੇ ਬਾਰੇ ਦੱਸਣ ਲੱਗਾ ਜੀ। ਇਹ ਉਹ ਇਨਸਾਨ ਆ, ਅੱਤਵਾਦ ਦੇ ਦਿਨਾਂ 'ਚ ਸਿਪਾਹੀ ਹੁੰਦਾ ਸੀ, ਸਿਪਾਹੀ ਤੋਂ ਇਹ ਥਾਣੇਦਾਰ ਲਾਇਆ ਸੀ ਸੈਣੀ ਨੇ ਡੇਲੋ ਜੀ।
ਉੱਥੇ ਜ਼ਿਆਦਾ ਇਹਦਾ ਸ਼ੌਕ ਸੀ ਸਕੇ ਭੈਣ ਭਰਾਵਾਂ ਨੂੰ ਆਮੋ ਸਾਹਮਣੇ ਨੰਗਿਆਂ ਕਰਨਾ। ਫਿਰ ਇਹਨੇ ਗੁਰਚਰਨ ਸਿੰਘ ਟੋੜੇ ਨੂੰ ਕੁੱਟਿਆ ਨਾਰੰਗਵਾਲ ਪਿੰਡ ਵਿੱਚ। ਉੱਥੇ ਕਿਸੇ ਸਿੰਘ ਦਾ ਭੋਗ ਪਿਆ ਸੀਗਾ। ਭੋਗ ਤੋਂ ਬਾਅਦ ਇਹਨੇ ਘੇਰਾ ਪਾ ਲਿਆ। ਘੇਰਾ ਪਾ ਕੇ ਇਹਨੇ ਗੁਰਚਰਨ ਸਿੰਘ ਟੋੜੇ ਦੀ ਪੱਗ ਲਾਈ ਸੀ ਉੱਥੇ। ਉਸ ਤੋਂ ਬਾਅਦ ਬਾਦਲ ਸਾਹਿਬ ਦੀ ਗੌਰਮੈਂਟ ਆ ਗਈ। ਬਾਦਲ ਇਹ ਤੇ ਪੈਸੇ ਲੈ ਕੇ ਬੰਦੇ ਮਾਰਦਾ ਸੀ, ਕਈ ਕੁਛ ਇਹਨੇ ਕੀਤਾ। ਬਾਦਲ ਸਾਹਿਬ ਨੇ ਇਹਦੇ CBI ਨੂੰ ਜਾਂਚ ਦਿੱਤੀ। ਇਹਨੂੰ 2006 ਵਿੱਚ 20 ਸਾਲ ਕੈਦ ਹੋਈ। ਸੁਣਦੇ ਜੇ? ਜੀ ਜੀ। ਮੇਰੀ ਫੇਸਬੁੱਕ ਤੇ ਇਹਦਾ ਮੈਂ ਸਭ ਕੁਛ ਪਾਇਆ ਸੀ। ਪਿਛਲੇ ਦਿਨ DGP ਨੇ ਫਿਰ ਕੈਨੇਡਾ ਤੋਂ ਇੱਕ TV ਚੱਲਦਾ ਪੰਜਾਬ ਜੀ, ਹਾਂਜੀ, ਉਸ TV ਨੇ ਇੰਟਰਵਿਊ ਕੀਤੀ ਇੱਕ ਸਕੇ ਭੈਣ ਭਰਾ ਦੀ, ਜਿਨ੍ਹਾਂ ਦਾ ਸਾਰਾ ਇਹਨੇ ਪਰਿਵਾਰ ਮਾਰਤਾ। ਧੂਰੀ ਤੋਂ ਪਿੰਡ ਵਾ, 7 ਲੱਖ ਰੁਪਈਆ ਉਹਨਾਂ ਤੋਂ ਲਿਆ ਇਹਨੇ। ਤੇ ਇਹਨੂੰ ਬਾਦਲ ਨੇ ਕੀ ਕੀਤਾ, ਇਹਨੂੰ 20 ਸਾਲ ਦੀ ਸਜ਼ਾ ਹੋਈ CBI ਕੋਰਟ ਚੋਂ 2007 ਵਿੱਚ। ਹੁਣ ਇਹਨੂੰ ਬਰੀ ਕਰਕੇ ਇਹਨੂੰ ਫਰੀਦਕੋਟ ਦਾ SSP ਲਾਤਾ। ਇਹਦਾ ਮੁੰਡਾ ਦਮਨਪ੍ਰੀਤ ਸਿੰਘ DTO ਜਲੰਧਰ ਲਾਤਾ, ਜਿਹੜਾ ਇਹਦੀਆਂ ਬੱਸਾਂ ਦਾ ਸਾਰਾ ਕਾਰੋਬਾਰ ਸੰਭਾਲਦਾ ਬਾਦਲ ਦੀਆਂ ਦਾ, ਜਿਹੜੀਆਂ ਨਵੀਆਂ ਲਈਆਂ ਵਾ। ਤੇ ਉਹ ਜਿਹੜੀ ਤੁਸੀਂ ਜਾਇਓ, ਤੁਸੀਂ ਪੰਜਾਬ TV ਤੇ ਗੁਰਦੀਪ ਸਿੰਘ ਟਿੱਬਾ ਪਿੰਡ ਆ ਸੰਗਰੂਰ ਜ਼ਿਲ੍ਹੇ ਦਾ, ਉਹਦੀ ਇੰਟਰਵਿਊ ਵੇਖਿਓ। ਇਹਨੇ ਉਹਨਾਂ ਦਿਨਾਂ 'ਚ ਇੱਕ ਪੱਤਰਕਾਰ ਚੁੱਕਿਆ ਸੀ ਅੰਮ੍ਰਿਤਸਰ ਦਾ। ਉਹ ਪੱਤਰਕਾਰ ਦਾ ਇਹਨੇ ਕਾਊਂਟਰ ਬਣਾਉਣਾ ਸੀ 2093 'ਚ। ਉਹ ਕਿਸੇ ਤਰੀਕੇ ਨਾਲ ਬਚ ਗਿਆ। ਉਹਨੇ ਇੱਕ ਬੁੱਕ ਲਿਖੀ, ਉਹ ਬੁੱਕ ਮੇਰੇ ਕੋਲ ਆ, ਜੇ ਕਹੋ ਫੇਸਬੁੱਕ ਤੇ ਤੁਹਾਨੂੰ ਸਾਰੀਆਂ ਦੀਆਂ ਰਿਪੋਰਟਾਂ ਪਾ ਦੂੰਗਾ। ਪਿਛਲੀ ਦਿਨੀ ਜਦੋਂ ਇਹ ਰੌਲਾ ਪਿਆ, ਮੈਂ TV ਤੇ ਵੀ ਇਹਦੀ ਰਿਪੋਰਟ ਭੇਜੀ ਸੀ ਗਲੋਬਲ ਪੰਜਾਬ ਤੇ, ਸੰਧੂ ਨਾਲ, ਕਮਰ ਸੰਧੂ ਨਾਲ। ਇਹ ਰੌਲਾ ਪੈਣ ਤੋਂ ਬਾਅਦ ਫਿਰ DGP ਨੇ ਇਹਦੀ ਸਾਰੀ ਰਿਪੋਰਟ, ਉਹ ਪੱਤਰਕਾਰ ਇੰਡੀਆ ਵਾਲੇ ਜਿਹਨੇ ਪਾਈ ਆ, ਉਹਦਾ ਨਾਂ ਹੈਗਾ ਵਾ ਪੱਖੋ ਕੇ, ਉਹਨੇ ਰਿਪੋਰਟ ਪਾਈ ਸੀ। ਉਹਨੂੰ ਫਿਰ DGP ਨੇ ਕਾਲ ਕੀਤੀ, ਸਾਨੂੰ ਰਿਪੋਰਟ ਭੇਜ। ਉਹਨੇ ਇਹਦੀ ਰਿਪੋਰਟ ਭੇਜੀ ਆ ਸਾਰੀ, ਜਿਹੜਾ ਇਹਨੇ ਪਰਿਵਾਰ ਨੂੰ ਲੁੱਟਿਆ ਸੀਗਾ। ਤੇ ਇਹਨੂੰ ਬਰੀ ਕਰਕੇ 20 ਸਾਲ ਦੀ ਕੈਦ, ਟੋੜੇ ਦੀ ਪੱਗ ਲਾਈ। ਇਹ ਬੰਦਾ ਪਿੰਕੀ ਕੈਟ ਦੇ ਪਿਛਲੇ ਦਿਨ ਖੁਲਾਸਾ ਕੀਤਾ ਸੀ, ਇਹਦੇ ਬਾਰੇ ਮੁੜ ਕੇ ਕੀਤਾ ਸੀ ਵੀ ਦਰਸ਼ਨ ਡੇਲੋ ਕੈਟ ਮੇਰੇ ਨਾਲ ਹੁੰਦਾ ਸੀ, ਉਹ ਇੰਸਪੈਕਟਰ ਹੁੰਦਾ ਸੀ, ਉੱਥੇ ਕੈਟ ਹੁੰਦਾ ਸੀ। ਬਾਦਲ ਨੇ 20 ਸਾਲ ਦੀ ਕੈਦ ਕਰਨ ਵਾਲਾ, ਵੇਖੋ ਜੀ ਬਾਦਲ ਇਹਨੂੰ SSP ਲਾਉਣ ਵਾਲਾ। ਇਹਦੇ ਬਾਰੇ ਦੱਸਿਓ ਜਰਾ ਜੀ। ਮੈਨੂੰ ਪਤਾ ਨਹੀਂ ਹੈ ਜੀ ਸਰਦਾਰ ਸਾਹਿਬ ਕਿ ਇਹ ਕਹਾਣੀ ਕੀ ਹੈ। ਜਿਹੜੀ ਚੀਜ਼ ਦਾ ਨਹੀਂ ਪਤਾ ਉਹਦੇ ਬਾਰੇ ਟਿੱਪਣੀ ਕਰਨੀ ਹੈ ਜਿਹੜੀ ਉਹ ਚੰਗੀ ਗੱਲ ਨਹੀਂ ਹੈ। ਮੈਂ ਪਤਾ ਕਰ ਲਵਾਂਗਾ ਜੋ ਵੀ ਹੋਇਆ, ਕਿਉਂਕਿ ਫਰੀਦਕੋਟ ਸਾਡੇ ਲਾਗੇ ਹੀ ਹੈ, ਪਤਾ ਕਰਵਾ ਲਾਂਗਾ। ਪਰ ਜਿੱਥੋਂ ਤੱਕ ਇਹ ਗੱਲ ਆ, ਇਹ ਗੱਲ ਤੁਹਾਡੀ ਸੱਚਾਈ ਦੇ ਨੇੜੇ ਆ। ਸੱਚਾਈ ਦੇ ਨੇੜੇ ਕੀ ਹੈ, ਬਿਲਕੁਲ ਸੱਚ ਆ ਕਿ ਸਜ਼ਾ ਯਾਫਤਾ ਬਹੁਤ ਸਾਰੇ ਅਫਸਰ ਹੈ ਜਿਹੜੇ ਦੁਬਾਰਾ ਨੌਕਰੀ ਚੜਾਏ ਗਏ। ਪਿੰਕੀ ਵੀ ਤੇ ਉਹਨਾਂ ਦੇ ਵਿੱਚੋਂ ਇੱਕ ਸੀ। ਪਿੰਕੀ ਨੂੰ ਨੌਕਰੀ ਤੇ ਬਹਾਲ ਕਰ ਹੀ ਦਿੱਤਾ ਸੀ ਇਹਨਾਂ ਨੇ। ਉੱਥੇ ਰੌਲਾ ਪੈ ਗਿਆ, ਲੈਣ ਦੇਣ ਤੋਂ ਰੌਲਾ ਪੈ ਗਿਆ, ਫਿਰ ਉਹਨੂੰ ਇਹਨਾਂ ਨੇ ਦੁਬਾਰਾ ਉੱਥੋਂ ਡਿਸਮਿਸ ਕਰ ਦਿੱਤਾ। ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਆ। ਔਰ ਜਿਹੜੇ ਇਹਨਾਂ ਨੇ ਪਿੱਛੇ ਜਿਹੜੇ ਇਸ ਤਰ੍ਹਾਂ ਦੇ ਪਿੰਕੀ ਵਰਗੇ ਕੀਤੇ ਹੋਏ ਆ, ਡਿਸਮਿਸ ਕੀਤੇ ਹੋਏ ਆ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਬਕਾਇਦਾ ਫਿਗਰ ਦਿੱਤੇ ਸਨ ਕਿ ਇੰਨੇ ਅਫਸਰ ਹੈ ਜਿਹੜੇ ਉਹ ਸਜ਼ਾ ਯਾਫਤਾ, ਉਹਨਾਂ ਨੂੰ ਤੁਸੀਂ ਨੌਕਰੀ ਤੇ ਰੱਖਿਆ, ਸਾਨੂੰ ਕਿਉਂ ਨਹੀਂ? ਤਾਂ ਇਹਦਾ ਮਤਲਬ ਆ ਕਿ ਨੌਕਰੀ ਤੇ ਜਿਹੜੇ ਉਹ ਰੱਖੇ ਗਏ ਆ, ਜਿਹੜੇ ਖਾਸ ਇਹਨਾਂ ਦੇ ਸੀ, ਜਿਹੜੇ ਇਹਨਾਂ ਲਈ ਕੰਮ ਦੇ ਨਹੀਂ ਸੀ, ਉਹਨਾਂ ਨੂੰ ਨਹੀਂ ਰੱਖਿਆ ਗਿਆ। ਸੋ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਸ ਤਰ੍ਹਾਂ ਦਾ ਮਾਮਲਾ ਹੈ। ਪਰ ਇਹ ਮੇਰੇ ਖਿਆਲ ਦੇ ਨਾਲ ਜੋ ਪੁਲਿਸ ਦੀ ਸਰਵਿਸ ਬੁੱਕ ਹੋਏਗੀ, ਮੇਰੇ ਖਿਆਲ ਦੇ ਨਾਲ ਤੇ ਉਹਦੇ ਤੋਂ ਉਲਟਿਆ ਕਿ ਜਿਹੜਾ ਸਜ਼ਾ ਯਾਫਤਾ ਹੋ ਗਿਆ, ਉਸ ਬੰਦੇ ਨੂੰ ਦੁਬਾਰਾ ਲਿਆ ਕੇ ਪੋਸਟ ਤੇ ਬਿਠਾਉਣਾ, ਮੇਰੇ ਖਿਆਲ ਦੇ ਨਾਲ ਨੇਮ ਕੈਦਿਆਂ ਦੇ ਵਿੱਚ ਤੇ ਨਹੀਂ, ਪਰ ਐਸਾ ਹੋਇਆ ਔਰ ਬਹੁਤ ਸਾਰੇ ਅਫਸਰਾਂ ਦੇ ਨਾਲ ਐਸਾ ਹੋਇਆ। ਮੈਂ ਫਿਰ ਵੀ ਪਤਾ ਕਰਾਂਗਾ ਜੀ ਜ਼ਿਆਤੀ ਤੌਰ ਤੇ ਕਿ ਇਹਨਾਂ ਦਾ ਮਸਲਾ ਕੀ ਹੈ, ਕਿੰਨੀ ਕੁ ਹਕੀਕਤ ਆ। ਪਰ ਜੋ ਵੀ ਤੁਸੀਂ ਦੱਸਿਆ ਉਹ ਸੁਣ ਕੇ ਤੇ ਵੈਸੇ ਲੂੰ ਕੰਢੇ ਖੜੇ ਹੋ ਗਏ। ਬਿਲਕੁਲ ਬਿਲਕੁਲ ਜੀ। ਤੇ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ 408-272-5200 4082725200 ਤੇ ਇਸ ਦੇ ਨਾਲ ਦੱਸ ਜੀ ਵੀ ਜਿਹੜੇ ਵੀ ਇਲਾਕਿਆਂ ਦੇ ਵਿੱਚ ਤੁਸੀਂ ਹੈਗੇ ਹੋ, ਜੇ ਤੁਸੀਂ ਉਸ ਇਲਾਕੇ ਦੇ ਕਿਸੇ ਉਮੀਦਵਾਰ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੈ, ਉਹਨਾਂ ਦੀ ਗੱਲਬਾਤ ਤੁਸੀਂ ਇੱਥੇ ਕਰਵਾਉਣਾ ਚਾਹੁੰਦੇ ਹੋ ਰੇਡੀਓ ਦੇ ਉੱਤੇ, ਪੰਜਾਬੀ ਰੇਡੀਓ USA ਦੇ ਉੱਤੇ, ਤਾਂ ਜ਼ਰੂਰ ਤੁਸੀਂ ਉਹਨਾਂ ਦੇ ਕੰਟੈਕਟ ਨੰਬਰ ਸਾਨੂੰ ਘੱਲ ਸਕਦੇ ਹੋ 408-272-5200 ਜਾਂ 408-722-7698 ਦੇ ਉੱਤੇ ਵੀ। ਅਗਲੇ ਕਾਲਰ ਜੁੜੇ ਨੇ ਆਪਣੇ ਨਾਲ ਅਮਰੀਕ ਸਿੰਘ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਰਾਜਕਰਨ ਜੀ, ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲੀ ਗੱਲ ਤਾਂ ਜੀ ਤੁਹਾਡੀ ਕਹਿੰਦੇ ਦਾ ਕਾਲਮ ਨੂੰ, ਤੁਹਾਡੀ ਆਵਾਜ਼ ਨੂੰ ਸਲਾਮ ਹੈ ਕਿ ਤੁਸੀਂ ਬਹੁਤ ਨਿਰਪੱਖ
ਖਬਰਾਂ ਦੇ ਰਹੇ ਹੋ, ਭਾਵੇਂ ਅਸੀਂ ਇੱਕ ਆਮ ਪਾਰਟੀ ਨਾਲ ਬਹੁਤ ਨੇੜਿਓਂ ਜੁੜੇ ਹੋ, ਪਰ ਕਈ ਵਾਰ ਜਦੋਂ ਤੁਸੀਂ ਉਹਦੇ ਵਿਰੁੱਧ ਖਬਰ ਵੀ ਦਿੰਦੇ ਆ, ਥੋੜੇ ਚਿਰ ਲਈ ਹੁੰਦਾ ਰੇਡੀਓ ਬੰਦ ਕਰ ਦਈਏ, ਪਰ ਹੁੰਦਾ ਨਹੀਂ, ਬੰਦਾ ਖਬਰ ਸਹੀ ਦੇ ਰਿਹਾ। ਵਾਕਈ ਪੱਤਰਕਾਰੀ ਦਾ ਸਹੀ ਤੁਸੀਂ ਮੁੱਲ ਪਾ ਰਹੇ ਆ ਜੀ, ਇਹਦੇ ਲਈ ਤੁਹਾਨੂੰ ਸਲੂਟ ਹੈ। ਤੇ ਦੂਜੀ ਗੱਲ ਹੈ ਜੀ ਬਈ ਜਿਹੜਾ ਹੁਣ ਟਿਕਟਾਂ ਦਾ ਸਾਡੇ, ਚਲੋ ਮੈਂ ਇਸੇ ਗੱਲ ਦੀ ਗੱਲ ਕਰ ਲੈਣਾ ਵੀ ਦੁਆਬੇ ਦੇ ਵਿੱਚ ਬਹੁਤ ਸਾਰੀਆਂ ਸਾਡੇ ਨਾ ਟਿਕਟਾਂ ਕੁਛ ਗਲਤ ਦੇਤੀਆਂ ਇਹਨਾਂ ਨੇ, ਕਿਉਂਕਿ ਥੋੜਾ ਸਿਆਸੀ ਤਜਰਬਾ ਆਮ ਪਾਰਟੀ ਕੋ ਥੋੜਾ ਜਿਹਾ ਘੱਟ ਹੈ ਜੀ। ਜੀ ਇਹੋ ਜਿਹੇ ਬੰਦੇ ਕੁਛ ਬਾਹਰੋਂ ਲਿਆ ਕੇ ਲਾਤੇ ਆ, ਤੇ ਕੁਛ ਬੰਦੇ ਪਿੱਛੋਂ ਅਕਾਲੀ ਦਲ ਦੀ ਸ਼ਹਿ ਤੇ ਗਾਂਹ ਬੰਦਾ ਕੋਈ ਹੋਰ ਖੜਾ, ਉਹਦੇ ਕਹਿਣ ਕਹਾਉਣ ਤੇ ਵੀ ਟਿਕਟਾਂ 2-4 ਜਲੰਧਰ ਦੇ ਲਾਗੇ ਹੋ ਗਈਆਂ, ਜਿਹਦੇ ਮਗਰ ਇੱਕ ਬੜੇ ਪੈਸੇ ਵਾਲਾ ਸਾਡੇ ਜਲੰਧਰ ਦਾ ਸ਼ੀਤਲ ਬਿੱਜ ਆ, ਜਿਹੜਾ ਘੜੀ ਘੜੀ ਫੈਕਟਰੀ ਨੂੰ ਅੱਗ ਲਾ ਕੇ ਉਹਨਾਂ ਦੇ ਮੁਆਵਜ਼ੇ ਲੈ ਲੈਂਦਾ ਆ, ਇੰਸ਼ੋਰੈਂਸਾਂ ਲੈ ਲੈਂਦਾ, ਉਹ ਇਸ ਕੰਮ ਲਈ ਮਾਸਟਰ ਮਾਈਂਡ ਆ ਪੂਰਾ ਜੀ। ਉਹ ਬੀਜੇਪੀ ਨਾਲ ਵੀ ਅਕਾਲੀ ਦਲ ਨਾਲ ਪਿੱਛੋਂ ਗੰਢਿਆ ਹੋਇਆ, ਮੱਕੜ ਦੇ ਨਾਲ ਸਾਰਾ ਕੁਛ ਆ, ਜਿਹੜੀ ਪਲੈਨਿੰਗ ਆ ਸਾਡੇ ਕੈਂਟ ਜਲੰਧਰ, ਕਰਤਾਰਪੁਰ, ਆਦਮਪੁਰ, ਇਹ 3 ਸੀਟਾਂ ਸਾਰੀਆਂ ਉਹਨੇ ਪਲਾਨ ਕੀਤੀਆਂ ਹੋਈਆਂ। ਤੇ ਮੈਂ ਪਾਰਟੀ ਨੂੰ ਵੀ ਦੱਸਿਆ ਸੀ, ਮੈਂ ਕਿਹਾ ਗੱਲ ਗਲਤ ਆ ਤੇ ਇਹ ਤੁਸੀਂ ਥੋੜਾ ਜਿਹਾ ਮੈਂ ਕਿਹਾ ਵਿਚਾਰੋ ਵੀ ਇਹ ਨੁਕਸਾਨ ਕਰਨਗੇ। ਜਿੱਦਾਂ ਜੋਤੀ ਮਾਨ ਦੀ ਟਿਕਟ ਵੀ ਏਦਾਂ ਹੀ ਦਿੱਤੀ ਗਈ ਸੀ ਜਲੰਧਰ ਤੋਂ MP ਲਈ, ਉਹ 52,000 ਤੇ ਹਰੀ ਸੀ। ਅਸੀਂ ਬਹੁਤ ਮਿਹਨਤ ਕੀਤੀ ਉਹਦੇ ਲਈ ਉਦੋਂ ਜੀ, ਬੜਾ ਉਹਲੇ ਪੈਸਾ ਵੀ ਲਾਇਆ, ਮਿਹਨਤ ਰਾਤ ਦਿਨ ਕੀਤੀ ਚੰਗੇ ਚੰਗੇ ਬੰਦਿਆਂ ਨਾਲ, ਪਰ ਉਹ ਵੀ ਏਦਾਂ ਹੀ ਸੀ। ਲੁਧਿਆਣੇ ਤੋਂ ਜਜਿੰਦਰ ਯਾਦਵ ਨੇ, ਕੋਈ ਇਹਨਾਂ ਦਾ ਬਾਲਮੀਕ ਆਦਿ ਧਰਮ ਦਾ ਕੋਈ ਗੁਰੂ ਆ, ਉਹਦਾ ਬ੍ਰਦਰ ਉੱਥੇ ਕੋਈ ਚੇਅਰਮੈਨ ਬਾਦਲ ਨੇ ਲਾਇਆ, ਤਾਂ ਉਹਦੇ ਥਰੂ ਇਹ ਵੀ ਉੱਥੇ ਜਾਂਦੇ ਕਹਿ ਕੇ ਇਹਨੂੰ ਪਵਨ ਟੀਨੂ ਦੇ ਖਿਲਾਫ ਮਾੜਾ ਕੈਂਡੀਡੇਟ ਖੜਾ ਕੀਤਾ ਸੀ ਜੀ ਜੀ, ਪਰ ਫਿਰ ਵੀ ਵੋਟ ਬਹੁਤ ਲੈ ਗਈ ਸੀ, ਉਹ 2,65,000 ਦੇ ਕਰੀਬ ਜੀ। ਜੀ ਅਮਰੀਕ ਜੀ ਸਵਾਲ ਪੁੱਛਿਓ ਜ਼ਰੂਰ ਜਲਦੀ। ਹਾਂਜੀ ਹਾਂਜੀ, ਤੇ ਸਾਡੇ ਇਹ ਆ ਵੀ ਇਹਨਾਂ ਨੂੰ ਥੋੜਾ ਜਿਹਾ ਇੱਥੋਂ ਤੁਸੀਂ ਸਮਝਾਓ। ਦੇਖੋ ਵੀ ਇਹ ਜਿਹੜੀਆਂ ਸੀਟਾਂ ਗਲਤ ਲੈਣ ਦੇ ਨਾ ਕਰੋ। ਇਹ ਬੰਦੇ ਜਿਹੜੇ ਹਲਕੇ ਦੇ ਸਾਡੇ ਚ ਉੱਥੇ ਪੜ੍ਹੇ ਲਿਖੇ ਆ, ਕਮਿਸ਼ਨਰ, ਚੀਫ ਕਮਿਸ਼ਨਰ, ਰਿਟਾਇਰਡ DC ਵੀ ਹੈਗੇ ਆ, ਟੀਚਰ, ਪ੍ਰੋਫੈਸਰ, ਡਾਕਟਰ ਬੁੱਧੀ ਜੀ ਵੀ ਹੈਗੇ ਆ, ਉਸ ਹਲਕੇ ਦੇ ਲੋਕ ਇਕੱਠੇ ਆ ਸਾਰੇ, ਵੀ ਉਹ ਲੋਕ ਜੇ ਉਹਨਾਂ ਹਲਕੇ ਦੇ ਲੋਕਾਂ ਨੂੰ ਵੋਟ ਟਿਕਟ ਦੇਣ ਤਾਂ ਜ਼ਿਆਦਾ ਵਧੀਆ ਹੋਊਗਾ ਜੀ। ਤੇ ਇਹ ਬਸ ਮੇਰਾ ਸਵਾਲ ਸੀਗਾ ਜੀ। ਤੇ ਬਾਕੀ ਬਾਦਲ ਹੁਣੀ ਇੱਕ ਹੋਰ ਸਵਾਲ ਮੇਰਾ ਹੈਗਾ ਜਾਂ ਮੇਜਰ ਆ ਵੀ ਇਲੈਕਸ਼ਨਾਂ ਦੇ ਵਿੱਚ ਜਿਵੇਂ PP ਪਾਰਟੀ ਚ ਸਾਰੇ ਇਕੱਠੇ ਸੀਗੇ, ਬਿਲਕੁਲ ਬਹੁਤ ਸੀਗੀ ਜੀ, ਤੇ ਬਾਦਲਾਂ ਨੇ 5-4 ਦਿਨ ਪਹਿਲਾਂ ਸਾਡੇ ਲਾਗੇ ਹੀ ਜਲੰਧਰ ਸਿਟੀ ਕਾਲਜ ਆ, ਉੱਥੇ ਹੈਲੀਕਾਪਟਰ ਜਾ ਕੇ 5 ਕਰੋੜ ਰੁਪਇਆ ਪ੍ਰਗਟ ਦੀ ਇਲੈਕਸ਼ਨ ਦੇ ਕੇ ਗਿਆ ਕੈਸ਼। ਇਹਨਾਂ ਨੇ ਹਰ ਪਿੰਡ ਦੇ ਨੌਜਵਾਨ ਨੂੰ 50-50 ਰੁਪਇਆ, ਲੱਖ ਕੈਸ਼ ਦੇਤਾ ਸੀ। ਅੱਜ ਜਿੰਮਾਂ ਬਣਾਉਣ ਲਾਓ, ਜਿੰਨੇ ਹੋਰ ਲੋੜ ਪੈ ਗਈ ਹੋਰ ਦੇ ਦੇਵਾਂਗੇ, ਉਹ ਪੈਸੇ ਵੋਟਾਂ ਖਰੀਦਣ ਨੂੰ ਲਾਤੇ। ਵੀ ਕਿਤੇ ਇਹ ਤਾਂ ਨਹੀਂ ਇਹਨਾਂ ਕੋਲ ਪੈਸਾ ਹੋਵੇ, ਜਿੱਦਾਂ ਅੱਜ ਕੱਲ੍ਹ ਲੋਕਾਂ ਕੋਲ ਪੈਸੇ ਹੈ ਨਹੀਂ, ਉੱਥੇ ਸ਼ਾਰਟੇਜ ਆ, ਇਹਨਾਂ ਨੇ ਪੈਸਾ ਕਿਤੇ ਆਪਣਾ ਕਰ ਲਿਆ, ਇਹ ਉਹ ਪੈਸਾ ਵਰਤ ਕੇ ਫਿਰ ਦੁਬਾਰਾ ਦਾ ਖੇਡ ਜਾਵੇ ਜੀ। ਥੈਂਕ ਯੂ ਜੀ ਅਮਰੀਕ ਜੀ। ਜੀ ਐਤਕੀ ਤੇ ਵੈਸੇ ਨੋਟਬੰਦੀ ਹੈ ਜੀ ਸਰਦਾਰ ਸਾਹਿਬ, ਪਰ ਨੋਟਬੰਦੀ ਦੇ ਵਿੱਚੋਂ ਵੀ ਕਹਿੰਦੇ ਕਿ ਜੁਗਤਾਂ ਇਹਨਾਂ ਨੇ ਲਾਈਆਂ ਹੋਈਆਂ ਨੇ, ਸਿਆਸਤਦਾਨਾਂ ਨੇ ਦੱਸਦੇ ਐਤਕੀ ਪੈਸੇ ਨਹੀਂ ਪਰ ਤੋਹਫੇ ਹੈ ਜਿਹੜੇ ਉਹ ਹਿਸਾਬ ਕਿਤਾਬ ਦੇ ਮਿਲ ਜਾਣਗੇ। ਪੈਸਾ ਨਾ ਚੱਲੇ ਕਿਸੇ ਇਲੈਕਸ਼ਨ 'ਚ, ਇਹੋ ਜੀ ਮੇਰੇ ਖਿਆਲ ਦੇ ਨਾਲ ਆਪਾਂ ਤਵੱਕੋ ਤੇ ਨਹੀਂ ਕਰ ਸਕਦੇ ਕਿ ਪੈਸੇ ਤੋਂ ਰਹਿਤ ਹੋ ਜਾਣ, ਚੋਣ ਬਿਲਕੁਲ ਹੀ ਕੋਈ ਇਸ ਤਰ੍ਹਾਂ ਦਾ ਦਾਅ ਪੇਚ ਨਾ ਖੇਡਿਆ ਜਾਵੇ। ਮੁਸ਼ਕਿਲ ਹੈ, ਮੁਮਕਿਨ ਨਹੀਂ ਹੈ। ਜਿੰਨਾ ਵੀ ਕਿਸੇ ਦੇ ਕੋਲ ਸਰਦਾ ਪੁੱਜਦਾ ਹੋਇਆ ਉਹਨਾਂ ਵਾਹ ਲਾਏਗਾ। ਦੂਜੀ ਗੱਲ ਜਿਹੜੀ ਤੁਸੀਂ ਚਿੰਤਾ ਪ੍ਰਗਟਾਈ, ਉਹ ਚਿੰਤਾ ਅਸੀਂ ਲਗਾਤਾਰ ਪ੍ਰਗਟਾਉਂਦੇ ਹਾਂ। ਔਰ ਇੱਕ ਮੈਂ ਬੇਨਤੀ ਕਰਦਿਆਂ, ਅਸੀਂ ਖਬਰ ਜਦੋਂ ਦਿੰਦੇ ਹਾਂ, ਅਸੀਂ ਖਬਰ ਕਿਸੇ ਦੇ ਵਿਰੁੱਧ ਨਹੀਂ ਦਿੰਦੇ ਜੀ ਜੀ, ਉਹ ਤੁਹਾਡੀ ਨਜ਼ਰ ਦੇ ਵਿੱਚ ਵਿਰੁੱਧ ਹੋਏਗੀ, ਸਾਡੀ ਨਜ਼ਰ ਦੇ ਵਿੱਚ ਵਿਰੁੱਧ ਨਹੀਂ। ਸਾਡਾ ਉਹ ਪੇਸ਼ੇ ਦਾ ਕਰਮ ਹੈ, ਕਈ ਵਾਰ ਗਲਤ ਵੀ ਕੋਈ ਗਲਤੀ ਵੀ ਹੋ ਜਾਂਦੀ ਹੈ, ਪਰ ਉਹਨੂੰ ਸੁਧਾਰ ਲਈਦਾ। ਪਰ ਇਹ ਨਹੀਂ ਹੈ ਕਿ ਅਸੀਂ ਮਿੱਥ ਕੇ ਕਿਸੇ ਦੇ ਵਿਰੁੱਧ ਖਬਰ ਦਿੰਦੇ ਹਾਂ। ਸੋ ਇਹਨਾਂ ਕੋ ਥੋੜਾ ਜਿਹਾ ਇੱਕ ਗੱਲ ਪ੍ਰਵਾਨ ਕਰਿਓ, ਸਾਡਾ ਕਹਿਣਾ ਕਿ ਅਸੀਂ ਕਿਸੇ ਦੇ ਵਿਰੁੱਧ ਖਬਰ ਨਹੀਂ ਦਿੰਦੇ। ਜਿਹੜੀ ਗੱਲ ਤੁਸੀਂ ਟਿਕਟਾਂ ਦੀ ਕਹੀ ਹੈ, ਟਿਕਟਾਂ ਦੇ ਮਾਮਲੇ 'ਚ ਇਹਨਾਂ ਨੇ ਇਸ ਗੱਲ ਦੀ ਆਪਾਂ ਕਹਿ ਸਕਦੇ ਹਾਂ ਕਿ ਲੋਹੇ ਤੇ ਲੀਕ ਵਾਲੀ ਗੱਲ ਹੈ ਕਿ ਕਿਤੇ ਨਾ ਕਿਤੇ ਗਲਤੀ ਕੀਤੀ। ਔਰ ਗਲਤੀ ਮੇਰੇ ਖਿਆਲ ਦੇ ਨਾਲ ਆ ਜਿਹੜੇ 2-3 ਜਣੇ ਉੱਤੇ ਤੁਰੇ ਫਿਰਦੇ, ਬਹੁਤੀ ਇਹਨਾਂ ਨੇ ਕੀਤੀ ਹੈ। ਹੁਣ ਤੁਹਾਡੇ ਜਲੰਧਰ ਦੇ ਛਾਉਣੀ ਵਾਲੀ ਟਿਕਟ ਦਾ ਰੌਲਾ ਹੈ, ਉੱਥੇ ਦੇਖੋ ਕਿੰਨੇ ਬੰਦੇ ਆ। ਰਾਜਵੀਰ ਕੌਰ ਕਹਿੰਦੀ ਹੈ ਕਿ ਮੈਨੂੰ ਵੀ ਇਹਨਾਂ ਨੇ ਕਿਹਾ ਸੀ ਛਾਉਣੀ ਤੋਂ ਤਿਆਰ ਰਹਿ। ਜਗਦੀਪ ਗਿੱਲ ਕਹਿੰਦਾ ਕਿ ਮੈਨੂੰ ਵੀ ਕਿਹਾ ਸੀ। ਜਿਹੜਾ ਮੇਜਰ ਸਿੰਘ ਸਾਡੇ ਪੱਤਰਕਾਰ ਲਾਈਨ ਦਾ ਬੜਾ ਸੀਨੀਅਰ ਪੱਤਰਕਾਰ ਸੀ, ਉਹ ਕਹਿੰਦਾ ਮੈਨੂੰ ਵੀ ਤਿਆਰ ਕਰੀ ਬੈਠੇ ਸੀ। ਇਹ ਸਾਰੇ ਕਹਿੰਦੇ ਸਾਡੇ ਤੋਂ ਇੰਨਾ ਖਰਚਾ ਵੀ ਲੱਗ ਗਿਆ। ਖਰਚਾ ਕੌਣ ਲੈ ਗਿਆ, ਕਿੱਥੇ ਲੱਗ ਗਿਆ, ਇਹ ਨਹੀਂ ਦੱਸਦੇ, ਪਰ ਉਹ ਕਹਿੰਦੇ ਕਿ ਸਾਡਾ ਖਰਚਾ ਇੰਨਾ ਹੋ ਗਿਆ, ਸਾਨੂੰ ਤਿਆਰ ਕੀਤਾ ਸੀ। ਹੁਣ ਇੱਕ ਟਿਕਟ ਤੇ 5-5 ਨੂੰ 7-7 ਨੂੰ ਹਾਂ ਕਰੀ ਬੈਠੇ ਆ, ਤੇ ਜਦੋਂ ਇੱਕ ਨੂੰ ਟਿਕਟ ਮਿਲ ਗਈ 6-7 ਜਿਹੜੇ ਉਹ ਫਿਰ ਨਾਰਾਜ਼ ਹੋਣਗੇ। ਇਹਨਾਂ ਨੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ। ਆ ਸਾਡੇ ਇੱਥੇ ਬੱਲੂਆਣੇ ਤੋਂ ਇਹਨਾਂ ਨੇ ਇੱਕ ਸ਼ਾਮਲ ਕਰ ਲਿਆ ਪਾਰਟੀ 'ਚ, 2 ਵਾਰੀ ਉਹ ਲਗਾਤਾਰ ਕਾਂਗਰਸ ਦੀ ਟਿਕਟ ਤੋਂ ਹਾਰਿਆ ਸੀ, ਕਰਕੇ ਉਹਨੂੰ ਖੜਾ ਕਰਕੇ ਜਦੋਂ ਕੋਈ ਨਾਲ ਨਹੀਂ ਤੁਰਿਆ ਫਿਰ ਉਹਦੀ ਟਿਕਟ ਵਾਪਸ ਲੈ ਲਈ। ਸੋ ਜਿੰਨਾ ਇਹਨਾਂ ਨੇ ਨੁਕਸਾਨ ਝੱਲਿਆ ਉਹਦੇ 'ਚ ਇਹ ਨਹੀਂ ਹੈ ਕਿ ਅਕਾਲੀਆਂ ਨੇ ਇਹਨਾਂ ਦਾ ਨੁਕਸਾਨ ਕੀਤਾ ਜਾਂ ਕਾਂਗਰਸੀਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ।
ਨੁਕਸਾਨ ਜ਼ਿਆਦਾ ਇਹਨਾਂ ਨੇ ਆਪਣਾ ਆਪ ਹੀ ਕੀਤਾ ਹੈ। ਜੇ ਹੁਣ ਸੰਭਲ ਜਾਣ, ਜਿਹੜੇ ਉਹ ਕਹਿੰਦੇ ਹੁੰਦੇ ਨਾ ਕਿ ਆਗੇ ਸੰਭਲ ਚੱਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ, ਜੇ ਤੇ ਹੁਣ ਅੱਗੇ ਸੰਭਲ ਜਾਣਗੇ ਠੀਕ ਆ, ਜੇ ਇਹੋ ਹੀ ਰੇੜਕਾ ਰਿਹਾ, ਇਹੋ ਹੀ ਹਾਲ ਰਿਹਾ ਤੇ ਫਿਰ ਮੁਸ਼ਕਲ ਆ। ਜੀ ਜੀ। ਅਗਲੇ ਕਾਲਰ ਪਰਮਜੀਤ ਸਿੰਘ ਜੀ ਕੈਨੇਡਾ ਤੋਂ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣੇ ਮਿੰਟੂ ਜੀ, ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਸਾਰੇ ਭਰਾਵਾਂ ਵੱਲੋਂ, ਟੋਰਾਂਟੋ ਵਾਲਿਆਂ ਵੱਲੋਂ ਬਹੁਤ ਬਹੁਤ ਪਿਆਰ ਜੀ। ਜੀ ਸ਼ੁਕਰੀਆ ਜੀ। ਹਾਂਜੀ, ਤੇ ਮੇਰੇ 2 ਕੁਐਸਚਨ ਨੇ ਜੀ। ਇੱਕ ਤਾਂ ਮੈਂ ਪੁੱਛਣਾ ਸੀ ਕਿ ਜਿਹੜੀ ਆਹ 8 ਤਰੀਕ ਨੂੰ ਰੈਲੀ ਹੋਈ ਆ ਬਾਦਲ ਦੇ ਜਨਮ ਦਿਹਾੜੇ ਵਾਲੀ, ਤੇ ਉਹ ਜਿਹੜੀ ਰੈਲੀ ਦੇ ਵਿੱਚ ਇੰਨਾ ਜ਼ਿਆਦਾ ਵਿਸ਼ਾਲ ਇਕੱਠ ਦਿਖਾਇਆ ਗਿਆ, ਕਿ ਵਾਕਈ ਹੀ ਉਹ ਇੰਨਾ ਇਕੱਠ ਹੋਇਆ ਜਾਂ ਮਜੀਠੀਏ ਦੀ ਰੈਲੀ ਵਾਂਗੂ ਜਿਵੇਂ ਜਵਾਕਾਂ ਨੂੰ ਛੁੱਟੀਆਂ ਕਰਤੀਆਂ ਵੀ ਬੱਸਾਂ 'ਚ ਬਿਠਾ ਕੇ ਜਵਾ ਕੇ ਸਕੂਲਾਂ ਤੋਂ ਲੈ ਜਾ ਕੇ ਉੱਥੇ ਬਿਠਾਤੇ? ਤੇ ਨੰਬਰ 2 ਮੇਰਾ ਕੁਐਸਚਨ ਹੈ ਜੀ, ਜਿਹੜਾ ਮਹੇਸ਼ ਸ਼ਾਹ ਜਿਹਨੇ ਖੁਲਾਸਾ ਕੀਤਾ 13,860 ਕਰੋੜ ਵਾਲਾ, ਤੇ ਉਹਨੂੰ CBI ਨੇ ਫੜਿਆ ਸੀ, ਤੇ CBI ਨੇ ਫੜ ਕੇ ਉਹਨੇ 9 ਦੇਣੇ ਸੀ ਕੁਛ, ਕੀ ਉਹਨਾਂ ਦੇ ਬਾਰੇ ਕੋਈ ਖੁਲਾਸਾ ਹੋਇਆ ਜਾਂ ਨਹੀਂ? ਜੀ ਬਸ ਉਹ ਕੁਐਸਚਨ ਹੈ ਜੀ। ਥੈਂਕ ਯੂ ਪਰਮਜੀਤ ਜੀ। ਜੀ ਪਹਿਲਾਂ ਤਾਂ ਟੋਰਾਂਟੋ ਵਾਲਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਜੀ ਤੇ ਸ਼ੁਕਰੀਆ ਪਿਆਰ ਦੇਣ ਲਈ। ਦੂਜੀ ਗੱਲ ਇਹ ਹੈ ਜੀ ਕਿ ਜਿਹੜਾ ਮਹੇਸ਼ ਵਾਲਾ ਮਸਲਾ ਹੈ ਉਹ CBI ਦੇ ਹਵਾਲੇ ਨਹੀਂ ਸੀਗਾ। ਇਹਨਾਂ ਮਸਲਿਆਂ ਨੂੰ ਦੇਖਦੀ ਹੈ ਇਨਕਮ ਟੈਕਸ ਦੀ ਏਜੰਸੀ ਜਾਂ ED ਜੀ, ਇਹ ਦੋਵੇਂ ਏਜੰਸੀਆਂ ਦੇਖਦੀਆਂ। ਇਹ ਮਸਲਾ ਦੇਖਦੀ ਪਈ ਸੀ ਇਨਕਮ ਟੈਕਸ ਏਜੰਸੀ ਜੀ। ਕਮਾਲ ਦੀ ਗੱਲ ਤੇ ਹੈ, ਜਿਹੜਾ ਮਹੇਸ਼ ਹੈ ਉਹ 13,800 ਸਮਥਿੰਗ ਦਾ ਉਹ ਸਰੈਂਡਰ ਕਰਦਾ ਜੀ। ਮੈਂ ਕਾਲਾ ਧਨ ਮੇਰੇ ਕੋਲ ਹੈ। ਬਾਅਦ ਦੇ ਵਿੱਚ ਇੱਕ ਟੈਲੀਵਿਜ਼ਨ ਚੈਨਲ ਤੇ ਜਾ ਕੇ ਉਹ ਖੁਦ ਗੱਲ ਨੂੰ ਇਕਬਾਲ ਕਰਦਾ, ਕਹਿੰਦਾ ਕਿ ਇਹ ਮੇਰਾ ਨਹੀਂ ਸੀ, ਬਲਕਿ ਬਹੁਤ ਸਾਰੇ ਨੇਤਾ, ਪੁਲਿਸ ਅਫਸਰ, ਐਰਾ ਵਗੈਰਾ ਇਹ ਲੋਕ ਸਨ ਜਿਹੜੇ ਮੇਰੇ ਕੋਲ ਆਏ, ਕਹਿੰਦੇ ਕਿ ਤੂੰ ਆਪਦੇ ਸਿਰ ਤੇ ਲੈ ਲਾ, ਜਿਹੜਾ ਹੋਇਆ ਕੱਟ ਕਟਾ ਕੇ, ਜਿਹੜਾ ਬਚਿਆ ਉਹਦੇ ਚ ਤੂੰ ਆਪਦਾ ਹਿੱਸਾ ਰੱਖ ਕੇ ਬਾਕੀ ਸਾਨੂੰ ਦੇ ਦੀ ਚਿੱਟਾ ਕਰਕੇ। ਸੋ ਕਹਿੰਦਾ ਕਿ ਮੈਂ ਇਸ ਕਰਕੇ ਇਹ ਕੰਮ ਕੀਤਾ ਸੀ। ਹੁਣ ਦੇਖੋ, ਜਿਹੜਾ ਬੰਦਾ ਟੈਲੀਵਿਜ਼ਨ ਚੈਨਲ ਤੇ ਆ ਕੇ ਗੱਲ ਇਕਬਾਲ ਕਰਦਾ, ਉੱਥੋਂ ਸਟੂਡੀਓ ਚੋਂ ਫੜ ਕੇ ਇਨਕਮ ਟੈਕਸ ਵਾਲੇ ਜਾਂਦੇ ਆ ਤੇ 2 ਦਿਨਾਂ ਬਾਅਦ ਕਹਿੰਦੇ ਜੀ ਸਾਨੂੰ ਤਾਂ ਕੁਝ ਦੱਸਦਾ ਹੀ ਨਹੀਂ ਪਿਆ। ਦੇਖੋ ਕਮਾਲ ਦੀ ਗੱਲ ਆ, ਜਿਹੜਾ ਬੰਦਾ ਆਪਣੇ ਆਪ ਜਾ ਕੇ ਟੈਲੀਵਿਜ਼ਨ ਤੇ ਕੈਮਰੇ ਦੇ ਸਾਹਮਣੇ ਗੱਲ ਕਹਿੰਦਾ ਕਿ ਭਾਈ ਮੇਰਾ ਨਹੀਂ ਹੈ ਕਾਲਾ ਧਨ, ਆਹ ਫਲਾਣੇ ਲੋਕਾਂ ਦਾ, ਨੇਤਾਵਾਂ ਦਾ ਹੈ, ਅਫਸਰਾਂ ਦਾ ਹੈ, ਤਾਂ ਉੱਥੇ ਜਾ ਕੇ ਇਨਕਮ ਟੈਕਸ ਜਿਹੜੀ ਬਹੁਤ ਵੱਡੀ ਏਜੰਸੀ ਹੈ ਉਹ ਹੱਥ ਖੜੇ ਕਰ ਜਾਂਦੀ ਹੈ, ਕਹਿੰਦੀ ਜੀ ਇਹ ਤਾਂ ਸਾਨੂੰ ਡਾ ਹੀ ਨਹੀਂ ਦਿੰਦਾ। ਉਲਟਾ ਉਹਨੂੰ ਵਰਦੀ ਪਾ ਕੇ ਪੁਲਿਸ ਵਾਲੀ ਉਹਦੇ ਕੁੜੀ ਦੇ ਘਰ ਜਾ ਕੇ ਛੱਡ ਆਉਂਦੇ। ਸੋ ਇਹ ਬਹੁਤ ਮਾਮਲੇ ਸ਼ੱਕੀ ਹੈ। ਤੁਸੀਂ ਇਹ ਤੇ ਛੱਡੋ, ਮਹੇਸ਼ ਤੇ ਬਹੁਤ ਵੱਡਾ ਮਗਰਮੱਛ ਸੀ। ਇੱਥੇ ਜਵਾਰੀਏ ਫੜ ਲਏ ਜਲੰਧਰ ਦੇ ਵਿੱਚ, 1.25 ਲੱਖ ਦੀ ਰਾਸ਼ੀ ਫੜੀ ਗਈ ਉਹਨਾਂ ਦੇ ਕੋਲੋਂ, ਨਵੇਂ ਨੋਟ ਆ 2-2 ਹਜ਼ਾਰ ਵਾਲੇ। ਉਹਨਾਂ ਨੂੰ ਅਦਾਲਤ ਦੇ ਵਿੱਚ ਜਦੋਂ ਛੱਡਣ ਜਾਂਦੇ ਸੀ ਤੇ ਪੱਤਰਕਾਰਾਂ ਨੇ ਸਵਾਲ ਕੀਤਾ ਉਹ ਪੁਲਿਸ ਪਾਰਟੀ ਨੂੰ ਕਿ ਭਾਈ ਇਹਨਾਂ ਨੂੰ ਤੋਂ ਪੁੱਛਿਆ ਤੁਸੀਂ ਕਿ ਨੋਟ ਆਏ ਕਿੱਥੋਂ? ਉਹ ਕਹਿੰਦੇ ਜੀ ਕੀ ਕਰੀਏ, ਸਾਨੂੰ ਦੱਸਿਆ ਹੀ ਨਹੀਂ ਇਹਨਾਂ ਨੇ। ਹੁਣ ਜਵਾਰੀਏ ਨੇ, ਇਹਨਾਂ ਨੂੰ ਜਵਾਰੀਏ ਨਹੀਂ ਦੱਸਣ ਡਏ ਤੇ ਹਮੇਸ਼ਾ ਵਰਗੇ ਖਿਡਾਰੀਏ ਕਿੱਥੇ ਦੱਸਣਗੇ? ਸੋ ਇਸ ਕਰਕੇ ਸਾਰਾ ਕੁਛ ਹੈ ਜਿਹੜਾ ਉਹ ਗੁੰਝਲਦਾ ਰਿਹਾ। ਰਾਜਕਰਮਵੀਰ ਸਿੰਘ ਜੀ, ਇਹਨਾਂ ਨੇ ਦੂਜਾ ਸਵਾਲ ਵੀ ਕੋਈ ਕੀਤਾ ਸੀਗਾ? ਹਾਂਜੀ, ਜਿਹੜੀ ਰੈਲੀ ਹੋਈ ਸੀਗੀ ਪ੍ਰਕਾਸ਼ ਬਾਦਲ ਦੇ ਜਨਮ ਦਿਨ ਵਾਲੀ। ਜੀ ਮੈਂ ਵਿਸਰ ਗਿਆ ਸੀ। ਹਾਂ, ਰੈਲੀ ਦੇ ਵਿੱਚ ਜਿਹੜਾ ਇਕੱਠ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਕੱਠ ਕਿਵੇਂ ਹੁੰਦੇ ਆ। ਮੈਂ ਪਹਿਲਾਂ ਵੀ ਇੱਕ ਦਿਨ ਕਹਿਤਾ ਸੀਗਾ ਕਿ ਇਕੱਠ ਉਹਨਾਂ ਨੇ ਕਰ ਜਾਣਾ, ਜਿਹਦੇ ਹੱਥ ਪਾਵਰ ਹੈ ਉਹ ਇਕੱਠ ਨਹੀਂ ਕਰੇਗਾ ਤੇ ਹੋਰ ਕਿਹਨੇ ਇਕੱਠ ਕਰਨਾ? ਇਕੱਠ ਕਰ ਜਾਏਗਾ। ਇਕੱਠ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਤੁਸੀਂ ਕਹਿ ਕੇ ਗਏ ਹੋ। ਇਕੱਠ ਦੇ ਵਿੱਚ ਲਿਜਾਣ ਲਈ ਸਕੂਲੀ ਵਹਿਣਾ ਸਨ, ਮੇਰੇ ਖਿਆਲ ਦੇ ਨਾਲ 2-2.5 ਹਜ਼ਾਰ ਇਹੋ ਜਿਹਾ ਵਾਹਨ ਸੀ, ਕੋਈ ਸਕੂਲਾਂ ਚੋਂ, ਕੋਈ ਕਾਲਜਾਂ ਚੋਂ, ਕੋਈ ਕਿਤੋਂ 200-300 ਬੱਸ ਸੀਗੀ, ਰੋਡਵੇਜ਼ ਦੀ ਪਨ ਬੱਸ ਜਾਂ ਇਹ ਸੀਗੇ ਸਾਰਾ ਕੁਛ। ਨਰੇਗਾ ਵਾਲੇ ਵੀ ਸਨ ਤੇ ਦੱਸਦੇ ਤੇ ਇਹ ਵੀ ਹੈ ਕਿ ਗਵਾਂਢ ਦੇ ਵਿੱਚੋਂ ਵੀ ਬੰਦੇ ਮੰਗਾਏ ਗਏ ਸਨ, ਮੇਰਾ ਮਤਲਬ ਹੈ ਹਰਿਆਣੇ ਦੇ ਵਿੱਚੋਂ ਵੀ। ਸੋ ਇਹ ਸਾਰਾ ਕੁਛ ਪੈਂਤੜਾ ਜਿਹੜਾ ਚੱਲਦਾ ਹੈ, ਇਕੱਠ ਉਹਨਾਂ ਨੇ ਕੀਤਾ ਹੈ। ਪਰ ਜਿਵੇਂ ਕੀਤਾ ਉਹ ਤੁਹਾਨੂੰ ਪਤਾ, ਜਿਵੇਂ ਤੁਸੀਂ ਕਹਿ ਕੇ ਗਏ ਹੋ, ਇਕੱਠ ਉਸੇ ਕਿਸਮ ਦਾ ਹੀ ਕੀਤਾ ਹੈ। ਬਹੁਤੇ ਲੋਕ ਸਨ ਜਿਹੜੇ ਉਹ ਕਹੀਏ ਕਿ ਉਹ ਉੱਥੇ ਪੰਜਾਬ ਬਚਾਉਣ ਨਹੀਂ ਸੀ ਗਏ, ਪਾਣੀ ਬਚਾਉਣ ਨਹੀਂ ਸੀ ਗਏ, ਉਹ ਤਾਂ ਕਹਿ ਲਈਏ ਕਿ ਆਪਣਾ ਮੂੰਹ ਮਲਾਜਾ ਬਚਾਉਣ ਗਏ ਸਨ। ਬਿਲਕੁਲ। ਤੇ ਸਰੋਤੇ ਇੱਦਾਂ ਜੁੜੇ ਰਹੋ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਆ ਪੰਜਾਬ ਚੋਣ ਦੰਗਲ। ਮਿੰਟੂ ਗੁਰਸਰੀਆ ਜੀ ਆਪਣੇ ਨਾਲ ਜੁੜੇ ਹੋਏ ਆ ਹਰ ਸ਼ੁੱਕਰਵਾਰ ਨੂੰ, ਜਿਹੜਾ ਜੀ ਇਹਨਾਂ ਨੇ ਆਪਣੇ ਨਾਲ ਜੁੜਿਆ ਕਰਨਾ ਇਸ ਪ੍ਰੋਗਰਾਮ ਦੇ ਵਿੱਚ। ਤੇ ਮਿੰਟੂ ਜੀ, ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਮੁੜ ਕੇ ਫਿਰ ਵਾਪਸ ਆਵਾਂਗੇ। ਤੇ ਜਿਹੜੇ ਕਾਲਰਸ ਆ ਹੋਲਡ ਤੇ ਹੋ, ਪਲੀਜ਼ ਹੋਲਡ ਤੇ ਬਣੇ ਰਹੋ, ਤੁਹਾਡੇ ਨਾਲ ਜਿਹੜੀ ਗੱਲਬਾਤ ਆਪਾਂ ਜ਼ਰੂਰ ਕਰਾਂਗੇ। ਤੇ ਬਾਕੀ ਜੇ ਕਿਸੇ ਹੋਰ ਨੇ ਵੀ ਸਵਾਲ ਪੁੱਛਣਾ ਤੇ ਉਹ ਵੀ ਕਾਲ ਕਰ ਸਕਦੇ ਹੋ 408-272-5200 4082725200 ਦੇ ਉੱਤੇ। ਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
ਤੁਹਾਡਾ ਸਾਰਿਆਂ ਦਾ ਸਾਂਝਾ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਆ ਕੁਐਸਚਨ ਦੇ ਆਨਸਰ ਤਾਂ ਦੱਸਿਓ ਜਰਾ। ਕੈਲੀਫੋਰਨੀਆ ਦੀ ਕੈਪੀਟਲ ਕਿਹੜੀ ਆ? ਸੈਕਰਾਮੈਂਟੋ। ਸੈਕਰਾਮੈਂਟੋ ਬਾਸਕਟਬਾਲ ਟੀਮ ਦਾ ਕੀ ਨਾਮ ਆ? ਸੈਕਰਾਮੈਂਟੋ ਕਿੰਗਸ। ਤੇ ਇੱਥੋਂ ਦਾ ਪੀਜ਼ਾ ਕਿੰਗ ਕੌਣ ਆ? ਫਰਸਟ ਚੋਇਸ ਪੀਜ਼ਾ ਐਂਡ ਕਰੀ। ਲੈ ਤੈਨੂੰ ਤਾਂ ਸਾਰਾ ਹੀ ਕੁਝ ਪਤਾ ਆ। ਫਰਸਟ ਚੁਆਇਸ ਪੀਜ਼ਾ ਐਂਡ ਕਰੀ। ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਬਟਰ ਚਿਕਨ ਪੀਜ਼ਾ, ਚਿੱਲੀ ਚਿਕਨ ਪੀਜ਼ਾ, ਚਿਕਨ ਕਰੀ ਪੀਜ਼ਾ, ਵੈਜੀ ਮਸਾਲਾ ਪੀਜ਼ਾ, ਮਲਾਈ ਪਨੀਰ ਪੀਜ਼ਾ, 2XL ਪੀਜ਼ਾਸ ਦੇ ਨਾਲ 1 ਮੀਡੀਅਮ ਪੀਜ਼ਾ ਫ੍ਰੀ। ਫਿਸ਼ ਪਕੌੜਾ ਤੇ ਚਿਕਨ ਵਿੰਗਸ ਵੀ ਲੈ ਸਕਦੇ ਹੋ। ਪੀਜ਼ਾਸ ਦੇ ਨਾਲ ਬਟਰ ਚਿਕਨ, ਚਿਕਨ ਕਰੀ, ਤੰਦੂਰੀ ਪਨੀਰ ਟਿੱਕਾ, ਮਲਾਈ ਕੋਫਤਾ ਤੇ ਹੋਰ ਬਹੁਤ ਸਾਰੀਆਂ ਡਿਸ਼ਸ ਇੱਥੋਂ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਕਰਵਾਓ। ਸਪੋਰਟਸ ਬਾਰ ਵੀ ਹੈ। ਪੀਜ਼ਾ ਤੇ ਰੈਸਟੋਰੈਂਟ ਕੇਟਰਿੰਗ ਅਵੇਲੇਬਲ। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ 10% ਆਫ। ਐਗਰੋਵ ਏਰੀਆ ਦੇ ਵਿੱਚ ਡਿਲੀਵਰ ਵੀ ਕਰਦੇ ਹਨ। ਕਾਲ 9164784444 916 478 4444। ਇਹਨਾਂ ਦਾ ਐਡਰੈਸ 9308 Elgrove Boulevard, Suite 100 Elgrove ਜਾਂ ਵੈਬਸਾਈਟ ਵਿਜ਼ਿਟ ਕਰੋ firstchoicepizza.com। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲੈ ਆ ਤਾਂ ਬਹੁਤ ਵਧੀਆ। ਮੈਂ ਤਾਂ ਜਾਣਾ ਹੀ ਸੀ ਉਹਨਾਂ ਵੱਲੋਂ ਡੈਕੋਰੇਸ਼ਨ ਦਾ ਸਮਾਨ ਲੈਣ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਵਿਆਹ ਦੇ ਲਈ ਡੋਲੀ, ਮੰਡਪ, ਜਾਗੋ ਨਾਈਟ ਤੇ ਮਹਿੰਦੀ ਨਾਈਟ ਦਾ ਸਮਾਨ ਤੇ ਘੱਗਰੇ ਵੀ ਰੈਂਟ ਤੇ ਬੱਗਾ ਪੈਲੇਸ ਤੋਂ ਲੈ ਸਕਦੇ ਹੋ। ਬੱਗਾ ਪੈਲੇਸ, 618 ਫਲੋਰਨ ਰੋਡ, ਸੈਕਰਾਮੈਂਟੋ। ਵਧੇਰੇ ਜਾਣਕਾਰੀ ਲਈ ਸੰਦੀਪ ਜੀ ਨੂੰ ਕਾਲ ਕਰੋ 9163931872 916 393 1872। ਕੀ ਤੁਸੀਂ ਘਰ ਦੀ, ਕਾਰਾਂ ਦੀ ਲਾਈਫ ਇੰਸ਼ੋਰੈਂਸ ਦੀਆਂ ਵੱਧ ਕੀਮਤਾਂ ਤੋਂ ਪਰੇਸ਼ਾਨ ਹੋ? ਕੀ ਤੁਸੀਂ ਇਹਨਾਂ ਇੰਸ਼ੋਰੈਂਸ ਦੇ ਵਿੱਚ 30% ਤੱਕ ਸੇਵ ਕਰਨਾ ਚਾਹੁੰਦੇ ਹੋ? ਤਾਂ ਇਹ ਜਾਣਕਾਰੀ ਤੁਹਾਡੇ ਸਾਰਿਆਂ ਦੇ ਲਈ ਹੈ। ਜੇਕਰ ਤੁਸੀਂ ਸੈਕਰਾਮੈਂਟੋ, ਯੂਬਾ ਸਿਟੀ ਜਾਂ ਉਸ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਰਹਿੰਦੇ ਹੋ, ਬਿਜ਼ਨਸ ਦੇ ਮਾਲਕ ਹੋ, ਜਿਵੇਂ ਕਿ ਗੈਸ ਸਟੇਸ਼ਨ, ਲਿਕਰ ਸਟੋਰ, ਕਨਵੀਨੀਅੰਸ ਸਟੋਰ, ਖੇਤਾਂ ਵਿੱਚ ਕੰਮ ਕਰਦੇ ਹੋ ਤੇ ਤੁਹਾਡਾ ਡਰਾਈਵਿੰਗ ਰੈਕੋਰਡ ਕਲੀਨ ਹੈ, ਤਾਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਘਰਾਂ ਦੀ, ਕਾਰਾਂ ਦੀ ਅਤੇ ਲਾਈਫ ਇੰਸ਼ੋਰੈਂਸ ਦੇ ਵਿੱਚ 30% ਤੱਕ ਸੇਵਿੰਗ ਕਰਵਾ ਸਕਦੇ ਨੇ। ਤਾਂ ਸੋਚ ਕੀ ਰਹੇ ਹੋ? ਹੁਣੇ ਫੋਨ ਚੁੱਕੋ ਤੇ ਕਾਲ ਕਰੋ 408 272 2500 408 272 2500। ਜੇਕਰ ਤੁਸੀਂ ਕਿਸੇ ਵੀ ਬਿਜ਼ਨਸ ਦੇ ਮਾਲਕ ਹੋ, ਖੇਤਾਂ ਵਿੱਚ ਕੰਮ ਕਰਦੇ ਹੋ, ਤੁਹਾਡਾ ਡਰਾਈਵਿੰਗ ਰੈਕੋਰਡ ਕਲੀਨ ਹੈ, ਤਾਂ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ। ਇਹ ਤੁਹਾਡੀ ਹੋਮ, ਆਟੋ ਅਤੇ ਲਾਈਫ ਇੰਸ਼ੋਰੈਂਸ ਦੇ ਵਿੱਚ 30% ਤੱਕ ਦੀ ਸੇਵਿੰਗ ਕਰਵਾ ਸਕਦੇ ਨੇ। ਨੰਬਰ 408 272 2500 408 272 2500। ਕੈਲੀਫੋਰਨੀਆ ਇੰਸ਼ੋਰੈਂਸ ਲਾਇਸੈਂਸ ਨੰਬਰ 0F89805। ਇਹਨਾਂ ਹਵਾਵਾਂ ਤੇ ਇਹਨਾਂ ਫਿਜ਼ਾਵਾਂ ਵਿੱਚ ਅਸੀਂ ਕਰਨੇ ਆ ਤੁਹਾਡਾ ਸਵਾਗਤ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA ਤੇ ਸਾਰਿਆਂ ਨੂੰ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਨੂੰ ਬਹੁਤ ਹੀ ਪਿਆਰ, ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ। ਤੇ ਸਰੋਤਿਓ, ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆ, ਜਿਹੜਾ ਹੁਣ ਅਸੀਂ ਸਵੇਰੇ 8:15 ਵਜੇ ਤੋਂ ਲੈ ਕੇ 9:30 ਵਜੇ ਤੱਕ ਤੁਹਾਡੇ ਲਈ ਪੇਸ਼ ਕਰਦੇ ਹਾਂ, ਜਿਸ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਹੁੰਦੀ ਆ। ਵੱਖ-ਵੱਖ ਸ਼ਖਸੀਅਤਾਂ ਆਪਣੇ ਨਾਲ ਆ ਕੇ ਜਿਹੜੀਆਂ ਜੀ ਜੁੜਦੀਆਂ ਨੇ। ਸੋ ਇੱਕ ਵਾਰੀ ਜਿਹੜਾ ਜੀ ਦੱਸ ਦਈਏ ਵੀ ਹਰ ਸ਼ੁੱਕਰਵਾਰ ਨੂੰ ਸਾਡੇ ਨਾਲ ਜਿਹੜਾ ਜੀ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂ ਸਰੀਆ ਜੀ ਜਿਹੜਾ ਜੁੜਿਆ ਕਰਨਗੇ। ਖਬਰਾਂ ਕਰਨ ਤੋਂ ਬਾਅਦ ਦੇ ਵਿੱਚ ਤੁਹਾਡੀਆਂ ਜਿਸ ਤਰੀਕੇ ਨਾਲ ਅੱਜ ਆਪਾਂ ਕਾਲਸ ਲੈ ਰਹੇ ਹਾਂ, ਉਸ ਤਰੀਕੇ ਨਾਲ ਕਾਲਾਂ ਲਿਆ ਕਰਨਗੇ। ਤੇ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਮਿੰਟੂ ਜੀ ਤੁਹਾਡਾ। ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ। ਤੇ ਬਿਲਕੁਲ ਸਰੋਤਿਓ, ਜ਼ਰੂਰ ਕਾਲ ਕਰ ਸਕਦੇ ਹੋ ਤੁਸੀਂ ਵੀ 408 272 5200 408 272 5200। ਤੇ ਬੇਨਤੀ ਕਰਦੇ ਆਪਣੇ ਸਰੋਤਿਆਂ ਨੂੰ ਪਲੀਜ਼ ਜਲਦੀ ਜਿਹੜੇ ਜੇ ਆਪਣੇ ਸਵਾਲ ਪੁੱਛਿਆ ਕਰੋ, ਕਿਉਂਕਿ ਕਾਫੀ ਚਿਰ ਨਹੀਂ ਤਾਂ ਦੂਜੇ ਸਰੋਤਿਆਂ ਨੂੰ ਜਿਹੜਾ ਇੰਤਜ਼ਾਰ ਜਿਹੜਾ ਉਹ ਕਰਨਾ ਪੈਂਦਾ ਆ। ਤੇ ਆਪਾਂ ਮਿੰਟੂ ਜੀ ਅਗਲੇ ਕਾਲਰ ਲੈਂਦੇ ਹਾਂ, ਦਰਸ਼ਨ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਦਰਸ਼ਨ ਜੀ। ਮਿੰਟੂ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮਿੰਟੂ ਜੀ, ਮੈਂ ਇੱਕ 2-3 ਕੁਐਸਚਨ ਛੋਟੇ ਪੁੱਛਣੇ ਆ। ਇੱਕ ਬਾਘੇ ਪੁਰਾਣੇ ਸੀਟ ਤੋਂ ਜਿਹੜੀ ਉਹ ਕੰਗ ਦਾ ਰੌਲਾ ਪੈ ਰਿਹਾ ਸੀਗਾ, ਉੱਥੇ ਮੁਖਾਲਫਤ ਉਹਦੀ ਬਹੁਤ ਹੋ ਰਹੀ ਸੀ, ਉਹਦੇ ਬਾਰੇ ਇਹਨਾਂ ਨੇ ਕੀ ਕੀਤਾ, ਜਾਂ ਉਹਨਾਂ ਜਿਹੜੇ ਵਿਰੋਧ ਕਰ ਰਹੇ ਸੀ ਉਹਨਾਂ ਨੂੰ ਬਰਾਬਰੂ ਰਿਹਾ ਹੈ ਜਾਂ ਕਿਵੇਂ ਹੈ, ਕੀ ਆ ਉੱਥੇ ਸਥਿਤੀ ਹੈ?
ਨੰਬਰ 2 ਵੀ ਜਿਵੇਂ ਹੁਣ ਪੰਜਾਬ ਦੇ ਵਿੱਚ ਤੁਹਾਨੂੰ ਇੱਥੇ ਜ਼ਿਆਦਾ ਸਥਿਤੀਆਂ ਦਾ ਪਤਾ ਹੈ ਵੀ ਕਿਵੇਂ ਵੀ ਅਕਾਲੀ ਦਲ ਵੀ ਇਹ ਕੋਈ ਟੱਕਰ ਪੂਰੀ ਦੇ ਸਕਦਾ ਹੈ ਜਾਂ ਆਮ ਆਦਮੀ ਪਾਰਟੀ ਦੀ ਕੋਈ ਸੰਭਾਵਨਾ ਹੈ? ਜੀ 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 ਥੈਂਕ ਯੂ ਜੀ। ਥੈਂਕ ਯੂ ਜੀ ਇੱਕ ਤੇ ਇਹਨਾਂ ਨੇ ਸਵਾਲ ਪੁੱਛਿਆ ਕੰਗ ਸਾਹਿਬ ਬਾਰੇ ਤੇ ਦੂਸਰਾ ਇਹਨਾਂ ਨੇ ਕਿ ਸਥਿਤੀ ਕੀ ਹੈ। ਸਥਿਤੀ ਕੀ ਹੈ ਜੀ? ਹਾਂਜੀ ਪਹਿਲੀ ਗੱਲ ਤੇ ਜਿਹੜਾ ਕੰਗ ਸਾਹਿਬ ਹੈ ਉਹ ਚੋਣ ਪ੍ਰਚਾਰ ਕਰਦੇ ਪਏ ਤੇ ਵਿਰੋਧ ਪਹਿਲਾਂ ਤੇ ਉਹਨਾਂ ਦਾ ਬਹੁਤ ਹੋਇਆ, ਰੈਲੀ ਦੇ ਵਿੱਚ ਵੀ ਹੋਇਆ, ਪਰ ਹੁਣ ਇਹੋ ਜੀ ਕੋਈ ਕਨਸੋ ਨਹੀਂ। ਉੱਥੇ ਇੱਕ ਦੋ ਜਿਹੜੇ ਇਹਨਾਂ ਦੇ ਵਲੰਟੀਅਰ ਸੀ, ਆਗੂ ਸੀ, ਉਹਨਾਂ ਨੂੰ ਕੱਢਿਆ ਵੀ, ਸਸਪੈਂਡ ਵੀ ਕੀਤਾ ਗਿਆ ਪਾਰਟੀ ਚੋਂ, ਲੜਾਈ ਵੀ ਹੋਈ ਹੈ। ਉਹ ਜਿਹੜਾ ਸਾਡਾ ਇੱਕ ਪੱਤਰਕਾਰ ਭਾਈਚਾਰੇ ਦਾ ਹੀ ਜਿਹੜਾ ਉੱਥੇ ਕੈਂਡੀਡੇਟ ਸੀਗਾ ਉਹਦੇ ਤੇ ਵੀ ਪਰਚਾ ਹੋਇਆ ਸੀ ਰੈਲੀ ਤੋਂ ਬਾਅਦ ਜਿਹੜੀ ਲੜਾਈ ਹੋਈ ਹੈ। ਪਰ ਬਾਅਦ ਦੇ ਵਿੱਚ ਉੱਥੇ ਜਿਹੜੀ ਜਵਾਲਾ ਫੁੱਟੀ ਸੀਗੀ ਉਹ ਮੇਰੇ ਖਿਆਲ ਦੇ ਨਾਲ ਉਹਦੀ ਜੋਤੀ ਹੈ ਜਿਹੜੀ ਉਹ ਇੰਨੀ ਬਲੀ ਨਹੀਂ। ਖੈਰ ਸਭ ਅੱਛਾ ਲੱਗਦਾ ਹੈ ਕਿ ਕੰਗ ਸਾਹਿਬ ਹੈ ਜਿਹੜੇ ਉਹ ਆਪਣੀ ਚਾਲੇ ਚੱਲਦੇ ਜਾਂਦੇ ਆ, ਰਸਤੇ ਜਿਹੜੇ ਮੇਰੇ ਖਿਆਲ ਦੇ ਨਾਲ ਉਹ ਬਣਾ ਰਹੇ ਆ। ਇਹ ਹੁੰਦਾ ਕਿ ਦੇਖੋ ਜਿਹੜਾ ਬੰਦਾ ਹੁਣ ਦਿਲੋਂ ਜੁੜਿਆ, ਜਜ਼ਬਾਤੋਂ ਜੁੜਿਆ, ਉਹ ਫਿਰ ਉਨੀ ਕੀ ਸਹਾਰ ਵੀ ਲੈਂਦਾ ਕਿ ਚਲੋ ਹੁਣ ਮੈਂ ਨਾ ਵੀ ਚਾਹੁੰਦੇ ਹੋਏ ਆਪਦੀ ਪਾਰਟੀ ਨੂੰ ਥੋੜੀ ਦਗਾ ਦੇਊਂਗਾ, ਤੁਰੇ ਚੱਲਦੇ ਆ, ਕੋਈ ਗੱਲ ਨਹੀਂ, ਉਨੀ ਕੀ ਹੋ ਜਾਂਦੀ ਹੈ। ਮੇਰੇ ਖਿਆਲ ਦੇ ਨਾਲ ਉਹ ਫਿਰ ਉਹੀ ਹੋ ਗਿਆ। ਇੱਕ ਤੇ ਥੋੜਾ ਜਿਹਾ ਉਹਨਾਂ ਨੇ ਇੱਕ ਸਖਤ ਮੈਸੇਜ ਦਿੱਤਾ ਸੀਗਾ ਕਾਰਵਾਈ ਕਰਕੇ, ਜਿੱਦਾਂ ਸਸਪੈਂਡ ਕੀਤੇ ਗਏ ਉੱਥੇ ਇੱਕ ਦੋ ਆਗੂ, ਉਹ ਮੇਰੇ ਖਿਆਲ ਦੇ ਨਾਲ ਉਸ ਮੈਸੇਜ ਨੇ ਵੀ ਕੰਮ ਕੀਤਾ ਤੇ ਲੋਕਾਂ ਨੇ ਵੀ ਉੱਥੇ ਥੋੜਾ ਜਿਹਾ ਸੋਚਿਆ ਕਿ ਜੇ ਹੁਣ ਉਮੀਦਵਾਰ ਖੜਾ ਹੋ ਹੀ ਗਿਆ ਤੇ ਰਲ ਮਿਲ ਕੇ ਇਹਨੂੰ ਪਾਰ ਲਾਈਏ। ਜਿੱਥੋਂ ਤੱਕ ਸਥਿਤੀਆਂ ਦੀ ਗੱਲ ਆ, ਸਥਿਤੀ ਹਾਲ ਦੀ ਘੜੀ ਜੀ ਇਹੋ ਜਿਹੀ ਹੈ ਕਿ ਆਪਾਂ ਕੋਈ ਵੀ ਠੋਸ ਨਤੀਜਾ ਜਿਹੜਾ ਤੈਅ ਨਹੀਂ ਕਰ ਸਕਦੇ। ਜੇ ਮੈਂ ਸਮੀਕਰਨਾਂ ਦੇ ਆਧਾਰ ਤੇ ਜਾਂ ਜੋ ਸਿਨੈਰੀਓ ਵੇਖਦੇ ਹਾਂ ਅਸੀਂ ਪੱਤਰਕਾਰੀ ਦੇ ਵਿੱਚ ਵਿਚਰਦੇ ਹਾਂ, ਜੇ ਉਹ ਦੱਸਾਂ ਤੇ ਆਮ ਆਦਮੀ ਪਾਰਟੀ ਥੋੜੀ ਜਿਹੀ ਅੱਗੇ ਨਾਲੋਂ ਥੱਲੇ ਵੱਲੋਂ ਗਈ ਹੈ। ਉਹਦਾ ਕਾਰਨ ਅੱਗੇ ਆਪ ਹੀ ਆਮ ਆਦਮੀ ਪਾਰਟੀ ਦੇ ਇੱਕ ਸਮਰਥਕ ਸੱਜਣ ਆਪ ਹੀ ਦੱਸ ਗਏ ਕਿ ਗਲਤੀਆਂ ਹੋਈਆਂ ਨੇ। ਦੂਜਾ ਇਹ ਹੈ ਕਿ ਕਾਂਗਰਸ ਦਾ ਗ੍ਰਾਫ ਥੋੜਾ ਜਿਹਾ ਤਾਰ ਹੋ ਗਿਆ। ਉਹ ਚਾਹੇ ਕੈਪਟਨ ਦੀ ਨੁਮਾਇੰਦਗੀ ਕਹਿ ਲਓ, ਕੈਪਟਨ ਦਾ ਇੱਕ ਚਿਹਰਾ ਕਹਿ ਲਓ ਜੋ ਲੋਕਾਂ ਦੇ ਮਨਾਂ ਦੇ ਵਿੱਚ ਵਸਦਾ ਹੈ, ਪਾਉਂਦਾ ਹੈ ਕੁਝ ਤਬਕੇ ਨੂੰ। ਇਹ ਚੀਜ਼ ਮੰਨਣ ਵਾਲੀ ਹੈ ਕਿ ਕਾਂਗਰਸ ਦਾ ਹੱਥ ਥੋੜਾ ਜਿਹਾ ਉੱਤੇ ਹੋਇਆ। ਬਾਕੀ ਤਿੰਨੇ ਪਾਰਟੀਆਂ ਜਿਹੜੀਆਂ ਉਹ ਇਹੋ ਜਿਹੀ ਸਥਿਤੀ 'ਚ ਨਹੀਂ ਹੈ ਕਿ ਕਿਸੇ ਨੂੰ ਆਪਾਂ ਕਹਿ ਦਈਏ ਕਿ ਉਹ ਜੀ ਮੁਕਾਬਲੇ ਤੋਂ ਬਾਹਰ ਆ, ਜਾਂ ਕਹਿ ਦਈਏ ਉਹ ਤਾਂ ਜੀ ਸਪਸ਼ਟ ਤੌਰ ਤੇ ਰਣ ਜੇਤੂ ਹੈ। ਜੀ ਸੋ ਅਜੇ ਟਾਵਾਂ ਢੋਲ ਹੀ ਸਥਿਤੀ ਜਿਹੜੀ ਹੈਗੀ ਹੈ, ਕੁਝ ਕਹਿ ਨਹੀਂ ਸਕਦੇ ਕਿ ਇਸ ਪਾਸੇ ਨੂੰ ਜਾਵੇਗੀ। ਅਗਲੇ ਜਿਹੜੇ ਕਾਲਰ ਆ ਮਿੰਟੂ ਜੀ ਆਪਣੇ ਜੁੜੇ ਨੇ, ਗੁਰਵਿੰਦਰ ਕੰਗ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਦੋਨੇ ਵੀਰਾਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮਿੰਟੂ ਜੀ ਬਾਈ ਜੀ, ਮੈਂ ਸ਼ਾਹਕੋਟ ਹਲਕੇ ਤੋਂ ਬੋਲਦਾ ਜੀ। ਉਹਦੇ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਸੀ ਵੀ ਉੱਥੇ ਕਾਂਗਰਸ ਦਾ ਕਿੱਦਾਂ ਜੀ ਕੋਈ ਡੋਡੇ ਵਾਲੇ ਮੁਕਾਬਲੇ ਹੋਇਆ ਖੜਾ ਬੰਦਾ ਕੋਈ ਨਹੀਂ ਅਜੇ? ਤੇ ਦੂਸਰੀ ਗੱਲ ਜੀ ਆਪਣਾ ਇੱਕ ਹੋਰ ਗੱਲ ਪੁੱਛਣੀ ਸੀ ਜੀ, ਅੱਗੇ ਆਪਣਾ ਪੰਜਾਬ ਦੇ ਵਿੱਚ ਕਈ ਬੰਦਿਆਂ ਦੇ ਜਜ਼ਬਾਤ ਜਾਗ ਪੈਂਦੇ ਆ, ਧਾਰਮਿਕ ਭਾਵਨਾ ਭੜਕ ਜਾਂਦੀਆਂ ਵੀ ਆ ਮੋਦੀ ਗਏ ਟੋਪੀ ਲੈ ਕੇ ਇੱਕ ਕੀਰਤਨ ਬੰਦ ਕੀਤਾ, ਉਹ ਬੰਡੂਗਰ ਸਾਹਿਬ ਕਹੀ ਜਾਂਦੇ ਜੀ ਬਾਬਾ ਬੁੱਢਾ ਜੀ ਦੀ ਪਾਲਕੀ ਆ ਗਈ ਸੀਗੀ, ਆਪਣਾ ਉਹ ਪਾਲਕੀ ਜਿਹੜੀ ਕਰਦੇ ਹੁੰਦੇ ਪ੍ਰਭਾਤ ਫੇਰੀ, ਉਹ ਆ ਗਈ ਕਰਕੇ ਆਵਾਜ਼ ਹੌਲੀ ਕਰਤੀ ਸੀਗੀ। ਉਹ ਕਿਸੇ ਦਾ ਜਜ਼ਬਾਤ ਨਹੀਂ ਭੜਕੇ ਪੰਜਾਬ ਦੇ ਵਿੱਚ ਜੀ? ਇਹ ਦੋ ਗੱਲਾਂ ਪੁੱਛ ਰਹੀਆਂ ਸੀ। ਤੇ ਇੱਕ CD ਸਿੰਘ ਕੰਬੋਜ ਦਾ ਕੀ ਬਣਿਆ ਜੀ? ਉਹ ਵੀ ਕਾਂਗਰਸ ਚੋਂ ਗਏ ਸੀਗੇ ਉਧਰ, ਆਮ ਆਦਮੀ ਪਾਰਟੀ ਜੋ ਸਾਡੇ ਤੁਹਾਡੇ ਇਲਾਕੇ ਜੀ। ਹਾਂਜੀ ਥੈਂਕ ਯੂ ਜੀ। ਜੀ ਸਰਦਾਰ ਸਾਹਿਬ, ਪਹਿਲੀ ਗੱਲ ਹੈ ਪ੍ਰਭਾਤ ਫੇਰੀ ਨਹੀਂ ਆਉਂਦੀ ਉਸ ਵੇਲੇ ਜਦੋਂ ਮੋਦੀ ਸਾਹਿਬ ਗਏ ਸਨ, ਚੌਂਕੀ ਹੁੰਦੀ ਹੈ, ਚੌਂਕੀ ਸਾਹਿਬ ਆਉਂਦੀ ਹੈ ਨਾ, ਜਦੋਂ ਉਹਨਾਂ ਨੇ ਹਵਾਲਾ ਦਿੱਤਾ ਸੀ। ਜਿਹੜਾ ਤੁਸੀਂ ਟੋਪੀ ਦਾ ਮਸਲਾ ਕਿਹਾ, ਇਹਦੇ ਚ ਬਡੂੰਗਰ ਸਾਹਿਬ ਆਪ ਹੀ ਨਹੀਂ ਸਪਸ਼ਟ। ਪਹਿਲੇ ਦਿਨ ਦਿੱਲੀ ਕਮੇਟੀ ਨੇ ਬਿਆਨ ਜਾਰੀ ਕਰ ਦਿੱਤਾ, ਉਹ ਕਹਿੰਦੇ ਜੀ ਇਹੋ ਜਿਹੀ ਕੋਈ ਗੱਲ ਹੀ ਨਹੀਂ, ਗੈਰ ਸਿੱਖ ਨੂੰ ਕੁਛ ਨਹੀਂ ਹੈ, ਉਹਦਾ ਸਿਰ ਢੱਕਿਆ ਹੋਣਾ ਚਾਹੀਦਾ। ਸਿੱਖ ਲਈ ਇਹ ਹੈ ਕਿ ਉਹ ਰੁਮਾਲ ਲਵੇ ਤੇ ਜਾਂ ਉਹ ਦਸਤਾਰਧਾਰੀ ਹੋਵੇ, ਦਿੱਲੀ ਕਮੇਟੀ ਵਾਲੇ। ਦੂਜੇ ਦਿਨ ਬਡੂੰਗਰ ਸਾਹਿਬ ਨੂੰ ਪਤਾ ਨਹੀਂ ਕੀ ਹੋਇਆ, ਬਡੂੰਗਰ ਸਾਹਿਬ ਕਹਿੰਦੇ ਜੀ ਕਿ ਇਹ ਜਿਹੜੀ ਟੋਪੀ ਪਾਈ ਹੈ ਕਿਤੇ ਨਾ ਕਿਤੇ ਦੀ ਜਾਂਚ ਕਰਵਾਵਾਂਗੇ। ਤੀਜੇ ਦਿਨ ਉਹਨੇ ਕਹਿਤਾ ਜੀ ਸਿੰਘ ਸਾਹਿਬ ਇਸ ਮੁੱਦੇ ਨੂੰ ਵਿਚਾਰਨਗੇ। ਆਪਸ ਦੇ ਵਿੱਚ ਹੀ ਇਹਨਾਂ ਦਾ ਕੋਈ ਵੀ ਜਿਹੜਾ ਨੁਕਤਾ ਸਪਸ਼ਟ ਨਹੀਂ ਹੈ ਇਸ ਮਸਲੇ ਤੇ ਅਸੀਂ ਕਹਿ ਸਕਦੇ ਹਾਂ ਕਿ ਭਾਵਨਾਵਾਂ ਨੂੰ ਠੇਸ ਤੇ ਲੋਕਾਂ ਦੇ ਪਹੁੰਚੀ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪਰ ਹੁਣ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਕਰਨਗੀਆਂ ਕਿ ਜਦੋਂ ਭਾਵਨਾਵਾਂ ਦੇ ਤਰਜਮਾਨ ਹੈ ਜਿਹੜੇ ਉਹ ਆਪ ਹੀ ਸਪਸ਼ਟ ਨਹੀਂ, ਇੱਕ ਉਧਰ ਨੂੰ ਸੱਜੇ ਤੁਰਿਆ ਫਿਰਦਾ, ਇੱਕ ਉੱਤਰ ਨੂੰ, ਇੱਕ ਦੱਖਣ ਨੂੰ, ਉਹਨਾਂ ਦਾ ਕੋਈ ਪਤਾ ਹੀ ਨਹੀਂ।
ਹੁਣ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਸ਼ਾਹਕੋਟ ਵਾਲੀ, ਜੀ ਸ਼ਾਹਕੋਟ ਹਲਕੇ ਦੇ ਵਿੱਚ ਮੇਰੇ ਖਿਆਲ ਦੇ ਨਾਲ ਹਾਲੇ ਕਾਂਗਰਸ ਦਾ ਉਮੀਦਵਾਰ ਹੈ, ਮੈਦਾਨ ਦੇ ਵਿੱਚ ਕੋਈ ਨਹੀਂ ਉਤਰਿਆ, ਕਾਂਗਰਸ ਦੀ ਸੂਚੀ ਨਹੀਂ ਜਾਰੀ ਹੋਈ। ਆਮ ਆਦਮੀ ਪਾਰਟੀ ਵੱਲੋਂ ਮੇਰੇ ਖਿਆਲ ਦੇ ਨਾਲ ਇੱਥੇ ਜਗਤਾਰ ਸਿੰਘ ਸੰਘੇੜਾ ਜੀ ਮੈਦਾਨ 'ਚ ਉਤਾਰੇ ਗਏ ਸਨ, ਜੇ ਮੈਂ ਗਲਤ ਨਹੀਂ, ਜਗਤਾਰ ਸਿੰਘ ਸੰਘੇੜਾ ਉਤਾਰੇ ਗਏ ਸੀ ਮੈਦਾਨ ਦੇ ਵਿੱਚ। ਉਹਨਾਂ ਦੀ ਟਿਕਟ ਵਾਪਸ ਲੈ ਕੇ ਕੋਈ ਹੇਅਰ ਸਾਹਿਬ ਨੇ ਜਿਨ੍ਹਾਂ ਨੂੰ ਦਿੱਤੀ ਗਈ ਹੈ, ਜਿੱਥੋਂ ਤੱਕ ਮੈਨੂੰ ਯਾਦ ਹੈ। ਤੇ ਜਿਹੜੇ CD ਸਿੰਘ ਕੰਬੋਜ ਦਾ ਤੁਸੀਂ ਜ਼ਿਕਰ ਕੀਤਾ ਹੈ, ਉਹ ਵੀ ਇੰਟਰਸਟਡ ਸਨ ਸ਼ਾਹਕੋਟ ਤੋਂ ਚੋਣ ਲੜਨ ਲਈ। ਤੇ ਜਦੋਂ ਸੰਘੇੜਾ ਸਾਹਿਬ ਨੂੰ ਟਿਕਟ ਦਿੱਤੀ ਗਈ, ਫਿਰ CD ਸਿੰਘ ਕੰਬੋਜ ਹੈ ਜਿਹੜੇ ਉਹ ਅਖਬਾਰਾਂ 'ਚ ਵੀ ਗਾਇਬ ਹੋ ਗਏ, ਟੈਲੀਵਿਜ਼ਨ ਡਿਬੇਟਾਂ 'ਚ ਵੀ ਘੱਟ ਦਿਖਦੇ ਆ। ਅੱਜ ਕੱਲ੍ਹ ਅਸੀਂ ਉਹਨਾਂ ਨੂੰ ਯਾਦ ਜ਼ਰੂਰ ਕਰਦੇ ਕਿ ਕੰਬੋਜ ਸਾਹਿਬ ਕਿੱਥੇ ਬਹਿ ਗਏ ਜਾ ਕੇ, ਸੋ ਉਹਨਾਂ ਦਾ ਕੋਈ ਥੋ ਪਤਾ ਨਹੀਂ। ਪਰ ਟਿਕਟ ਹੈ ਜਿਹੜੀ ਸੰਘੇੜਾ ਸਾਹਿਬ ਦੇ ਹੱਥੋਂ ਵੀ ਨਿਕਲ ਗਈ ਆ। ਸੰਘੇੜਾ ਸਾਹਿਬ ਨੂੰ ਕਹਿੰਦੇ ਕਿ ਅਸੀਂ ਉਹ ਉਤਲੇ ਪਾਇਦਾਨ ਤੇ ਲੈ ਕੇ ਜਾਣਾ। ਸੰਘੇੜਾ ਸਾਹਿਬ ਆਪ ਵੀ ਕਨਫਿਊਜ਼ ਨੇ ਕਿ ਮੈਂ ਜਾਵਾਂ ਹੁਣ ਉਤਲੇ ਪਾਸੇ ਜਿੱਥੇ ਉਹ ਲਿਜਾਣਾ ਚਾਹੁੰਦੇ ਪਾਰਟੀ ਵਾਲੇ, ਜਾਂ ਮੈਂ ਇੱਥੇ ਚੋਣ ਲੜਾਂ। ਸੋ ਉਹ ਵੀ ਕੁਝ ਸਪਸ਼ਟ ਨਹੀਂ ਕਰਦੇ ਪਏ, ਨਾ ਹੀ ਪਾਰਟੀ ਸਪਸ਼ਟ ਕਰਦੀ ਪਈ ਹੈ ਕਿ ਉਹਨਾਂ ਤੋਂ ਟਿਕਟ ਵਾਪਸ ਕਿਉਂ ਲਈ ਗਈ ਸੀ। ਜੀ ਕੋਈ ਥਿੰਦ ਸਾਹਿਬ ਆਈ ਥਿੰਕ ਹੈਗੇ ਨੇ ਸ਼ਾਹਕੋਟ ਤੋਂ, ਅਮਰਜੀਤ ਸਿੰਘ ਥਿੰਦ ਜਿਹੜੇ ਉੱਥੋਂ ਖੜੇ ਨੇ, ਜਿਹੜੀ ਮੈਂ ਸੂਚੀ ਦੇ ਵਿੱਚ ਦੇਖ ਰਿਹਾ ਸੀਗਾ ਨਾਮ। ਜੀ ਜੀ ਠੀਕ ਹੈ ਜੀ। ਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਕੁਲਦੀਪ ਸਿੰਘ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਹਾਂਜੀ ਸਤਿ ਸ੍ਰੀ ਅਕਾਲ ਜੀ ਰਾਜਕਿਰਨ ਜੀ, ਅਤੇ ਮਿੰਟੂ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਹੈ ਜੀ, ਅੱਜ ਤੱਕ ਅਸੀਂ ਦੋ ਪਾਰਟੀਆਂ, ਰਵਾਇਤੀ ਪਾਰਟੀ ਇੱਕ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ, ਦੂਜੇ ਬੰਨੇ ਅਕਾਲੀ ਦਲ ਪੰਜਾਬ ਵਿੱਚ ਪਿਛਲੇ 10 ਸਾਲਾਂ ਤੋਂ ਕਾਬਜ਼ ਰਹੀ ਹੈ। ਤੇ ਮੇਰਾ ਕੁਐਸਚਨ ਇਹ ਹੈ ਵੀ ਸਾਨੂੰ ਇੱਕ ਥਰਡ ਫਰੰਟ ਦੀ ਬਹੁਤ ਸਖਤ ਜ਼ਰੂਰਤ ਹੈ। ਤੁਹਾਡੇ ਵਿਚਾਰ ਵਿੱਚ ਕੀ ਬਣਦਾ ਵੀ ਇਸ ਸਮੇਂ ਸਾਨੂੰ ਥਰਡ ਫਰੰਟ ਨੂੰ ਮੌਕਾ ਦੇਣਾ ਚਾਹੀਦਾ, ਕਿਉਂਕਿ ਅਸੀਂ ਦੋਨੋਂ ਪਾਰਟੀਆਂ ਨੂੰ ਅੱਜ ਤੱਕ ਬਹੁਤ ਗੌਰ ਨਾਲ ਦੇਖਿਆ, ਇਹਨਾਂ ਨੇ ਸਾਡੇ ਪੰਜਾਬ ਬਾਰੇ ਕੁਛ ਨਹੀਂ ਕੀਤਾ। ਪੰਜਾਬ ਦੀ ਜਿਹੜੀ ਹਾਲਾਤ ਆ ਉਹ ਥੱਲੇ ਹੀ ਗਈ ਹੈ। ਤੁਹਾਡੇ ਵਿਚਾਰ ਵਿੱਚ ਇੱਕ ਥਰਡ ਪਾਰਟੀ ਜਾਂ ਥਰਡ ਫਰੰਟ ਆਉਂਦਾ ਹੈ ਤਾਂ ਅਸੀਂ ਇਹਨੂੰ ਕਿੰਨੀ ਕੁ ਸਪੋਰਟ ਕਰਨੀ ਚਾਹੀਦੀ ਹੈ? ਬਾਕੀ ਜੇ ਇਹ ਫਰੰਟ ਬਣਦਾ ਹੈ ਤਾਂ ਆਲ ਇੰਡੀਆ ਲੈਵਲ ਤੇ ਵੀ ਹੋ ਸਕਦਾ ਹੈ ਫਰੰਟ ਆ ਜਾਏ ਪੰਜਾਬ ਤੋਂ ਬਾਅਦ। ਤੁਹਾਡੇ ਵਿਚਾਰ ਵਿੱਚ ਕੀ ਹੈ ਵੀ ਸਾਨੂੰ ਇਹਦੀ ਕਿੰਨੀ ਕੁ ਸਪੋਰਟ ਕਰਨੀ ਚਾਹੀਦੀ ਹੈ? ਸਾਨੂੰ ਇਹ ਇੱਕ ਵਾਰੀ ਬਦਲਾਅ ਦੇਖਣਾ ਚਾਹੀਦਾ ਪੰਜਾਬ ਦੇ ਵਿੱਚ, ਮੇਰੇ ਹਿਸਾਬ ਨਾਲ। ਤਾਂ ਤੁਸੀਂ ਦੱਸੋ ਜੀ ਇਹ ਬਾਰੇ। ਜੀ ਕੁਲਦੀਪ ਜੀ, ਧੰਨਵਾਦ ਜੀ। ਜੀ ਜੀ ਦੇਖੋ, ਇਹ ਤੁਸੀਂ ਵੇਖਣਾ ਕਿ ਤੁਹਾਡੇ ਲਈ, ਪੰਜਾਬ ਲਈ, ਤੁਹਾਡੇ ਭਵਿੱਖ ਲਈ, ਤੁਹਾਡੀਆਂ ਪੀੜ੍ਹੀਆਂ ਲਈ ਕਿਹੜਾ ਬਦਲ ਵਧੀਆ। ਜੀ ਅਸੀਂ ਸੁਜੈਸਟ ਨਹੀਂ ਕਰ ਸਕਦੇ। ਅਸੀਂ ਤੇ ਇਹ ਆ ਕਿ ਜੋ ਡਾਕੀਏ ਆ, ਜਿਸ ਤਰ੍ਹਾਂ ਦੀ ਡਾਕ ਆਉਂਦੀ ਹੈ ਸਾਡੇ ਹੱਥ, ਜਿਸ ਤਰ੍ਹਾਂ ਦੀ ਚਿੱਠੀ ਸੁੱਖ ਵਾਲੀ ਹੈ ਦੁੱਖ ਵਾਲੀ ਹੈ, ਉਹ ਅਸੀਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਹਾਂ ਜੀ। ਅਸੀਂ ਤੁਹਾਨੂੰ ਰਾਹ ਨਹੀਂ ਪਾਉਣਾ, ਇਹ ਰਾਹ ਤੁਸੀਂ ਆਪ ਤੈਅ ਕਰਨਾ ਹੈ। ਤੁਸੀਂ ਚੰਗਾ ਵੀ ਵਿਚਾਰ ਲੈਣਾ, ਮਾੜਾ ਵੀ ਵਿਚਾਰ ਲੈਣਾ, ਔਰ ਤੁਸੀਂ ਸਾਡੇ ਤੋਂ ਜ਼ਿਆਦਾ ਸਿਆਣੇ, ਬਾਹਰ ਬਹਿ ਕੇ ਤੁਸੀਂ ਇੱਥੋਂ ਦੀਆਂ ਸਥਿਤੀਆਂ ਨੂੰ ਬਹੁਤ ਬਰੀਕੀ ਦੇ ਨਾਲ ਛਾਨਣਾ ਲਾਉਂਦੇ ਹੋ, ਵੇਖਦੇ ਹੋ, ਵਾਚਦੇ ਹੋ ਕਿ ਕਿਹੜਾ ਚੰਗਾ ਹੈ, ਕਿਹੜਾ ਮਾੜਾ, ਕਿਹਦੇ ਕੋਲ ਠੋਸ ਪ੍ਰੋਗਰਾਮ ਹੈ, ਕਿਹਦੇ ਕੋਲ ਠੋਸ ਏਜੰਡਾ ਹੈ। ਤਾਂ ਮੇਰੇ ਖਿਆਲ ਦੇ ਨਾਲ ਤੁਸੀਂ ਬਿਹਤਰ ਫੈਸਲਾ ਕਰ ਸਕਦੇ ਹੋ, ਕਾਬਲ ਹੋ। ਤਾਂ ਅਸੀਂ ਰਾਏ ਦੇ ਕੇ ਤੁਹਾਡੇ ਉਸ ਬਿਹਤਰ ਫੈਸਲੇ ਨੂੰ ਕਮਜ਼ੋਰ ਨਾ ਕਰੀਏ ਤੇ ਚੰਗਾ ਹੈ। ਜੀ ਜੀ। ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਜੀ, ਅਮਰਜੀਤ ਸਿੰਘ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੂ ਸਾਹਿਬ ਜੀ, ਮੈਂ ਸ਼ਾਟਲ ਤੋਂ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੌਰੀ ਮੁਲਾਕਾਤ ਸੀ। ਮਿੰਟੂ ਸਾਹਿਬ, ਤੁਹਾਡੀ ਜਿਹੜੀ ਪੰਜਾਬੀ ਬੋਲਣ ਦਾ ਲਹਿਜਾ ਬੜਾ ਠੋਕਦਾਰ ਤੇ ਮੁਹਾਵਰੇਦਾਰ, ਬਹੁਤ ਪਸੰਦ ਆਉਂਦਾ ਤੇ ਬਹੁਤ ਹੀ ਵਧੀਆ। ਤੁਸੀਂ ਪੱਤਰਕਾਰ ਕਹਿ ਲਓ ਜਾਂ ਅਖਬਾਰ ਨਵੀਸ, ਬਹੁਤ ਵਧੀਆ ਲੱਗਦਾ। ਇਹਨਾਂ ਨੂੰ ਤੁਹਾਡਾ ਪ੍ਰੋਗਰਾਮ ਸੁਣਨ ਦਾ ਮਜ਼ਾ ਨਹੀਂ ਆਉਂਦਾ। ਤੇ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਹੈ, ਸਵਾਲ ਤੇ ਆਊਟ ਆਫ ਸਿਲੇਬਸ ਜਿਹੇ ਲੱਗਦੇ ਆ, ਕੁਝ ਪਰਸਨਲ ਤੁਹਾਡੇ ਨਾਲ ਸੰਬੰਧਿਤ, ਜੇ ਤੁਸੀਂ ਜਵਾਬ ਦੇਣਾ ਚਾਹੋ ਤਾਂ ਠੀਕ ਹੈ, ਨਹੀਂ ਜੀ ਜੀ ਜ਼ਰੂਰ ਜੀ ਜ਼ਰੂਰ, ਜੋ ਮਰਜ਼ੀ ਪੁੱਛੋ। ਪਹਿਲੀ ਗੱਲ ਤੇ ਮੈਂ ਫੋਟੋ ਤੇ ਤੁਹਾਡੀ ਵੇਖੀ ਹੈ, ਜੋ ਤੁਸੀਂ ਗੱਲਬਾਤ ਕਰਦੇ ਲੱਗਦੇ 80-90 ਸਾਲ ਦੇ ਬਜ਼ੁਰਗ ਹੋਣੇ ਆ। ਮੈਂ ਤੁਹਾਡੀ ਉਮਰ ਪੁੱਛਣੀ ਚਾਹੁੰਦਾ। ਤੇ ਦੂਜੀ ਗੱਲ, ਮੈਂ ਦਿਲ ਦੇ ਵਿੱਚ ਇਹ ਵਿਚਾਰ ਹੁੰਦਾ ਵੀ ਤੁਹਾਨੂੰ ਰੇਡੀਓ ਵੱਲੋਂ ਜਾਂ ਅਮਰੀਕਨ ਕਮਿਊਨਿਟੀ ਵੱਲੋਂ ਜਾਂ ਕਿਸੇ ਵੀ ਸੰਸਥਾ ਵੱਲੋਂ ਕੋਈ ਆਰਥਿਕ ਮਦਦ ਦਿੰਦੇ ਆ ਕਿ ਵੈਸੇ ਹੀ ਇਹ ਜਿੱਦਾਂ ਵੀ ਚਲੋ ਫਰੀ ਦਾ ਲੰਗਰ ਹੀ ਆ ਜਾਂ ਮੁਫਤ ਦੀ ਸੇਵਾ ਕਰਦੇ ਹੋ? ਤੁਸੀਂ ਜੇ ਤੁਸੀਂ ਜਵਾਬ ਦੇਣਾ ਚਾਹੋ ਤੇ ਤੁਹਾਡੀ ਮਰਜ਼ੀ ਹੈ, ਨਹੀਂ ਤੇ ਤੁਸੀਂ ਨਾ ਕਰ ਸਕਦੇ, ਪਰ ਤੁਸੀਂ ਸੈਲੀਬ੍ਰਿਟੀ ਜੇ ਸਾਡਾ ਆਏ ਹੋਈ ਅੰਗਣਾ ਪੁੱਛਣ ਦਾ। ਜ਼ਰੂਰ ਜ਼ਰੂਰ ਜੀ। ਹਾਂ ਜੀ ਜੀ ਜੀ। ਪਹਿਲਾਂ ਤਾਂ ਮੈਂ ਆਪਣੀ ਗਲਤੀ ਦਰੁਸਤ ਕਰ ਦੇਵਾਂ, ਜਿਹੜੇ ਸੰਘੇੜਾ ਸਾਹਿਬ ਸੀਗੇ ਉਹ ਨਕੋਦਰ ਤੋਂ ਸਨ ਮੇਰੇ ਖਿਆਲ ਦੇ ਨਾਲ ਕੈਂਡੀਡੇਟ, ਜਿਨ੍ਹਾਂ ਦੀ ਟਿਕਟ ਵਾਪਸ ਲਈ ਹੈ। ਸ਼ਾਹਕੋਟ ਤੋਂ ਥਿੰਦ ਸਾਹਿਬ ਵੀ ਹੈ ਮੇਰੇ ਖਿਆਲ ਦੇ ਨਾਲ ਜੀ ਜੀ। ਦੂਜੀ ਗੱਲ ਹੈ ਜੀ, ਮੈਂ ਕੁਛ ਵੀ ਲੁਕਾ ਕੇ ਨਹੀਂ ਰੱਖਦਾ। ਮੈਂ ਨਾ ਆਪਦਾ ਅਤੀਤ ਕਦੇ ਲੁਕਾਇਆ ਨਾ ਛੁਪਾਇਆ। ਮੈਂ 2-3 ਸਾਲ ਪਹਿਲਾਂ ਇੱਧਰ ਆਇਆ ਵਾਂ ਤੇ ਮੈਨੂੰ ਕੋਈ ਬਹੁਤੀ ਇਸ ਮਾਮਲੇ 'ਚ ਜਾਣਕਾਰੀ ਨਹੀਂ, ਨਾ ਰਾਜਨੀਤੀ ਮਾਹਰ ਆ ਮੈਂ,
ਨਾ ਕੋਈ ਸਮਾਜਿਕ ਮੁੱਦਿਆਂ ਦਾ ਮਾਹਰ ਆ। ਸਿੱਖਦਾ ਸਿਖਾਉਂਦਾ ਮੈਂ ਇੱਧਰ ਆ ਗਿਆ, ਹਾਲੇ ਵੀ ਮੈਂ ਸਿੱਖਦਾ, ਮੈਂ ਪੜ੍ਹਾਈ ਵੀ ਕਰਦਾ ਨਾਲ, ਜਿੰਨਾ ਕੁ ਮੇਰਾ ਕਬੀਲਦਾਰੀ ਦਾ ਕੰਮ ਉਹ ਵੀ ਮੈਂ ਉੱਠਦਾ ਵਾਂ। ਦੂਜੀ ਗੱਲ ਇਹ ਆ ਕਿ ਦੇਖੋ ਦਾਣਾ ਪਾਣੀ ਹੈ ਜੋ ਉਹ ਚੱਲੀ ਜਾਂਦਾ, ਰੋਟੀ ਹੈ ਜਿਹੜੀ ਇਮਾਨਦਾਰੀ ਦੀ ਉਹ ਖਾਈ ਜਾਂਦੇ ਆ, ਤੇ ਬਸ ਦੁਆ ਵੀ ਇਹ ਕਰਦੇ ਆ ਕਿ ਰੋਟੀ ਹੈ ਜਿਹੜੀ ਉਹ ਇਸੇ ਤਰ੍ਹਾਂ ਮਿਲਦੀ ਰਹੇ। ਜਿਵੇਂ ਜਿੰਨਾ ਕੁ ਦਾਣਾ ਪਾਣੀ ਲਿਖਿਆ, ਜੋ ਜਿੰਨਾ ਕੁ ਕੰਮ ਆ, ਜਿਵੇਂ ਕਹਿੰਦੇ ਹੁੰਦੇ ਕਿ ਜਿੰਨਾ ਕੁ ਕੰਮ ਜਾਣੀ ਉਹਨਾਂ ਕੁ ਅੰਨ ਪਾਣੀ, ਉਹ ਜਿੰਨਾ ਕੁ ਕੰਮ ਕਰਦੇ, ਜਿੰਨੇ ਕੁ ਕਾਬਲ ਆ ਉਹਨਾਂ ਕੁ ਮਿਹਨਤ ਦਾ ਮੁੱਲ ਸਾਰੇ ਹੀ ਪਾਉਂਦੇ, ਕੋਈ ਮੁਫਤ ਕੰਮ ਨਹੀਂ ਕਰਾਉਂਦਾ। ਖਾਸ ਤੌਰ ਤੇ ਮੈਂ ਸਿਫਤ ਕਰਦਾ ਜਿਹੜੇ ਬਾਹਰਲੇ ਰੇਡੀਓ ਆ, ਇੱਥੇ ਸਾਡੇ ਅਖਬਾਰ ਆ ਜਿਹੜੇ ਉਹ ਸ਼ੋਸ਼ਣ ਕਰਦੇ ਆ ਪੱਤਰਕਾਰਾਂ ਦਾ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਉਹ ਆਪ ਮੋਟੀ ਕਮਾਈ ਕਰਦੇ ਵੀ ਆ। ਕਈ ਅਖਬਾਰ ਇਹੋ ਜਿਹੇ ਆ ਜਿਹੜੇ ਘਾਟੇ 'ਚ ਚੱਲਦੇ ਆ, ਉੱਥੇ ਤਾਂ ਪੱਤਰਕਾਰ ਵਿਚਾਰੇ ਉਸ ਅਖਬਾਰ ਨੂੰ, ਕਿਉਂਕਿ ਵਿਚਾਰਧਾਰਾ ਜੁੜੀ ਹੁੰਦੀ ਹੈ, ਉਹਨੂੰ ਢੋਂਦੇ ਆ, ਉਹਨੂੰ ਅੱਗੇ ਲਿਜਾਂਦੇ ਆ। ਪਰ ਕਈ ਅਖਬਾਰ ਮੋਟੀ ਮਲਾਈ ਖਾਂਦੇ ਤਾਂ ਵੀ ਆਪਣੇ ਪੱਤਰਕਾਰਾਂ ਦਾ ਸ਼ੋਸ਼ਣ ਕਰੀ ਜਾਂਦੇ ਆ। ਪਰ ਬਾਹਰਲੇ ਜਿਹੜੇ ਰੇਡੀਓ ਆ ਪੰਜਾਬੀ ਖਾਸ ਤੌਰ ਤੇ ਜਿਹੜੇ ਉਹ ਰਨ ਕਰਦੇ ਆ, ਇਹ ਮੁੱਲ ਪਾਉਂਦੇ ਆ ਕਿਸੇ ਵੀ ਮਿਹਨਤ ਦਾ। ਤਾਂ ਮੇਰੀ ਵੀ ਮਿਹਨਤ ਜਿੰਨੀ ਕੁ ਹੈਗੀ, ਜਿੰਨੀ ਕੁ ਕਾਬਲੀਅਤ ਮੇਰੀ, ਉਦੋਂ ਵੱਧ ਹੀ ਮੈਨੂੰ ਮਿਹਨਤਾਂ ਨਾਲ ਮਿਲਦਾ। ਕਿੰਨਾ ਮਿਲਦਾ ਇਹ ਦੱਸਣ ਦੀ ਲੋੜ ਹੀ ਨਹੀਂ, ਜਦੋਂ ਬਹੁਤ ਸੰਤੁਸ਼ਟ ਹਾਂ ਮੈਂ। ਤੇ ਦੂਜੀ ਗੱਲ ਜਿਹੜੀ ਹੈ ਕਹੀ ਕਿ ਮੇਰੀ ਉਮਰ ਬੋਲ ਦੇ ਹਿਸਾਬ ਨਾਲ ਬਜ਼ੁਰਗਾਂ ਵਾਲੀ ਲੱਗਦੀ ਹੈ, ਤੇ ਮੈਂ ਤੇ ਬਜ਼ੁਰਗ ਨਹੀਂ, ਮੈਂ ਤੇ ਹਾਲੇ ਬੱਚਾ ਹੀ ਆ ਬਜ਼ੁਰਗਾਂ ਦਾ। ਪਰ ਫਿਰ ਵੀ ਜੇ ਬੋਲਾਂ ਦੇ ਵਿੱਚੋਂ ਸਿਆਣਪ ਝਲਕਦੀ ਹੈ ਤੇ ਇਹਦਾ ਮਤਲਬ ਹੈ ਕਿ ਕਿਸੇ ਦਿਨ ਨੂੰ ਸਿਆਣੇ ਹੋ ਵੀ ਜਾਵਾਂਗੇ। ਜੀ ਬਿਲਕੁਲ ਜੀ, ਗੱਲ ਨੂੰ ਇੱਦਾਂ ਹੀ ਢੱਕ ਲੈਣਾ ਚਾਹੀਦਾ, ਸੋ ਇੱਥੋਂ ਹੀ ਪਤਾ ਲੱਗ ਜਾਂਦਾ ਆ। ਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਮਿੰਟੂ ਜੀ ਜੁੜੇ ਹੋਏ ਨੇ ਜੀ, ਜਗਮਿੰਦਰ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਦੋਨੋਂ ਭਾਈ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਕੀ ਪੁੱਛਣੀ ਆ ਕਿ ਸ਼ਾਇਦ ਕਈ ਬੰਦਿਆਂ ਨੂੰ ਗੁੱਸਾ ਲੱਗੇ, ਮੈਨੂੰ ਲੱਗਦਾ ਭਾਜੀ ਸ਼ਾਇਦ ਮੈਂ ਗਲਤ ਵੀ ਹੋ ਸਕਦਾ ਕਿ ਮਾਨ ਸਾਹਿਬ ਤੇ ਬਾਦਲ ਸਾਹਿਬ ਕਿਤੇ ਫਰੈਂਡਲੀ ਮੈਚ ਨਹੀਂ ਖੇਡਣ ਡੇ ਭਾਜੀ, ਕਿਉਂਕਿ ਰੀਜ਼ਨ ਹੈ ਕਿ ਇੱਕ ਪਾਸੇ ਤੋਂ ਉਹਨਾਂ ਨੇ ਪਾਣੀ ਤੱਕ ਨਹੀਂ, ਮਤਲਬ 2-3 ਦਿਨ ਜਦੋਂ ਅਖੰਡ ਪਾਠ ਉੱਥੇ ਲੈ ਕੇ ਗਏ ਆਪਣਾ ਰੱਖਿਆ ਤੇ ਲਿਜਾਣ ਦਿੱਤਾ ਜਾਂ ਰੋਟੀ ਪਾਣੀ, ਉਦੋਂ ਇੰਨੇ ਬੰਦੇ ਉੱਥੇ ਕਿੱਦਾਂ ਪਾਲ ਕੇ ਜਦੋਂ ਚਾਰੋਂ ਪਾਸੇ ਘੇਰਾਬੰਦੀ ਹੋਈ ਸੀ। ਦੂਜੀ ਬਾਤ ਕਿਉਂਕਿ ਜੇ ਉਹ ਮਤਲਬ ਸਖਤੀ ਕਰਦੇ ਆ ਬਾਦਲ ਸਾਹਿਬ ਤੇ ਸਿੰਪਥੀ ਵੋਟ ਜਿਹੜੀ ਆ ਉਹ ਕਿਤੇ ਨਾ ਕਿਤੇ ਮਾਨ ਸਾਹਿਬ ਨੂੰ, ਪੰਥਕ ਜਿਹੜੀ ਸਿੰਪਥੀ ਵੋਟ ਆ ਜਿਹੜੀ ਇੱਧਰ ਉੱਧਰ ਜਾਣੀ ਸੀ ਉਹ ਮਾਨ ਸਾਹਿਬ ਨੂੰ ਪੈਣੀ ਆ। ਮਤਲਬ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ ਥੈਂਕ ਯੂ ਜੀ। ਦੇਖੋ ਇੱਥੇ ਵੀ ਚਰਚੇ ਆ ਜਿਹੜੇ ਉਹ ਤਰ੍ਹਾਂ ਤਰ੍ਹਾਂ ਦੇ ਚੱਲਦੇ ਆ ਜੀ। ਵੋਟਾਂ ਦੀ ਗੱਲ ਛੱਡ ਵੀ ਦਈਏ ਆਪਾਂ ਪਾਸੇ, ਕਿ ਜਿਹੜੀ ਆਪਾਂ ਜੋੜ ਤੋੜ ਲਾਉਣੇ, ਹਰੇਕ ਬੰਦੇ ਦਾ ਆਪਦਾ ਸੋਚਣ ਦਾ ਨਜ਼ਰੀਆ ਹੁੰਦਾ ਕਿ ਆਹ ਬੰਦਾ ਇਸ ਵੋਟ ਨੂੰ ਪ੍ਰਭਾਵਿਤ ਕਰਦਾ, ਇਹਦੀ ਘਾਟ ਹੈ, ਉਹਦੀ ਘਾਟ ਆ। ਆਪਾਂ ਵੋਟ ਵਾਲੇ ਚੱਕਰ 'ਚ ਨਾ ਵੀ ਪਈਏ ਤੇ 2-3 ਚੀਜ਼ਾਂ ਜਿਹੜੀਆਂ ਉਹ ਵਿਚਾਰੀਆਂ ਜਾ ਸਕਦੀਆਂ। ਇੱਕ ਤੇ ਆ ਜਿਹੜਾ ਰਾਧਾ ਸਵਾਮੀਆਂ ਵਾਲਾ ਅੱਜ ਕੱਲ੍ਹ ਇਹ ਬਹੁਤ ਇਹੋ ਜਿਹੇ ਰੋਲ ਅਦਾ ਕਰਦਾ ਫਿਰਦਾ, ਜਨਸੰਘਿਆ ਕੋਲ ਵੀ ਜਾ ਆਉਂਦਾ, ਸੰਘਿਆਂ ਦੇ ਕੈਂਪ ਦੇ ਵਿੱਚ ਵੀ ਜਾਂਦਾ। ਮਾਨਸੇ ਭਾਗਵਤ ਆਇਆ ਸੀਗਾ ਤੇ ਇਹ ਉੱਥੇ ਰਿਹਾ ਜਾ ਕੇ, ਸਾਰਿਆਂ ਨੂੰ ਪਤਾ। ਇਹ ਅਕਾਲੀਆਂ ਦੇ ਨਾਲ ਵੀ ਸਾਡੇ ਘਾਟੇ ਆ, ਦਾਦੂਵਾਲ ਸਾਹਿਬ ਦੇ ਕੋਲ ਵੀ ਨੇਰੇ ਸਿਰੇ ਜਾ ਆਉਂਦਾ, ਸਿਮਰਨਜੀਤ ਸਿੰਘ ਮਾਨ ਵੀ ਮਿਲਦਾ। ਦੂਜੀ ਗੱਲ, ਸਰਬੱਤ ਖਾਲਸਾ ਵਾਲੇ ਇੱਕ ਪਾਸੇ ਤਲਬ ਕਰਦੇ ਸਨ ਸੁਖਬੀਰ ਸਿੰਘ ਬਾਦਲ ਨੂੰ ਕਿ ਅਸੀਂ ਤਲਬ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ, ਪਰ ਜਾ ਕੇ ਬਾਦਲਾਂ ਦੀ ਬੈਠਕ ਦੇ ਵਿੱਚ ਚਾਹ ਵੀ ਕੀ ਹੈ। ਇਹ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਇਸ ਚਰਚਾ ਨੂੰ ਜਨਮ ਜ਼ਰੂਰ ਦਿੰਦੀਆਂ। ਪਰ ਜਿੱਥੋਂ ਤੱਕ ਸਿਮਰਨਜੀਤ ਸਿੰਘ ਮਾਨ ਦਾ ਸਵਾਲ ਆ, ਮਾਨ ਦਾ ਇੱਕ ਆਪਣਾ ਵਿਅਕਤਿਤਵ ਆ, ਉਸ ਵਿਅਕਤਿਤਵ ਤੇ ਸਾਡੇ ਵਰਗੇ ਤੇ ਉਂਗਲੀ ਚੁੱਕ ਨਹੀਂ ਸਕਦੇ, ਪਰ ਫਿਰ ਵੀ ਬਾਵਜੂਦ ਇਸ ਦੇ ਕਿਤੇ ਨਾ ਕਿਤੇ ਉਹ ਇਹੋ ਜਿਹੀਆਂ ਗੱਲਾਂ ਕਰ ਜਾਂਦਾ ਜਿੱਥੋਂ ਇਸ ਤਰ੍ਹਾਂ ਦੀ ਚਰਚਾ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ। ਇਹ ਚਰਚਾ ਇਕੱਲੀ ਤੁਹਾਡੇ ਇੱਥੇ ਦੰਦ ਕਥਾ ਨਹੀਂ, ਸਾਡੇ ਪੰਜਾਬ ਦੇ ਵਿੱਚ ਵੀ ਕਈ ਕਿਸਮ ਦੀ ਚੱਲਦੀ ਹੈ ਕਿ ਇਹ ਸਭ ਜੀ ਅੰਦਰੋਂ ਖਾਤੇ ਜਿਹੜਾ ਇਹ ਸਿਆਸੀ ਤੌਰ ਤੇ ਹੋ ਰਿਹਾ। ਇਹੀ ਕਾਰਨ ਆ ਕਿ ਜਿਹੜਾ ਸਰਬੱਤ ਖਾਲਸਾ ਚੱਬੇ ਵਾਲਾ ਸੀਗਾ ਉਹ ਜੇ 10 ਨਵੰਬਰ ਭੌਂਕੇ ਆਇਆ, ਉਹਦਾ ਰੰਗ ਉਦੋਂ ਵੀ ਫਿੱਕਾ ਹੋ ਗਿਆ। ਜਿਹੜਾ ਇਹ ਸੀਗਾ ਇੰਨਾ ਉਤਸ਼ਾਹ ਨਹੀਂ ਸੀ, ਪਰ ਫਿਰ ਵੀ ਬਾਵਜੂਦ ਦੇ ਇਹਨਾਂ ਨੇ 100 ਪਰਦੇ ਢੱਕੇ ਸਰਬੱਤ ਖਾਲਸਾ ਦੇ ਯੋਜਕਾਂ ਦੇ। ਜੇ ਕਿਤੇ ਹੈ ਅੰਦਰ ਖਾਤਿਓਂ ਤਾਂ ਫਿਰ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨਾ ਸਾਥ ਦਿੱਤਾ ਸੰਗਤ ਨੇ ਫਿਰ ਉਹ ਨਹੀਂ ਦੇਣਗੇ। ਇਹ ਤਾਂ ਸਮਝਣਾ ਚਾਹੀਦਾ ਇਹਨਾਂ ਨੂੰ। ਜੀ ਜੀ ਬਿਲਕੁਲ। ਤੇ ਅਗਲੇ ਕਾਲਰ ਹਰਬੰਸ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਮਿੰਟੂ ਸਾਹਿਬ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਨਾ ਭਾਜੀ 2 ਸਵਾਲ ਕਰਨੇ ਵੀ ਇੱਕ, ਜਿਸ ਤਰ੍ਹਾਂ ਚਲੋ ਮਹਾਰਾਜ ਨਾ ਕਰੇ ਵੀ ਆਪਣੇ ਘਰ ਦਾ ਕੋਈ ਜੀ ਬਿਮਾਰ ਹੋ ਜਾਂਦਾ ਤੇ ਆਪਾਂ ਕਹਿ ਦਿੰਦੇ ਹਾਂ ਜੀ ਡਾਕਟਰ ਬਦਲੀ ਕਰੋ ਜਾਂ ਹਸਪਤਾਲ ਭਰਤੀ ਕਰੋ ਜੀ। ਇਹ ਜਿਹੜੇ 2 ਡਾਕਟਰ ਪਹਿਲੇ ਆ, ਇਹ ਤੇ 2 ਜਿਹੜੇ ਆਪਾਂ ਨੂੰ ਪਤਾ ਹੀ ਆ 70-80 ਸਾਲ ਤੋਂ ਪਤਾ ਵਾ ਵੀ ਇਹ ਫੇਲ ਹੋਏ
ਤੇ ਜੇ ਆਪਾਂ ਸਲਾਹ ਦੇ ਨਾਲ ਹੀ ਸਾਰੇ ਜਾਣੇ ਜੇ ਸਿੱਖ ਕੌਮ ਦਾ ਭਲਾ ਹੀ ਚਾਹੁੰਦੇ ਆ ਤੇ ਇੱਕ ਵਾਰੀ ਆਪਾਂ ਆਸੇ ਦਿਨੇ ਟੋਪੀ ਵਾਲੇ ਆ, ਪਰ ਇੱਕ ਵਾਰੀ ਬਦਲੀ ਕਰਕੇ ਦੇਖ ਲੈਣਾ ਚਾਹੀਦਾ। ਹੋ ਸਕਦਾ ਟੋਪੀ ਵਾਲਾ ਜਿਹੜਾ ਵਾ ਉਹ ਹੀ ਕੋਈ ਜ਼ਿਆਦਾ ਸਵਾਰ ਜਿਓ। ਦੂਸਰਾ ਜਿਹੜਾ ਨੋਟਬੰਦੀ ਦਾ ਜਿਹੜਾ ਮਾਮਲਾ ਵਾ ਇਹ ਸਾਡੇ ਨਾਲ ਆਪਣੇ ਨਾਲ ਹੋਏ ਆ ਵੀ ਮੈਂ ਇੱਥੋਂ ਪਰਸੋਂ ਪੈਸੇ ਭੇਜੇ, ਕੱਲ ਸਾਡੇ ਬੱਚੇ ਪੈਸੇ ਲੈਣ ਵਾਸਤੇ ਗਏ ਤੇ ਉਹ ਅੱਗੇ ਆਂਦੇ ਜੀ ਜੇ ਤੁਸੀਂ 35,000 ਆ ਤੇ 5,000 ਸਾਨੂੰ ਛੱਡ ਜਾਓ ਤੇ 30,000 ਲੈ ਜਾਓ। ਦੱਸੋ। ਉਹਨਾਂ ਨੂੰ ਪੁੱਛਿਆ ਮੈਂ, ਫਿਰ ਅਗਲੇ ਦਿਨ ਭੇਜਿਆ ਦੇਣਾ। ਮੈਂ ਕਿਹਾ ਉਹਨਾਂ ਨੂੰ ਵਜ੍ਹਾ ਪੁੱਛੋ ਵੀ ਵਜ੍ਹਾ ਕੀ ਆ, ਇਹ ਕਾਲਾ ਧਨ ਆਇਆ ਕਿਤੇ। ਉਹ ਆਂਦੇ ਜੀ ਅਸੀਂ 20,000 ਘੱਟ ਤੇ 80,000 ਲੈਂਦੇ ਤੇ ਫਿਰ ਵੀ ਤੁਹਾਨੂੰ 35 ਦਾ 30 ਦੇਣ ਰਹੇ ਜੀ। ਤੇ ਆਪਾਂ ਨੇ ਜੀ ਅਸੀਂ ਕਾਲਾ ਧਨ ਦੇ ਬਾਨਾ ਜੀ ਅਸੀਂ ਬੇਈਮਾਨੀ ਜਿਹੜੀ ਉਹਨੂੰ ਬੰਦ ਕਰਨ ਲੱਗੇ ਆ। ਬੇਈਮਾਨੀ ਸ਼ੁਰੂ ਕਰਾ ਗਏ। ਹਾਂਜੀ, ਸ਼ੁਰੂ ਹੋਈ ਹੈ ਜੀ। ਬਿਲਕੁਲ, ਥੈਂਕ ਯੂ ਜੀ। ਜੀ ਇਹਨਾਂ ਦੀ ਗੱਲ ਬਿਲਕੁਲ ਸਹੀ ਹੈ। ਕਾਲਾ ਧਨ ਤੇ ਗੋਰਾ ਕੀਤਾ ਗਿਆ ਸਗੋਂ ਇਹਨਾਂ ਸਮਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਸਾਡੇ ਇੱਥੇ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਸਾਰੇ ਭਾਰਤ ਦੇ ਵਿੱਚੋਂ ਪਹਿਲੀ ਖਬਰ ਪੰਜਾਬ 'ਚੋਂ ਆਈ ਸੀ। ਨੋਟ ਵੀ ਸਾਡੇ ਭਿੱਖੀ ਵੰਡੀਆਂ ਨੇ ਸਭ ਤੋਂ ਪਹਿਲਾਂ ਬਣਾ ਦਿੱਤੇ ਸਨ। 2000 ਵਾਲਾ ਨੋਟ ਹਾਲੇ ATM 'ਚ ਚੱਜ ਨਾਲ ਨਹੀਂ ਸੀ ਨਿਕਲ ਲੱਗਾ ਤੇ ਭਿੱਖੀ ਵੰਡੀਆਂ ਦੇ ਮੁੰਡਿਆਂ ਨੇ ਉਹ ਬਣਾ ਦਿੱਤੇ ਸਨ, ਨਕਲੀ ਬਣਾ ਕੇ ਪੇਸ਼ ਕਰ ਦਿੱਤੇ, ਚਲਾ ਵੀ ਦਿੱਤੇ ਸਨ ਬਾਜ਼ਾਰ ਦੇ ਵਿੱਚ। ਇੱਥੋਂ ਹੀ ਸਭ ਤੋਂ ਵੱਡੀ ਬਰਾਮਦਗੀ ਹੋਈ। ਪਹਿਲਾਂ ਮੋਹਾਲੀ ਦੇ ਵਿੱਚੋਂ 2 ਭੈਣ ਭਰਾ ਸੀਗੇ, ਉਹਨਾਂ ਨੇ 3 ਕਰੋੜ ਦੀ ਕਰੰਸੀ ਛਾਪੀ, 2 ਕਰੋੜ ਦੀ ਉਹਨਾਂ ਨੇ ਬਾਜ਼ਾਰ 'ਚ ਚਲਾ ਵੀ ਦਿੱਤੀ। ਇੱਥੋਂ ਹੀ ਕਾਲਾ ਧਨ ਹੈ ਜਿਹੜਾ ਸਭ ਤੋਂ ਪਹਿਲਾਂ ਉਹ ਜਿਵੇਂ ਕਹਿੰਦਾ ਸੀਗਾ ਰਾਹੁਲ ਗਾਂਧੀ ਕਿ ਫੇਅਰ ਐਂਡ ਲਵਲੀ ਕਰੀਮ, ਉਹ ਜਿਹੜੀ ਆ ਇਹ ਸਕੀਮ ਦਾ ਨਾਮ ਫੇਅਰ ਐਂਡ ਲਵਲੀ ਕਰੀਮ ਵਾਲਾ ਨਾਮ ਹੈ, ਤਾਂ ਉਹ ਇੱਥੇ ਸਭ ਤੋਂ ਪਹਿਲਾਂ ਫੇਅਰ ਐਂਡ ਲਵਲੀ ਹੋਇਆ। ਸਾਡੇ ਇੱਥੋਂ ਦੇ ਜਿਹੜੇ ਟਰਾਂਸਪੋਰਟਰ ਆ, ਬਹੁਤ ਵੱਡੇ ਘਰਾਣਿਆਂ ਦੇ ਟਰਾਂਸਪੋਰਟਰ ਆ, ਉਹਨਾਂ ਨੇ ਪੈਟਰੋਲ ਪੰਪਾਂ ਦੇ ਜ਼ਰੀਏ ਸਾਰੇ ਪੈਸੇ ਜਿਹੜੇ ਆਪਦੇ ਉਹ ਕਾਲਿਆਂ ਤੋਂ ਗੋਰੇ ਕਰ ਲਏ ਸੀ। ਹੁਣ ਕਾਟ ਵਾਲਾ ਕੰਮ ਵੀ ਪਹਿਲਾਂ ਇੱਥੋਂ ਹੀ ਜ਼ਿਆਦਾ ਚੱਲਿਆ। ਸਾਡੇ ਕਈ ਬੈਂਕ ਮੈਨੇਜਰ ਆ ਜਿਹੜੇ ਉਹ ਇਸ ਮਾਮਲੇ ਦੇ ਵਿੱਚ ਘਿਰੇ ਆ, ਜਿਨ੍ਹਾਂ ਨੇ ਸੇਲ ਲਾ ਰੱਖੀ ਸੀ ਕਿ 100 ਦੇ 80 ਲੈ ਜਾਓ, 100 ਦੇ 70 ਲੈ ਜਾਓ। ਹੁਣ ਜਿਹੜਾ ਬੰਦਾ ਅੱਗੋਂ ਇਸ ਤਰੀਕੇ ਦੇ ਨਾਲ ਕਢਾ ਕੇ ਲਿਆਉਂਦਾ, ਮੰਨ ਲਓ ਜਿਹੜਾ ਐਕਸਚੇਂਜਰ ਹੈ ਉਹ ਇਸ ਤਰੀਕੇ ਨਾਲ ਲਿਆਉਂਦਾ ਹੈ ਤੇ ਫਿਰ ਉਹਦਾ ਵੀ ਹੱਥ ਰੰਗਣ ਨੂੰ ਜੀ ਕਰਦਾ ਕਿ ਮੈਂ ਵੀ ਰੰਗ ਲਾ, ਹੁਣ ਕਾਬੂ ਤੇ ਆਇਆ ਹੀ ਅੱਗੋਂ। ਸੋ ਇਹ ਸਾਰੀ ਖੇਡ ਚੱਲਦੀ ਪਈ ਹੈ। ਇਹਦੇ ਵਿੱਚ ਤੇ ਕਾਲਾ ਧਨ ਹੈ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਬਾਹਰ ਹਾਲੇ ਆਇਆ ਨਹੀਂ ਸੀ, ਪਰ ਅੰਦਰ ਬਾਅਦ ਦੇ ਵਿੱਚ ਪਹਿਲਾਂ ਹੀ ਚਲੇ ਗਿਆ। ਜਿਹਦਾ ਕਾਲਾ ਧਨ ਲੋਕਾਂ ਨੇ ਮਾਰਨਾ ਸੀਗਾ ਨਾ, ਉਹ ਉਹਨਾਂ ਨੇ ਜਮ੍ਹਾਂ ਕਰ ਲਿਆ। ਸਗੋਂ ਸੁਨਿਆਰਿਆਂ ਦੀ ਦੁਕਾਨ ਤੇ ਜਿੱਦਣ ਸੋਨੇ ਦੀ ਖਰੀਦੋ ਫਰੋਖਤ ਹੋਈ ਹੈ, ਉਧਰ ਵੀ ਤੇ ਕਾਲਾ ਧਨ ਹੀ ਸੀਗਾ ਜਿਹੜਾ ਉਹਨਾਂ ਨੇ ਬਲੈਕ ਦੇ ਵਿੱਚ ਲਿਆ। 80,000 ਨੂੰ 60,000 ਨੂੰ ਤੋਲਾ ਸੋਨਾ ਵਿਕ ਗਿਆ। 30,000 ਨੂੰ ਰੇਟ ਸੀਗਾ, ਉਹ ਜਿਹੜਾ ਉੱਤੇ 30,000 ਲਿਆ ਉਹ ਵੀ ਤੇ ਕਾਲਾ ਧਨ ਹੀ ਸੀ ਨਾ, ਕਿਸੇ ਪਾਸੇ ਲਾਇਆ ਹੀ ਹੋਏਗਾ। ਸੋ ਇਹ ਖੇਡ ਬੜੇ ਵੱਡੇ ਪੱਧਰ ਤੇ ਚੱਲੀ ਹੈ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਉਹ ਭਗਵੰਤ ਮਾਨ ਵਾਲਾ ਤੁਸੀਂ ਬਿਲਕੁਲ ਡਾਇਲੋਗ ਬੋਲਿਆ ਕਿ ਜਦੋਂ 2 ਡਾਕਟਰਾਂ ਤੋਂ ਠੀਕ ਨਾ ਹੋਵੇ 1 ਟੀਕਾ ਹੁਣ ਸਾਡੇ ਤੋਂ ਲਵਾ ਲਓ। ਸੋ ਇਹ ਮੈਂ ਅੱਗੇ ਕਿਹਾ ਹੈ ਕਿ ਇਹ ਤੁਸੀਂ ਵੇਖਣਾ ਹੈ ਕਿ ਤੁਹਾਨੂੰ ਕਿਹੜਾ ਹਕੀਮ ਹੈ ਜਿਹੜਾ ਫਿੱਟ ਬਹਿੰਦਾ। ਪਰ ਇੱਕ ਚੀਜ਼ ਮੈਂ ਦੱਸ ਦਿੰਦਾ ਕਿ ਨੀਮ ਹਕੀਮ ਖਤਰਾ ਹੈ ਜਾਨ। ਜੀ ਜੀ ਜੀ। ਅਗਲੇ ਕਾਲਰ ਸਿਮਰਨ ਸਿੰਘ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਬਾਈ ਮਿੰਟੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਮਿੰਟੂ, ਮੇਰਾ ਸਵਾਲ ਆ ਜੀ, ਇੱਕ ਜਿਹੜੀ ਆਪਣੀ ਜੇਲ੍ਹ ਬ੍ਰੇਕ ਹੋਈ ਆ ਇਹਦਾ ਕੋਈ ਵੋਟਾਂ ਨਾਲ ਕੋਈ ਲੈਣ ਦੇਣ ਜਾਂ ਇਹਨਾਂ ਨੂੰ ਕੋਈ ਵੋਟਾਂ 'ਚ ਵਰਤ ਸਕਦੇ ਜਾਂ ਕੁਛ ਤੁਹਾਡਾ ਵੀ ਇਸ ਪਿਛਲਾ ਥੋੜਾ ਐਕਸਪੀਰੀਅੰਸ ਰਿਹਾ ਉਹਦੇ ਨਾਲ ਰਿਲੇਟਡ ਸਾਨੂੰ ਦੱਸੋ ਤੁਹਾਨੂੰ ਥੋੜਾ ਜਿਹਾ। ਜੀ ਸਿਮਰਨ। ਹਾਂ ਦੇਖੋ ਜੀ, ਗੱਲ ਤੇ ਇਹ ਹੈ ਕਿ ਜਿਹੜਾ ਇਹ ਗੈਂਗ ਕਲਚਰ ਆ ਇਹਨੂੰ ਪ੍ਰਫੁੱਲਤ ਕੀਤਾ ਸਿਆਸਤ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਜੀ। ਜੋ ਬਹਾਰਾਂ ਮਾਣਦੇ ਆ ਜੇਲ੍ਹ ਦੇ ਵਿੱਚ ਉਹ ਵੀ ਸਿਆਸਤ ਦੇ ਸਿਰ ਤੇ ਮਾਣਦੇ ਆ ਜੀ। ਜਿਸ ਬੰਦੇ ਦਾ ਟੈਲੀਫੋਨ ਨਹੀਂ ਜਾਂਦਾ ਜੇਲ੍ਹ ਦੇ ਵਿੱਚ ਉਹ ਉੱਥੇ ਝਾੜੂ ਮਾਰ ਰਿਹਾ ਹੁੰਦਾ ਜੇ ਤੁਹਾਨੂੰ ਕੈਦ ਹੋਈ ਹੋਵੇ। ਜੇ ਉਹਦਾ ਟੈਲੀਫੋਨ ਚਲਾ ਜਾਵੇ ਫਿਰ ਉਹ ਉੱਥੇ ਕੁਰਸੀ ਤੇ ਬਹਿ ਕੇ ਹਕੂਮਤ ਕਰ ਰਿਹਾ ਹੁੰਦਾ। ਸਾਰੀ ਖੇਡ ਟੈਲੀਫੋਨ ਦੀ ਹੈ। ਜਿਹੜੇ ਟੈਲੀਫੋਨ ਚਲਾਉਂਦੇ ਆ ਉਹ ਵੀ ਤੇ ਟੈਲੀਫੋਨ ਤੇ ਇਹਨਾਂ ਨੂੰ ਮੁਹੱਈਆ ਹੁੰਦੇ ਆ। ਜਿਹੜਾ ਬੰਦਾ ਬਿਨਾਂ ਸਿਫਾਰਿਸ਼ ਤੋਂ ਹੁੰਦਾ, ਬਿਨਾਂ ਪੈਸੇ ਤੋਂ ਹੁੰਦਾ, ਉਹਦੀ ਸੂਈ ਨਹੀਂ ਲੰਘਣ ਦਿੰਦੇ ਅੰਦਰ। ਸ਼ੇਵ ਕਰਨ ਲਈ ਬਲੇਡ ਨਹੀਂ ਜਾਣ ਦਿੰਦੇ, ਕਹਿੰਦੇ ਕਿ ਇੱਥੇ ਕਰ ਜੀ, ਇੱਥੇ ਰੱਖ ਲਾ, ਇੱਥੋਂ ਸ਼ੇਵ ਕਰਕੇ ਚੱਲ ਜੀ, ਅਸੀਂ ਅਗਾਂਹ ਨਹੀਂ ਜਾਣ ਦੇਣਾ। ਸੋ ਇਹ ਸਾਰਾ ਕੰਮ ਕਰਦੀ ਸਿਆਸਤ ਹੈ। ਪਰ ਇਹਨੂੰ ਵੋਟਾਂ ਦੇ ਨਾਲ ਹਾਲ ਦੀ ਘੜੀ ਆਪਾਂ ਨਹੀਂ ਜੋੜ ਕੇ ਵੇਖ ਸਕਦੇ ਕਿਉਂਕਿ ਵੋਟਾਂ ਹਾਲੇ ਬਹੁਤ ਦੂਰ ਸੀਗੀਆਂ। ਦੂਜੀ ਗੱਲ ਆ ਕਿ ਵੋਟਾਂ ਦੇ ਵਿੱਚ ਜੇ ਇਹ ਲੋਕ ਖੁੱਲੇ ਰੂਪ ਦੇ ਵਿੱਚ ਆ ਕੇ ਕੁਛ ਕਰਦੇ ਆ ਤੇ ਉਹਦਾ ਅਸਰ ਜਿਹਨਾਂ ਦੇ ਤੁਸੀਂ ਸ਼ੱਕ ਕਰਦੇ ਹੋ ਉਹਨਾਂ ਦੇ ਉਲਟੀ ਪਵੇਗਾ। ਇਸ ਕਰਕੇ ਵੋਟਾਂ ਦੇ ਨਾਲ ਨਹੀਂ ਜੋੜਿਆ ਜਾ ਸਕਦਾ। ਹਰਮਿੰਦਰ ਮਿੰਟੂ ਦਾ ਵੋਟਾਂ ਦੇ ਨਾਲ ਕੋਈ ਰੋਲ ਜੁੜਦਾ ਨਹੀਂ ਸੀਗਾ। ਸੋ ਇਸ ਕਹਾਣੀ ਦਾ
ਇੱਕ ਪਹਿਲੂ ਜਿੱਥੋਂ ਤੱਕ ਸਮਝ ਆਉਂਦਾ ਮੇਰੇ, ਹੋ ਸਕਦਾ ਮੇਰਾ ਦ੍ਰਿਸ਼ਟੀਕੋਣ ਹੈ ਜਿਹੜਾ ਤੁਹਾਡੇ ਤੋਂ ਵੱਖਰਾ ਹੋਵੇ ਤੇ ਤੁਹਾਡੇ ਤੋਂ ਗਲਤ ਹੋਵੇ। ਇਹ ਖੇਡ ਹੈ ਜਿਹੜੀ ਉਹ ਆਪਣੇ ਪੱਧਰ ਤੇ ਗੈਂਗਸਟਰਾਂ ਨੇ ਆਪ ਖੇਡੀ ਆ, ਕਿਉਂਕਿ ਇਹਨਾਂ ਨੂੰ ਜਦੋਂ ਇੱਕ ਦੂਜੇ ਤੋਂ ਖਤਰਾ ਮਹਿਸੂਸ ਹੁੰਦਾ ਹੈ ਉਦੋਂ ਫਿਰ ਇਹ ਇਹੋ ਜਿਹੀ ਗੱਲ ਕਰ ਲੈਂਦੇ ਆ ਕਿ ਇਹਦੇ ਨਾਲ ਚੰਗਾ ਹੁਣ ਆਪਾਂ ਇੱਕ ਵਾਰੀ ਟੱਪ ਚੱਲੀਏ, ਕਿਉਂਕਿ ਅੰਦਰ ਵੀ ਜਿਹੜੇ ਗੈਂਗ ਆ ਬੜੇ ਵੱਡੇ ਪੱਧਰ ਤੇ ਇਕੱਠੇ ਹੋਏ ਇੱਕ ਦੂਜੇ ਨੂੰ ਮਾਰਨ ਮਕਾਉਣ ਦੀਆਂ ਸਾਜ਼ਿਸ਼ਾਂ ਰਚਦੇ ਰਹਿੰਦੇ ਆ। ਇੱਕ ਤੋਂ ਬਚਣ ਲਈ ਦੂਜੇ ਨੂੰ ਮਾਰਨ ਲਈ ਇਹੋ ਜਿਹੀਆਂ ਗੇਮਾਂ ਬਣਦੀਆਂ। ਬਲਵਿੰਦਰ ਪਿੰਦਾ 6 ਮਹੀਨੇ ਪਹਿਲਾਂ ਭੱਜਿਆ ਸੀ, ਉਹਨੂੰ ਭਜਾਇਆ ਹੀ ਇਸ ਸ਼ਰਤ ਤੇ ਗਿਆ ਸੀ ਕਿ ਲੈ ਮਿੱਤਰਾ ਤੇਰਾ ਭੱਜਣਾ ਸੌਖਾ, ਤੂੰ ਇਕੱਲਾ ਜਾਣਾ, ਤੈਨੂੰ ਲੈ ਕੇ ਜਾਣਗੇ, ਸਾਡੇ ਬੰਦੇ ਭਜਾਉਣਗੇ, ਪਰ ਉਸ ਤੋਂ ਬਾਅਦ ਕਰਨਾ ਕੀ ਹੈ, ਤੂੰ ਸਾਨੂੰ ਭਜਾਉਣਾ। ਤੇ ਉਹਨੇ ਉਹੀ ਕੀਤਾ। ਜੇ ਉਹ ਪਿੰਦਾ ਉਹਨਾਂ ਨੂੰ ਭਜਾਉਂਦਾ ਫਿਰ ਪਿੰਦੇ ਨੂੰ ਭਜਾ ਕੇ ਉਹਨਾਂ ਨੇ ਭਜਾਉਣਾ ਸੀ। ਸੋ ਇਹ ਸਾਰਾ ਕੁਛ ਹੈ ਨਾ ਗੈਂਗਸਟਰਾਂ ਨੇ ਆਪਣੇ ਪੱਧਰ ਤੇ ਕੀਤਾ। ਆਪਾਂ ਜਿਹੜਾ ਇਹ ਸ਼ੱਕ ਵੋਟਾਂ ਦੇ ਨਾਲ ਜੋੜਦੇ ਹਾਂ, ਸੁਭਾਵਕ ਹੈ ਜੁੜਨਾ, ਪਰ ਹਾਲ ਦੀ ਘੜੀ ਆਪਾਂ ਇਹਨੂੰ ਠੋਸ ਆਧਾਰ ਨਹੀਂ ਮੰਨ ਸਕਦੇ ਕਿ ਜੀ ਇਹ ਵੋਟਾਂ ਲਈ ਸਾਰਾ ਕੁਝ ਕੀਤਾ ਗਿਆ। ਏਡਾ ਪੈਂਤੜਾ ਮੇਰੇ ਹਿਸਾਬ ਦੇ ਨਾਲ ਕੋਈ ਗਲਤ ਨਹੀਂ ਖੇਡਦਾ। ਜੀ ਜੀ ਬਿਲਕੁਲ। ਅਤੇ ਸਰੋਤੇ ਦੱਸੇ ਵੀ ਅੱਜ ਦਾ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਚੱਲ ਰਿਹਾ ਆ ਮਿੰਟੂ ਗੁਰੂਸਰੀਆ ਜੀ ਦੇ ਨਾਲ ਪੰਜਾਬ ਚੋਣ ਦੰਗਲ 8:15 ਵਜੇ, ਜਿਹੜਾ ਸ਼ੁੱਕਰਵਾਰ ਵਾਲੇ ਦਿਨ ਸਿਰਫ ਜਿਹੜਾ ਇਹ ਪ੍ਰੋਗਰਾਮ ਆ 8:15 ਵਜੇ ਜਿਹੜਾ ਮਿੰਟੂ ਗੁਰੂਸਰੀਆ ਜੀ ਦੇ ਨਾਲ ਹੋਇਆ ਕਰੇਗਾ। ਬਾਕੀ ਦਿਨ ਜਿਹੜਾ ਖਬਰ ਤੇ ਨਜ਼ਰ ਪ੍ਰੋਗਰਾਮ ਆ ਉਹ ਆਪਣੇ ਜਿਹੜੇ ਮਿੱਥੇ ਸਮੇਂ ਅਨੁਸਾਰ 9:30 ਵਜੇ ਤੋਂ 10 ਵਜੇ ਤੱਕ ਹੁੰਦਾ ਆ। ਤੇ ਸ਼ੁੱਕਰਵਾਰ ਤੋਂ ਅੱਜ ਹੀ ਇਹ ਜਿਹੜਾ ਪਹਿਲੀ ਵਾਰੀ ਆਪਾਂ ਕਰ ਰਹੇ ਹਾਂ। ਸੋ ਜ਼ਰੂਰ ਤੁਸੀਂ ਬਹੁਤ ਸਾਥ ਦਿੱਤਾ ਇਸ ਚੀਜ਼ ਦੇ ਵਿੱਚ, ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਤੇ ਮਿੰਟੂ ਜੀ ਆਪਣੇ ਅਖੀਰਲੇ ਕੁਝ ਕਾਲਰ ਜੁੜੇ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਜੀ ਅੰਮ੍ਰਿਤਪਾਲ ਜੀ ਜੁੜੇ ਨੇ ਸਾਡੇ ਨਾਲ ਕੈਨੇਡਾ ਤੋਂ। ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਹਾਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਅਨੰਦਪੁਰ ਸਾਹਿਬ ਦੀ ਸੀਟ ਬਾਰੇ ਜਾਣਨਾ ਚਾਹੁੰਦਾ ਹਾਂ ਵੀ ਉੱਥੇ ਕੀ ਸਥਿਤੀ ਹੈ ਤੇ ਹਾਲੇ ਤੱਕ ਡਿਕਲੇਅਰ ਨਹੀਂ ਹੋਈ। ਜੀ ਥੈਂਕ ਯੂ ਜੀ ਅੰਮ੍ਰਿਤਪਾਲ ਜੀ, ਮਿਹਰਬਾਨੀ ਜੀ। ਅਨੰਦਪੁਰ ਸਾਹਿਬ ਵਾਕਈ ਮਹੱਤਵਪੂਰਨ ਸੀਟ ਹੈ ਜੀ। ਤੇ ਉੱਥੇ ਦੇਖੋ ਇਹ ਕਿਹਨੂੰ ਭੇਜਦੇ ਆ ਹਾਲ ਦੀ ਘੜੀ ਤੇ ਪਤਾ ਨਹੀਂ, ਪਰ ਜਿਹੜਾ ਵੀ ਜਾਏਗਾ ਸਟਰੋਂਗ ਚਿਹਰਾ ਹੀ ਜਾਏਗਾ, ਤਾਂ ਹੀ ਉੱਥੇ ਗੱਲ ਬਣੇਗੀ। ਕਿਉਂਕਿ ਉੱਥੇ ਤੁਹਾਨੂੰ ਪਤਾ ਡਾਕਟਰ ਦਲਜੀਤ ਚੀਮੇ ਦਾ ਵੀ ਜ਼ੋਰ ਆ, ਜਿਹੜੇ ਭਾਜਪਾ ਵਾਲੇ ਆ ਮਦਨ ਮੋਹਨ ਮਿੱਤਲ ਉਹਦਾ ਵੀ ਜ਼ੋਰ ਆ। ਤੇ ਜੇ ਉਹਨਾਂ ਦੇ ਮੁਕਾਬਲੇ ਦਾ ਚਿਹਰਾ ਜਾਏਗਾ ਫਿਰ ਹੀ ਮੇਰੇ ਖਿਆਲ ਦੇ ਨਾਲ ਗੱਡੀ ਪਾਰ ਹੋਣੀ ਆ। ਹਾਲੇ ਉਮੀਦ ਕਰਦੇ ਹਾਂ, ਹਾਲੇ ਬਹੁਤ ਕੁਛ ਆ, ਬੜਾ ਕੁਛ ਹੈ ਸਾਡੇ ਤੇ ਇੱਥੇ। ਲੰਬੀ ਤੋਂ ਮੈਂ ਲੰਬੀ ਦਾ ਵੋਟਰ ਆ, ਸਾਡੇ ਇੱਥੇ ਲੰਬੀ ਤੋਂ ਨਹੀਂ ਡਿਕਲੇਅਰ ਹੋਣ ਡਿਆ। ਸਾਰੇ ਅਸੀਂ ਹੈਰਾਨ ਆ ਕਿ ਲੰਬੀ ਦੀ ਸੀਟ ਤੇ ਪਹਿਲਾਂ ਕਰ ਦੇਣੀ ਚਾਹੀਦੀ ਸੀ, ਪਰ ਐਤਕੀ ਬਾਦਲ ਸਾਹਿਬ ਵੀ ਗੁੱਛੀ ਮਾਰ ਕੇ ਬੈਠੇ ਆ, ਉਹ ਆਪਣੇ ਆਪ ਨੂੰ ਵੀ ਨਹੀਂ ਐਲਾਨਦੇ ਪਏ। ਸੋ ਅਜੇ ਬਹੁਤ ਕੁਛ ਹੈ ਜਿਹੜਾ ਉਹ ਸਾਫ਼ ਹੋਏਗਾ। ਬਾਕੀ ਆਮ ਆਦਮੀ ਪਾਰਟੀ ਦਾ ਤਾਂ ਭਾਈ ਕੋਈ ਪਤਾ ਹੀ ਨਹੀਂ। ਇਹ ਤੇ ਕਹਿੰਦੇ ਆ ਕਿ ਇਲੈਕਸ਼ਨ ਤੋਂ 2 ਦਿਨ ਪਹਿਲਾਂ ਵੀ ਅਸੀਂ ਟਿਕਟ ਦੇ ਕੇ ਵਾਪਸ ਲੈ ਸਕਦੇ ਹਾਂ। ਸੋ ਇਸ ਕਰਕੇ ਕਿਸੇ ਵੀ ਕੈਂਡੀਡੇਟ ਨੂੰ ਇਹ ਯਕੀਨ ਹੀ ਨਹੀਂਗਾ ਕਿ ਮੈਂ ਤੋੜ ਵੋਟਾਂ ਤੱਕ ਚੜ ਜਾਊਂਗਾ। ਇਹਦਾ ਕੋਈ ਪਤਾ ਨਹੀਂ ਕਿ ਇਹ ਫੋਨ ਕਰਕੇ ਕਹਿ ਦੇਣ ਕਿ ਐ ਕਰ ਮਿੱਤਰਾ ਸਾਡੀ ਟਿਕਟ ਫੜਾ ਜਾ ਤੇ ਆ ਕੇ ਆਉਂਦਾ ਪਾਉਂਦਾ ਆਪਦੇ ਘਰ ਦੀ ਟਿਕਟ ਲੈ ਜਾ ਜੀ। ਅਗਲੇ ਕਾਲਰ ਕੇਵਲ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਮਿੰਟੂ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਇੱਕ ਤਾਂ ਜੀ ਤੁਹਾਡਾ ਖਬਰਾਂ ਦਾ ਅੰਦਾਜ਼ ਬਹੁਤ ਵਧੀਆ, ਵਧਾਈ ਦੇ ਪਾਤਰ ਹੋ ਤੁਸੀਂ। ਤੇ ਦੂਸਰਾ ਇੱਕ ਮੇਰਾ ਸਵਾਲ ਹੈ ਜੀ, ਜਿਹੜੀਆਂ ਰਵਾਇਤੀ ਪਾਰਟੀਆਂ ਦੇ ਨਾਲ ਪਹਿਲਾਂ ਜਿਵੇਂ 17-18,000 ਵੋਟ ਪੱਕੇ ਲਕੀਰ ਦੇ ਫਕੀਰ ਵਾਲੀ ਖੜੀ ਸੀ, ਉਹਦਾ ਜਾਗਰੂਕ ਕੋਈ ਹੋਏ ਨੇ ਜਾਂ ਉਹ ਉੱਥੇ ਹੀ ਖੜੀ ਆ ਜਾਂ ਕਿੰਨੀ ਕੁ ਟੁੱਟੀ ਆ ਜੀ? ਤੇ ਇੱਕ ਕੱਟਿਓ ਨਾ ਆਵਾਜ਼ ਸੁਣ ਲੈਣ। ਠੀਕ ਹੈ ਜੀ, ਸੁਣ ਲਓ ਜੀ। ਰਵਾਇਤੀ ਵੋਟ ਮੇਰੇ ਖਿਆਲ ਦੇ ਨਾਲ ਜੇ ਅਕਾਲੀ ਦਲ ਦੀ ਤੁਸੀਂ ਗੱਲ ਕਰਦੇ ਹੋ ਤੇ ਉਹਨਾਂ ਦੀ ਆ ਦਿਹਾਤੀ ਵੋਟ, ਜਿਹੜੀ ਰਵਾਇਤੀ ਵੋਟ ਜਿਹਨੂੰ ਆਪਾਂ ਕਹਿ ਦਿੰਦੇ ਆ। ਜੇ ਕਾਂਗਰਸ ਦੀ ਗੱਲ ਕਰਦੇ ਹੋ ਤੇ ਕਾਂਗਰਸ ਦੀ ਰਵਾਇਤੀ ਵੋਟ ਹੈ ਬਹੁਤੀ ਸ਼ਹਿਰੀ ਵੋਟ ਜੀ। ਮੇਰੇ ਖਿਆਲ ਦੇ ਨਾਲ ਦੋਵੇਂ ਜਿਹੜੇ ਰਵਾਇਤੀ ਵੋਟ ਬੈਂਕ ਸੀ ਉਹ ਕਿਤੇ ਨਾ ਕਿਤੇ ਸਨਮਾਰੀ ਦਾ ਸ਼ਿਕਾਰ ਹੋਏ ਤੇ ਸਨ ਲਾਇਆ ਆਮ ਆਦਮੀ ਪਾਰਟੀ ਨੇ। ਸ਼ਹਿਰੀ ਵੋਟ 'ਚ ਵੀ ਲਾਇਆ, ਦਿਹਾਤੀ ਵੋਟ 'ਚ ਵੀ ਲਾਇਆ, ਪਰ ਇੱਕ ਤਬਕਾ ਜਿਹੜਾ ਹੈ ਉਹ ਐਸਾ ਹੈ ਕਿ ਜਿਹੜਾ ਨਹੀਂ ਹਿੱਲਦਾ, ਜਿਹੜਾ ਜਜ਼ਬਾਤੀ ਤੌਰ ਤੇ ਪਾਰਟੀ ਨਾਲ ਜੁੜਿਆ ਹੁੰਦਾ ਜੀ, ਉਹਨੂੰ ਮੇਰੇ ਖਿਆਲ ਦੇ ਨਾਲ ਹਿਲਾਉਣਾ ਵੀ ਮੁਸ਼ਕਿਲ ਹੈ। ਪਰ ਅੱਜ ਕੱਲ੍ਹ ਕੀ ਹੈ ਕਿ ਨੌਜਵਾਨ ਹੈ ਜਿਹੜੇ ਥੋੜੇ ਜਾਗਰੂਕ ਹੋ ਰਹੇ ਆ, ਉਹ ਪਲਟੀਆਂ ਵੀ ਮਰਵਾ ਦਿੰਦੇ ਬਾਬਿਆਂ ਦੀਆਂ ਕਿ ਬਾਪੂ ਬਹੁਤ ਸਮਾਂ ਤੋਂ ਆਪਣੀ ਮਰਜ਼ੀ ਨਾਲ ਚੱਲਿਆ, ਹੁਣ ਸਾਡੇ ਮਗਰ ਚੱਲ। ਐਸਾ ਹੋ ਵੀ ਰਿਹਾ। ਪਰ ਆਮ ਤੌਰ ਤੇ ਜੇ ਦਿਹਾਤੀ ਵੋਟ ਦੀ ਨਬਜ਼ ਟਟੋਲੀਏ ਤੇ ਹਾਲੇ ਵੀ ਜਿਹੜੇ ਆ ਗਰਜ਼ਾਂ ਦੇ ਵਿੱਚ ਫਸੇ ਲੋਕ ਬਹੁਤ ਆ, ਗਰਜ਼ਾਂ ਦੇ ਮਾਰੇ ਸਰੀਰ ਬਹੁਤ ਆ। ਉਹ ਨਾ ਚਾਹੁੰਦੇ ਹੋਇਆਂ ਵੀ ਉਹਨਾਂ ਨੂੰ ਉਧਰਲੇ ਪਾਸੇ ਜਾਣਾ ਪੈਂਦਾ ਜਿੱਧਰੋਂ ਕੋਈ ਮਾੜਾ ਮੋਟਾ ਉਹਨਾਂ ਨੂੰ ਲਾਹੇ ਦੀ ਉਮੀਦ ਹੁੰਦੀ ਹੈ। ਸਭ ਤੋਂ ਵੱਡੀ ਗੱਲ ਮੈਂ ਜਿਹੜੀ ਵੇਖਦਾ, ਹੋ ਸਕਦਾ ਮੇਰਾ ਸੋਚਣ ਦਾ ਜਿਹੜਾ ਢੰਗ ਜਾਂ ਮੇਰੇ ਸੋਚਣ ਦਾ ਤਰੀਕਾ ਤੌਰ ਤਰੀਕਾ ਸਹੀ ਨਾ ਹੋਵੇ। ਮੈਂ ਕਹਿੰਦਾ ਕਿ
ਪੰਜਾਬ ਦੇ ਸਮੀਕਰਨ ਜਿਹੜੇ ਆਉਣ ਵਾਲੇ ਦਿਨਾਂ 'ਚ ਤੈਅ ਹੋਣਗੇ, ਉਹ ਤੈਅ ਹੋਣਗੇ ਜਿਹੜਾ ਇੱਕ ਤਾਂ ਸਾਇਲੈਂਟ ਵੋਟਰ ਆ, ਜਿਹੜਾ ਦਬ ਕੇ ਬੈਠਾ ਹੈ, ਖੁੱਲ੍ਹ ਕੇ ਨਹੀਂ ਚੱਲ ਰਿਹਾ, ਖੁੱਲ੍ਹ ਕੇ ਆਪਣੀ ਰਾਏ ਨਹੀਂ ਦੇ ਰਿਹਾ। ਇੱਕ ਤੇ ਉਹ ਸਾਇਲੈਂਟ ਵੋਟਰ, ਇੱਕ ਉਹ ਵੋਟਰ ਜਿਹੜਾ ਵਿਕਾਊ ਵੋਟਰ ਆ, ਟਿਕਾਊ ਨਹੀਂ ਵਿਕਾਊ ਹੈ। ਮੇਰੇ ਖਿਆਲ ਦੇ ਨਾਲ ਇਹ ਦੋ ਵੋਟਰ ਆ ਜਿਹੜੇ ਆਉਣ ਵਾਲੇ ਸਮੀਕਰਨ ਤੈਅ ਕਰਨਗੇ, ਕਿਉਂਕਿ ਵਿਕਾਊ ਵੋਟਰ ਵੀ ਤੁਸੀਂ ਲਾ ਲਓ, ਨਸ਼ੇੜੀ ਕਿੰਨੇ ਆ, ਸ਼ਰਾਬੀ ਕਿੰਨੇ ਆ, ਲੋੜ ਮਾਰੇ ਕਿੰਨੇ ਆ, ਗਰਜ਼ਾ ਮਾਰੇ ਕਿੰਨੇ ਆ। ਅਸਲ ਦੇ ਵਿੱਚ ਉਹਨਾਂ ਨੇ ਤੈਅ ਕਰਨਾ ਕਿ ਉਹ ਕਿਸ ਕੁ ਪੱਧਰ ਤੱਕ, ਕਿੰਨੀ ਕੁ ਤਾਦਾਦ ਹੁੰਦੀ ਹੈ ਉਹਨਾਂ ਦੀ। ਸਾਇਲੈਂਟ ਵੋਟਰ ਖੁੱਲਣਗੇ ਜਦੋਂ, ਫਿਰ ਹਵਾ ਤੈਅ ਹੋਏਗੀ ਕਿ ਹਵਾ ਦਾ ਰੁਖ ਕੀ ਹੈ। ਮੇਰੇ ਖਿਆਲ ਦੇ ਨਾਲ ਇਹ 2-3 ਤਬਕੇ ਆ ਜਿਹੜੇ ਉਹ ਤੈਅ ਕਰਨਗੇ। ਬਾਕੀ ਰਵਾਇਤੀ ਵੋਟ ਬੈਂਕ ਹੈ ਜਿਹੜੇ, ਹਾਂ ਪ੍ਰਭਾਵਿਤ ਜ਼ਰੂਰ ਹੋਏ ਆ, ਪਰ ਹਾਲ ਦੀ ਘੜੀ ਜਿਵੇਂ ਆਟਾ ਦਾਲ ਵਾਲਾ ਤਬਕਾ, ਗਰੀਬ ਤਬਕਾ, ਉਹਨਾਂ ਦੀ ਨਜ਼ਰ ਦੇ ਵਿੱਚ ਕਿਤੇ ਨਾ ਕਿਤੇ ਉਹ ਆਟਾ ਦਾਲ ਹੈ ਜਿਹੜਾ ਉਹ ਕੰਮ ਕਰਦਾ ਕਿ ਨਹੀਂ। ਆਟਾ ਦਾਲ ਦਿੱਤਾ ਸਾਨੂੰ, ਹੋਰ ਤੇ ਭਾਵੇਂ ਨਾ ਕੁਛ ਦਿੱਤਾ ਹੋਵੇ, ਆਟਾ ਦਾਲ ਤੇ ਮਿਲਦਾ ਹੀ ਆ। ਸੋ ਉਹ ਕਿਸਾਨ ਹੈ ਜਿਹੜਾ ਕਿਤੇ ਨਾ ਕਿਤੇ ਇਹ ਤੇ ਸੋਚਦਾ ਕਿ ਯਾਰ ਚਲੋ ਛੱਡੋ, ਕੁੰਡੀ ਲਾਉਣ ਨੂੰ ਤੇ ਹੈਗੀ ਆ, ਪੱਠੀ ਲਾ ਲਈ ਦੀ, ਹੋਰ ਨਹੀਂ ਤੇ ਚੱਲੀ ਜਾਂਦਾ ਕੰਮ। ਪਿੰਡਾਂ ਦੇ ਵਿੱਚ ਇਹ ਸੋਚਿਆ ਕੰਮ ਕਰਦੀਆਂ ਕਿਤੇ ਨਾ ਕਿਤੇ। ਜੀ ਜੀ ਬਿਲਕੁਲ। ਤੇ ਅਗਲੇ ਕਾਲਰ ਆਪਣੇ ਨਾਲ ਮਿੰਟੂ ਜੀ ਜੁੜੇ ਨੇ, ਪ੍ਰਗਟ ਸਿੰਘ ਬਾਲ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕੂਆਂ ਦੇ ਮੁੰਡੇ ਨੂੰ ਜੀ ਮਜ਼ਾ ਆ ਗਿਆ ਜੀ। ਪਹਿਲੇ ਦਿਨ ਹੀ ਮੇਰੀ ਕਾਲ ਲੱਗ ਗਈ, ਮੈਂ ਪੂਰਾ ਪ੍ਰੋਗਰਾਮ ਵੀ ਸੁਣਿਆ ਤੇ ਇਹਨਾਂ ਦਾ ਮੈਂ ਬੜਾ ਤਗੜਾ ਫੈਨ ਆ। ਇਹਨਾਂ ਦੇ ਕੜਾਹ ਬਣਾਉਂਦੇ ਨਾ ਪਿੰਡਾਂ 'ਚ ਜੀ, ਪੁਰਾਣੀਆਂ ਸਵਾਣੀਆਂ ਬੀਬੀਆਂ, ਤੇ ਹੁਣ ਤੇ ਦੇਸੀ ਘਿਓ ਦਾ ਰਿਵਾਜ ਮੁੱਕਦਾ ਜਾਂਦਾ। ਸਾਰਿਆਂ ਨੇ ਜਿੰਨੇ ਵੇਰਕਾ ਲੈ ਲਓ, ਹੋਰ ਲੈ ਲਓ, ਅਨਮੋਲ ਲੈ ਲਓ, ਇਹ ਸਾਰਿਆਂ ਨੇ ਲਿਖ ਕੇ ਬਾਹਰ ਡੱਬੇ 'ਤੇ ਲਾਇਆ ਤਾਂ ਸ਼ੁੱਧ ਦੇਸੀ ਘਿਓ। ਤੇ ਪਿੰਡਾਂ 'ਚ ਅਜੇ ਵੀ ਲੈਣ ਜਾਓ, ਕਿਸੇ ਬੀਬੀ ਨੇ ਕਾੜ ਕੂੜ ਕੇ ਰੱਖਿਆ ਹੋਵੇ ਤਾਂ ਉਹਨੂੰ ਸ਼ੁੱਧ ਲਿਖਣ ਦੀ ਲੋੜ ਨਹੀਂ, ਕਿਉਂਕਿ ਉਹ ਦੇਸੀ ਘਿਓ ਹੀ ਆ, ਉਹਨੂੰ ਸ਼ੁੱਧ ਕਿਉਂ ਲਿਖਣਾ ਜੀ। ਜੀ। ਤੇ ਪੱਤਰਕਾਰੀ 'ਚ ਜਿੰਨੇ ਵੀ ਤੁਹਾਡੇ ਉਹਦੇ ਖਬਰਾਂ ਵਾਲੇ ਵਧੀਆ ਨੇ, ਪਰ ਇਹ ਸ਼ੁੱਧ ਦੇਸੀ ਘਿਓ ਲਿਖਣ ਦੀ ਲੋੜ ਨਹੀਂ, ਇਹ ਦੇਸੀ ਘਿਓ ਹੈ ਜੀ। ਜੀ। ਤੇ ਜਦੋਂ ਸਵਾਲ ਪੁੱਛਣਾ ਜੀ, ਜੇ ਸੁਨਿਆਰੇ ਕੋਲ ਜਾਓ ਤੇ ਉਹਨੇ ਵੀ ਲਿਖਿਆ ਹੁੰਦਾ ਸ਼ੁੱਧ ਸੋਨੇ ਦੇ ਗਹਿਣੇ ਤੇ ਹੁੰਦੇ ਨਕਲੀ ਆ ਵਿੱਚ, ਕਿਉਂਕਿ ਗਹਿਣੇ ਬਣਾਉਣ ਲੱਗੇ ਨਕਲ ਪਾਉਣਾ ਹੀ ਪੈਣਾ। ਜਿੰਨੇ ਲੀਡਰ ਆ ਉਹ ਵੀ ਸਾਰੇ ਸ਼ੁੱਧ ਲੀਡਰ ਆ, ਪਰ ਉਹ ਫੇਰ ਉਹ ਗੱਲ ਆ ਜੀ ਘਿਓ ਵਾਲੀ ਜੀ। ਤੇ ਜੀ ਪ੍ਰਗਟ ਜੀ, ਮੇਰੀ ਇਹਨਾਂ ਨੂੰ ਸਵਾਲ ਹੈ ਜੀ ਕਿ ਸਾਰੀ ਦੁਨੀਆ ਜਦੋਂ ਕੋਈ ਥਾਣੇਦਾਰ ਵਾਰਦਾਤ ਹੋ ਜੇ, SSP ਮਾੜਾ ਹੋਵੇ ਤੇ ਸ਼ਿਕਾਇਤ ਕਰਨ ਤੇ ਉਹਨੂੰ ਬਦਲ ਦਿੰਦੇ ਆ। ਸਾਰਾ ਪੰਜਾਬ, ਸਾਰੇ ਲੀਡਰ, ਸਾਰੇ ਵਲੰਟੀਅਰ ਅਤੇ ਜ਼ਿਆਦਾ ਜਿਹੜੇ ਛੱਡ ਗਏ, ਕਰ ਗਏ, ਕਈ ਕੁਝ ਹੋਇਆ, ਫਿਰ ਵੀ ਸੰਜੇ ਸਿੰਘ ਤੇ ਪਾਠਕ ਨੂੰ ਨਹੀਂ ਬਦਲਣ ਲਈ ਆਪਣੇ ਕੇਜਰੀਵਾਲ ਸਾਹਿਬ, ਪਤਾ ਨਹੀਂ ਕੀ ਉਹਨਾਂ ਦੀ ਮਜਬੂਰੀ ਆ। ਤੇ ਸੰਜੇ ਸਿੰਘ ਇਹੋ ਜਿਹੇ ਇਨਸਾਨ ਆ, ਸਾਈਕਲ ਤੇ ਆਇਆ ਸੀ ਤੇ ਜਦੋਂ ਉਹਦੇ ਆਪਣੇ ਭਤੀਜੇ ਦਾ ਜਾ ਕੇ ਮੁੰਨਣ ਕੀਤਾ ਤੇ ਪੰਜਾਬ ਤੋਂ ਵੀ ਬੜੇ ਕੈਂਡੀਡੇਟ ਜਿਹੜੇ ਚਾਹ ਪਾਣੀ ਉਹ ਗਏ, ਸਗਨ ਪਾਉਣ ਦੇ ਬੜੇ ਸ਼ੌਕੀਨ ਹੁੰਦੇ ਆ। ਤੇ ਤੁਸੀਂ ਦੱਸੋ 5 ਸਟਾਰ ਤੇ 7 ਸਟਾਰ ਤੇ ਕਿੱਥੋਂ ਆਪਣਾ ਕਰ ਗਿਆ ਜੀ ਏਡਾ ਵੱਡਾ ਫੰਕਸ਼ਨ। ਤੇ ਦੂਜਾ ਮੇਰਾ ਸਵਾਲ ਇਹ ਹੈ ਜੀ, ਜਦੋਂ ਦੀ ਆਮ ਪਾਰਟੀ ਆਈ ਆ, ਸਿਆਣੀਆਂ ਜਿੱਦਾਂ ਦੇਸੀ ਘਿਓ ਨੂੰ ਨੱਪ ਛੱਡਦੀਆਂ, ਕੋ ਆਏ ਗਏ ਨੂੰ ਕੜਾਹ ਬਣਾ ਕੇ ਖਵਾਵਾਂਗੇ ਪ੍ਰਾਹੁਣੇ ਨੂੰ, ਇਸੇ ਤਰ੍ਹਾਂ ਹੀ ਕੋਈ ਝਾੜੂ ਚੋਂ ਇੱਕ ਤੀਰ ਡਿੱਗਦੀ ਤੇ ਉਹ ਫੇਰ ਉਹਨੂੰ ਘੁੱਟ ਘੱਟ ਕੇ ਤੇ ਇਕੱਠੀ ਕਰਕੇ ਰੱਖਦੀ, ਭਾਵੇਂ ਕਹ ਜਾਂਦੀ ਵੀ ਇਹ ਮਾਂਜਾ ਤਾਂ ਹੀ ਹੈ, ਬੋਕਰ ਤਾਂ ਹੀ ਹੈ ਜੇ ਇਕੱਠੀ ਰਹਿੰਦੀ ਹੈ। ਤੇ 2014 ਦੀ ਇਲੈਕਸ਼ਨ ਤੋਂ ਬਾਅਦ ਇਹ ਰੋਜ਼ ਦੀਆਂ ਰੋਜ਼ ਇਹਨਾਂ ਦੇ ਜਿਹੜੇ ਝਾੜੂ ਚੋਂ ਤੀਲੇ ਡਿੱਗਦੇ ਜਾਂਦੇ ਆ, ਕੀ ਇਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ। ਧੰਨਵਾਦ ਜੀ ਤੁਹਾਡਾ। ਮੇਰਾ ਤੇ ਇਹੋ ਹੀ ਆ ਵੀ ਜੇ ਤੇ ਇਕੱਠੇ ਰਹਿ ਗਏ ਕੀ ਇਹ ਰਹਿ ਜਾਣਗੇ ਇਲੈਕਸ਼ਨ ਤੱਕ? ਜੀ ਜੀ ਬਿਲਕੁਲ। ਜਿਹੜੀ ਤੁਸੀਂ ਚਰਚਾ ਛੇੜੀ ਹੈ, ਉਹ ਸਾਰੇ ਇੱਥੇ ਵੀ ਚਰਚਾ ਕਰਦੇ ਆ ਕਿ ਇਹ ਬਹੁਤ ਉਮੀਦਾਂ ਲਾ ਕੇ ਆਈ ਸੀ ਪਾਰਟੀ, ਤਾਂ ਪੰਜਾਬ ਦੀਆਂ ਵੀ ਉਮੀਦਾਂ ਸਨ, ਕਿਤੇ ਨਾ ਕਿਤੇ ਉਹ ਉਮੀਦਾਂ ਜਿਹੜੀਆਂ ਪ੍ਰਭਾਵਿਤ ਜ਼ਰੂਰ ਹੋਈਆਂ, ਇਹਦੇ 'ਚ ਕੋਈ ਸ਼ੱਕ ਨਹੀਂ। ਦੁਰਗੇਸ਼ ਪਾਠਕ ਤੇ ਸੰਜੇ ਸਿੰਘ ਤੇ ਸੂਈ ਹੈ ਜਿਹੜੀ, ਉਹ ਸਾਰਿਆਂ ਦੀ ਪਹੁੰਚੋ ਕਿ ਉਹਨਾਂ ਤੇ ਜਾਂਦੀ ਹੈ, ਨਹੀਂ ਬਦਲਦੇ। ਉਹ ਉਹਨਾਂ ਦੀ ਕੋਈ ਪਤਾ ਨਹੀਂ ਮਜਬੂਰੀ ਹੈ ਜਾਂ ਕੋਈ ਉਹਨਾਂ ਦੀ ਕੋਈ ਰਣਨੀਤੀ ਹੈ। ਪਰ ਇੱਕ ਚੀਜ਼ ਮੈਂ ਜ਼ਰੂਰ ਜਾਣਦਾ, ਜਿੰਨੀ ਕੁ ਮੇਰੀ ਉਮਰ ਆ, ਜਿੰਨੀ ਕੁ ਮੈਂ ਮਾਨਸਿਕਤਾ ਵੇਖੀ ਆਪਣੇ ਲੋਕਾਂ ਦੀ, ਕਿ ਦੇਖੋ ਮੇਰੇ ਖਿਆਲ ਦੇ ਨਾਲ ਜੇ ਸੰਜੇ ਸਿੰਘ ਹੋਰਾਂ ਦੀ ਥਾਂ ਤੇ ਕੋਈ ਹੋਰ ਵੀ ਬੈਠਾ ਹੁੰਦਾ ਤੇ ਕਮਜ਼ੋਰ ਹੁੰਦਾ ਥੋੜਾ ਜਿਹਾ, ਤੇ ਇਹਨਾਂ ਨੇ ਤੇ ਚੱਪਿਓ ਚੱਪੀ ਹੋ ਜਾਣਾ ਸੀਗਾ। ਸਾਡੇ ਲੋਕ ਹੈ ਜਿਹੜੇ ਉਹ ਇੰਨੇ ਜ਼ਿਆਦਾ ਅਨੁਸ਼ਾਸਨਬੱਧ ਨਹੀਂ ਹੈ ਜਿੰਨਾ ਕਿ ਅਨੁਸ਼ਾਸਨ ਪਾਰਟੀ ਨੂੰ ਚਾਹੀਦਾ। ਮੇਰੇ ਖਿਆਲ ਦੇ ਨਾਲ ਉਹ ਪੰਜਾਬ ਦੀ ਮਾਨਸਿਕਤਾ ਨੂੰ ਭਾਪਦੇ ਆ ਕਿ ਬਾਗੀ ਤਬੀਅਤ ਦੇ ਲੋਕ ਆ, ਸੂਤ ਨਹੀਂ ਆਉਣਗੇ। ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਦੋ ਜਿਹੜੇ ਸਭ ਤੋਂ, ਚਾਹੇ ਉਹਨਾਂ ਨੂੰ ਤੁਸੀਂ ਕੁਸ਼ਲ ਰਣਨੀਤੀਕਾਰ ਕਹਿ ਲਓ
ਚਾਹੇ ਤੁਸੀਂ ਉਹਨਾਂ ਨੂੰ ਕਹਿ ਲਓ ਕਿ ਉਹ ਬੰਦੇ ਇਕੱਠੇ ਨਹੀਂ ਹੋਣ ਦਿੰਦੇ, ਜੇ ਇਕੱਠੇ ਹੋ ਕੇ ਵੀ ਸਾਡੇ ਨਾਲ ਗੱਲ ਪੈ ਜਾਣ ਵੀ ਇਹਨਾਂ ਨੂੰ ਪਾੜ ਕੇ ਰੱਖੋ, ਚਾਹੇ ਉਹ ਇਸ ਕਰਕੇ ਲਾਏ ਆ, ਜਿਸ ਤਰੀਕੇ ਨਾਲ ਮਰਜ਼ੀ ਲਾਏ ਗਏ ਆ, ਜਿਸ ਮਰਜ਼ੀ ਰਣਨੀਤੀ ਤਹਿਤ ਲਾਏ ਗਏ, ਪਰ ਉਹ ਲਾਏ ਇਸ ਕਰਕੇ ਗਏ ਆ ਕਿ ਇਹਨਾਂ ਤੋਂ ਬਗੈਰ ਗੱਡੀ ਨਹੀਂ ਚੱਲਦੀ, ਤਾਂ ਹੀ ਉਹ ਲਾਏ ਗਏ। ਨਹੀਂ ਤੇ ਜਿੰਨੀਆਂ ਉਹਨਾਂ ਦੀਆਂ ਸ਼ਿਕਾਇਤਾਂ ਇਹਨਾਂ ਦੇ ਵਲੰਟੀਅਰਸ ਨੇ ਕੀਤੀਆਂ, ਕੈਂਡੀਡੇਟਸ ਨੇ ਕੀਤੀਆਂ, ਇਹਨਾਂ ਦੀ ਆਪਣੀ ਲੀਡਰਸ਼ਿਪ ਨੇ ਕੀਤੀਆਂ, ਉਹ ਢਾਹ ਲੈਣੇ ਚਾਹੀਦੇ ਸੀ। ਸੋ ਮੇਰੇ ਖਿਆਲ ਦੇ ਨਾਲ ਉਹ ਮਜਬੂਰੀ ਹੈ। ਜਿਹੜੀ ਗੱਲ ਤੁਸੀਂ ਉਹ ਕਹੀ ਹੈ ਨਾ ਉਹਦੇ ਭਤੀਜੇ ਵਾਲੀ, ਦੇਖੋ ਉਹ ਜਿਹੜਾ ਸਮਾਗਮ ਹੋਇਆ ਸੀ ਉਹਦੇ ਬਾਰੇ ਸੰਜੇ ਸਿੰਘ ਨੂੰ ਸਵਾਲ ਵੀ ਕੀਤੇ ਗਏ ਸਨ ਤੇ ਸੰਜੇ ਸਿੰਘ ਨੇ ਇਹ ਗੱਲ ਆਖੀ ਸੀ ਕਿ ਉਹ ਮੇਰਾ ਫੰਕਸ਼ਨ ਨਹੀਂ ਸੀ, ਪਹਿਲੀ ਗੱਲ ਉਹ ਮੇਰਾ ਭਰਾ ਦਾ ਫੰਕਸ਼ਨ ਸੀ ਤੇ ਮੇਰੇ ਭਰਾ ਨੇ ਸਾਰਾ ਕੁਝ ਕੀਤਾ ਕਿਉਂਕਿ ਉਹ ਸਮਰੱਥ ਆ, ਇਹ ਕਰਨ ਦੇ ਸਮਰੱਥ ਆ, ਉਹਦੇ ਕੋਲ ਉਹਨੇ ਸਾਰਾ ਗਿਣਾਇਆ ਸੀਗਾ ਕਿ ਆਹ ਉਹਦਾ ਕਾਰੋਬਾਰ ਆ, ਜੋ ਵੀ ਕੋਈ ਕਿਸੇ ਨੂੰ ਚਾਹੀਦਾ ਹੋਇਆ ਮੈਂ ਉਹਦਾ ਜਿਹੜਾ ਸਬੂਤ ਵੀ ਦੇ ਸਕਦਾ। ਸੋ ਮੇਰੇ ਖਿਆਲ ਦੇ ਨਾਲ ਨਿੱਜੀ ਸਮਾਗਮਾਂ ਤੇ ਸਾਨੂੰ ਨਹੀਂ ਜਾਣਾ ਚਾਹੀਦਾ, ਪਰ ਆਹ ਜਿਹੜੀ ਗੱਲ ਤੁਸੀਂ ਕਹੀ ਹੈ ਉਹ ਟਿਕਾਵੀਂ ਹੈ, ਪੂਰੀ ਟਿਕਾ ਕੇ ਆਖੀ ਹੈ ਕਿ ਜੇ ਇਹ ਨਾ ਸੰਭਲੇ ਝਾੜੂ ਖਿਲਰ ਜਾਏਗਾ। ਉਹ ਸਾਰੇ ਗੱਲ ਕਰਦੇ ਆ, ਪਰ ਹਾਲ ਦੀ ਘੜੀ ਜਾਪਦਾ ਇਹ ਆ ਕਿ ਜਿਸ ਤਰ੍ਹਾਂ ਕੋਈ ਬੰਦਾ ਸਟਾਰਟਿੰਗ ਪੁਆਇੰਟ ਤੋਂ ਰੇਸ ਬਿਲਕੁਲ ਖਿੱਚ ਕੇ ਜਾਂਦਾ ਹੈ, ਅੱਧ ਦੇ ਵਿੱਚ ਜਾ ਕੇ ਉਹ ਜਾਂ ਤੇ ਓਵਰ ਕੌਨਫੀਡੈਂਟ ਹੋ ਜਾਂਦਾ ਤੇ ਜਾਂ ਕਦੇ ਭੱਜਿਆ ਨਹੀਂ ਹੁੰਦਾ ਤੇ ਉਹ ਯੱਬ ਜਾਂਦਾ। ਉਹ ਇਹੋ ਜਿਹੇ ਹਾਲਾਤ ਹੋਏ ਪਏ ਆ, ਮਿਡ ਦੇ ਵਿੱਚ ਜਾ ਕੇ ਥੋੜੀ ਜਿਹੀ ਇਹਨਾਂ ਦੀ ਚਾਲ ਹੈ ਜਿਹੜੀ ਲੜਖੜਾਈ ਹੈ, ਪਰ ਮਿਡ ਤੋਂ ਫਿਨਿਸ਼ ਪੁਆਇੰਟ ਤੱਕ ਜਾਣ ਦੇ ਵਿੱਚ ਹਾਲੇ ਸਮਾਂ ਹੈ। ਜੇ ਇੱਥੇ ਆਪਣੇ ਆਪ ਨੂੰ ਸੁਧਾਰ ਲੈਂਦੇ ਆ ਤਾਂ ਮੇਰੇ ਖਿਆਲ ਦੇ ਨਾਲ ਫਿਨਿਸ਼ਿੰਗ ਵਧੀਆ ਹੋ ਜਾਏਗੀ। ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਖਬਰਾਂ ਦਾ ਜਿਹੜੇ ਆ ਉਹ ਵੀ ਸਾਨੂੰ ਦੱਸਿਆ ਤੇ ਨਾਲ ਦੇ ਨਾਲ ਬਹੁਤ ਸਾਰੇ ਜਿਹੜੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਤੁਸੀਂ ਦਿੱਤੇ। ਤੇ ਅਗਲੇ ਸ਼ੁੱਕਰਵਾਰ ਨੂੰ ਇਸੇ ਤਰੀਕੇ ਦੇ ਸੇਮ ਪ੍ਰੋਗਰਾਮ ਦੇ ਵਿੱਚ ਮਿਲਾਂਗੇ ਤੇ ਬਾਕੀ ਰੈਗੂਲਰ ਬੁਲੇਟਿਨ ਦੇ ਵਿੱਚ ਕੱਲ ਇੱਕ ਵਾਰੀ ਫਿਰ ਮੁਲਾਕਾਤ ਹੋਵੇਗੀ। ਉਦੋਂ ਤੱਕ ਲਈ ਮੇਰੇ ਤੋਂ ਵੀ ਰਾਜਕਰਨ ਵੀਰ ਜੀ ਕੋਈ ਗਲਤੀ ਹੋ ਗਈ ਹੋਵੇ, ਕੋਈ ਵੱਧ ਘੱਟ ਸ਼ਬਦ ਕਿਹਾ ਗਿਆ ਹੋਵੇ, ਕਿਸੇ ਤੋਂ ਕੋਈ ਜਿਹੜੀ ਉਮੀਦ ਲੱਗੀ ਹੋਵੇ ਉਹਦੇ ਤੇ ਖਰਾ ਨਾ ਉਤਰਿਆ ਗਿਆ ਹੋਵੇ, ਉਹਦੇ ਲਈ ਮੈਂ ਮਾਫੀ ਮੰਗਦਾ, ਕੋਸ਼ਿਸ਼ ਕਰਾਂਗਾ ਕਿ ਅੱਗੇ ਤੋਂ ਬਿਹਤਰ ਕਰਾਂ ਜੀ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਚੋਣ ਦੰਗਲ, ਪੰਜਾਬ ਚੋਣ ਦੰਗਲ 2017 ਦੇ ਵਿੱਚ ਜਿਹੜੀਆਂ ਆ ਰਹੀਆਂ ਵਿਧਾਨ ਸਭਾ ਉਸ ਨੂੰ ਲੈ ਕੇ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੇ ਜਾਂਦੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰਸ ਦਾ ਇੱਕ ਵਾਰੀ ਫੇਰ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਨੰਬਰ 408-272-2500 ਤੇ ਉਹਨਾਂ ਨੂੰ ਕਾਲ ਕਰ ਸਕਦੇ ਹੋ। ਕ੍ਰਿਸ਼ਨ ਸਿੰਘ ਧਨੋਤਾ, ਯੂਬਾ ਸਿਟੀ, ਰਜਿੰਦਰ ਸਿੰਘ, ਗੁਰਪ੍ਰੀਤ ਕੌਰ ਚੌਹਾਨ, ਬੇਕਰਸਫੀਲਡ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਲਾਲੀ ਸਿੱਧੂ, ਜੱਸੀ ਗਿੱਲ ਬੇਕਰਸਫੀਲਡ, ਇੰਦਰ ਸੁਖਰਾਜ ਸਿੰਘ ਬਾਟ, ਈਸ਼ਰਦੀਪ ਕੌਰ ਬਾਟ, ਮੈਲਬਰਨ ਆਸਟ੍ਰੇਲੀਆ ਤੇ ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ ਤੋਂ। ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਤੇ ਹੁਣ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਆਤਮਿਕ ਆਨੰਦ ਪ੍ਰੋਗਰਾਮ ਆਵੇਗਾ ਤੇ ਇੱਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਆਤਮਿਕ ਆਨੰਦ ਦੇ ਵਿੱਚ। ਪ੍ਰੀਤ, ਉਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ, ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ ਮੋਟਾਪੇ ਤੋਂ ਬੜਾ ਤੰਗ ਸੀ। ਮੈਂ ਗਿਆ ਫਿਰ ਕੁਲਾਰ ਹਸਪੀਟਲ